500 ਜੈਂਡਰ ਮਾਰਗੇਜ ਅਤੇ ਰੀਅਲ estate ਹੋਮ ਲੋਨਸ ਕਮਰਸ਼ੀਅਲ ਲੋਨਸ ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 5599052575 ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੀਆਣਾ 4159090503 ਕ੍ਰਿਸ਼ਨ ਧਨੋਤਾ ਯੂਨੀਵਰਸਿਟੀ ਬਲਜਿੰਦਰ ਨਿੱਜਰ ਵੁੱਡਲੈਂਡ ਪਰਮਜੀਤ ਕੌਰ ਰੰਗੀ ਵੈਕਾਵਿਲ ਜਰਨੈਲ ਸਿੰਘ ਜੌਹਲ ਲਿਨਵੁੱਡ ਗੁਰਪਾਲ ਸਿੰਘ ਸੋਹਲ ਕਲੋਵਿਸ GN ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼ ਆਇਲ ਚੇਂਜ ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ ਤੇ ਖਰੀਦ ਸਕਦੇ ਹੋ ਸੈਂਟਰਨੈਲਾ ਮਡੇਰਾ ਦੇ ਵਿੱਚ ਲੋਕੇਸ਼ਨ ਨੇ ਕਾਲ ਕਰ ਸਕਦੇ ਹੋ ਨਿਮਾ ਸੋਹਤਾ 209 270 ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਜਿਹੜੇ ਕਿ ਤੁਹਾਨੂੰ ਟਰੱਕ ਚਲਾਉਣ ਦੀ ਸਿਖਲਾਈ ਵਧੀਆ ਢੰਗ ਦੇ ਨਾਲ ਦਿੰਦੇ ਹਨ ਕਾਲ ਜੀ ਤੇ 12559 ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਕਾਲ ਅਟਰਨੀ ਜੇ ਟੇਰਕੀਆਣਾ 4159090503 ਇਹਨਾਂ ਸਾਰਿਆਂ ਦਾ ਧੰਨਵਾਦ ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ ਮਿੰਟੂ ਜੀ ਕਰੀਏ ਗੱਲਬਾਤ ਦਾ ਸਿਲਸਿਲਾ ਸ਼ੁਰੂ ਮੁੱਖ ਮੰਤਰੀ ਚੰਨੀ ਤੇ ਸੋਨੂ ਸੂਦ ਦੀ ਮੁਲਾਕਾਤ ਨੇ ਛੇੜ ਦਿੱਤੀ ਨਵੀਂ ਚਰਚਾ ਤਾਂ ਇਹ ਚੱਲਣ ਦੀ ਸੀ ਵੀ ਸ਼ਾਇਦ ਸੂਦ ਨੇ ਆਮ ਆਦਮੀ ਪਾਰਟੀ 'ਚ ਜਾਣਾ ਸੂਦ ਵੀ ਇਹ ਲੱਗਦਾ ਕਿ ਕਿਤੇ ਸੂਤ ਹੀ ਲਾਉਂਦਾ ਤੇ ਵੈਸੇ ਵੀ ਆਪਾਂ ਕਹਿੰਦੇ ਹੁੰਦੇ ਆ ਕਿ ਸੂਤ ਭਰ ਦਾ ਫਰਕ ਰਹਿ ਗਿਆ ਕਿਤੇ ਇਹ ਨਾ ਹੋਵੇ ਕਿ ਇਹ ਸੂਤ ਕਰਦੇ ਰਹੇ ਤੇ ਸੂਦ ਕਹੇ ਕਿ ਮੇਰਾ ਤੁਹਾਡੇ ਨਾਲ ਸੂਤ ਭਰ ਦਾ ਫਰਕ ਰਹਿ ਗਿਆ ਭਾਈ ਹੁਣ ਉਧਰ ਆ ਤਾਂ ਖੈਰ ਦੇਖੋ ਗੱਲ ਇਹ ਆ ਕਿ ਹਾਲ ਦੀ ਘੜੀ ਆਪਾਂ ਪੁਸ਼ਟੀ ਕੁਛ ਨਹੀਂ ਕਰ ਸਕਦੇ ਕਿਉਂਕਿ ਜਿਹੜੀ ਉਹ ਚਰਚਾ ਚੱਲਦੀ ਪਈ ਸੀਗੀ ਮੋਗੇ ਫੇਰੀ ਵਾਲੀ ਦੇਖੋ ਇਤਫਾਕਨ ਉਹ ਇਹਨਾਂ ਨੇ ਫੇਰੀ ਰੱਦ ਕਰ ਦਿੱਤੀ 14 ਵਾਲੀ ਕੁਛ ਨਾ ਕੁਛ ਤੇ ਸੀ ਨਾ ਹੁਣ ਮੇਰੀ ਪੂਰੀ ਆਪਾਂ ਮਨੋਕਲਪਤ ਗੱਲ ਨਹੀਂ ਸੀ ਕੀਤੀ 14 ਵਾਲੀ ਫੇਰੀ ਇਹਨਾਂ ਨੇ ਅੱਜ ਰੱਦ ਐਲਾਨ ਦਿੱਤੀ ਆ ਇਹਦਾ ਮਤਲਬ ਆ ਕਿ ਜੋ ਅੱਜ ਦੇਰ ਸ਼ਾਮ ਨੂੰ ਇਹ ਸਾਰਾ ਦ੍ਰਿਸ਼ਟਾਂਤ ਬਦਲ ਗਿਆ ਸਿਆਸੀ ਧਰਾਤਲ ਤੇ ਜਿਹੜੀ ਇਹ ਮੁਲਾਕਾਤ ਹੋਈ ਇੱਕ ਚੰਡੀਗੜ੍ਹ ਦੇ ਬਹੁਤ ਵੱਡੇ ਹੋਟਲ ਦੇ ਵਿੱਚ ਤਾਂ ਉਸ ਤੋਂ ਬਾਅਦ ਕਿਤੇ ਨਾ ਕਿਤੇ ਫੈਸਲਾ ਲਿਆ ਗਿਆ ਹੋ ਸਕਦਾ ਹੈ ਕਿਉਂਕਿ ਰਾਜਨੀਤੀ 'ਚ ਹੋ ਸਕਦਾ ਹੈ ਨਾ ਬੇਸ਼ੱਕ ਕੁਐਸਚਨ ਮਾਰਕ ਆ ਸੋ ਉਹ ਜਿਹੜੀ ਮੋਗੇ ਵਾਲੀ ਫੇਰੀ ਸੀਗੀ ਉਹ ਇਹਨਾਂ ਨੇ ਕਿਤੇ ਨਾ ਕਿਤੇ ਰੱਦ ਕਰ ਦਿੱਤੀ ਹੈ ਸ਼ਾਇਦ ਇਹ ਸੋਚ ਕੇ ਕਿ ਜੋ ਮੰਤਵ ਰੱਖਿਆ ਸੀਗਾ ਉਹ ਮੰਤਵ ਤੇ ਪੂਰਾ ਨਹੀਂ ਹੋ ਰਿਹਾ ਤਾਂ ਕਿਤੇ ਉਹ ਮੰਤਵ ਇਸ ਮੁਲਾਕਾਤ ਦੇ ਨਾਲ ਤੇ ਨਹੀਂ ਜੁੜਿਆ ਵੱਡੇ ਸਵਾਲ ਆ ਕਿਉਂਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਸੋਨੂ ਸੂਦ ਦੀ ਸਟੇਟਮੈਂਟ ਹਾਲਾਂਕਿ ਇਹ ਵੀ ਦੱਸਿਆ ਸੀਗਾ ਕਿ ਜਿਹੜੀ ਬੀਬੀ ਮਾਲਵਿਕਾ ਹੈ ਇਹਨਾਂ ਦੀ ਸਿਸਟਰ ਹੈ ਜਿਹੜੀ ਸੋਨੂ ਸੂਦ ਹੋਰਾਂ ਦੀ ਬੀਬੀ ਮਾਲਵਿਕਾ ਦੇ ਨਾਲ ਕਾਂਗਰਸ ਪਹਿਲਾਂ ਹੀ ਇਨ ਟੱਚ ਸੀ ਕਿਤੇ ਨਾ ਕਿਤੇ ਇਹ ਚਰਚਾ ਚੱਲ ਰਹੀ ਸੀਗੀ ਕਿ ਮੋਗੇ ਤੋਂ ਸ਼ਾਮਲ ਕੀਤਾ ਜਾ ਸਕਦਾ ਆ ਉਹਨਾਂ ਦੇ ਕਹਿ ਲਓ ਕਿ ਦੋਨਾਂ ਹੱਥਾਂ 'ਚ ਹੀ ਲੱਡੂ ਨੇ ਸੂਦ ਫੈਮਿਲੀ ਦੇ ਤਾਂ ਬਹਰਹਾਲ ਇਹਨਾਂ ਨੇ ਤੁਹਾਨੂੰ ਯਾਦ ਹੋਣਾ ਆਮ ਆਦਮੀ ਪਾਰਟੀ ਵਾਲਿਆਂ ਨੇ ਐਂਬੈਸਡਰ ਬਣਾਇਆ ਸੀ ਇੱਕ ਮੁਹਿੰਮ ਦਾ ਉਸ ਤੋਂ ਬਾਅਦ ਛਾਪੇਮਾਰੀ ਵੀ ਹੋਈ ਆ ਤਾਂ ਕੁੱਲ ਮਿਲਾ ਕੇ ਕਹਿ ਸਕਦੇ ਆ ਕਿ ਇਹ ਜਿਹੜੀ ਮੁਲਾਕਾਤ ਹੋਈ ਆ ਇਹ ਨਹੀਂ ਹੈ ਕਿ ਸੋਨੂ ਸੂਦ ਨੇ ਮੁਲਾਕਾਤ ਕੀਤੀ ਔਰ ਉਸ ਤੋਂ ਬਾਅਦ ਉਹ ਗਾਂ ਨੂੰ ਕਿਤੇ ਨਿਕਲ ਗਿਆ ਹਿਮਾਚਲ ਜਾਂ ਕਸ਼ਮੀਰ ਦੇ ਵਿੱਚ ਜਾਂ ਪਿੱਛੇ ਮੁੜ ਗਿਆ ਉਹ ਐਸਾ ਨਹੀਂ ਹੋਇਆ ਇੱਕ ਚੈਨਲ ਨੇ ਦਾਅਵਾ ਕੀਤਾ ਕਿ ਸੋਨੂ ਸੂਦ ਮੋਗੇ ਆ ਗਿਆ ਪਰ ਕਮਾਲ ਦੀ ਗੱਲ ਇਹ ਹੈ ਕਿ 2-3 ਦਿਨ ਇੱਥੇ ਠਹਿਰਣ ਦਾ ਪ੍ਰੋਗਰਾਮ ਹੈ ਸੋਨੂ ਸੂਦ ਦਾ ਹਾਲਾਂਕਿ ਆਫੀਸ਼ੀਅਲੀ ਕੋਈ ਪ੍ਰੋਗਰਾਮ ਨਹੀਂ ਹੈ ਆਪਣੇ ਕੋਲ ਜਿਹੜਾ ਆਪਾਂ ਇਹ ਕਹਿ ਸਕੀਏ ਕਿ ਇੱਥੇ ਜੇ ਇੰਨੇ ਦਿਨ ਰਹਿਣਾ ਇੱਥੇ ਜੇ ਇੰਨੇ ਦਿਨ ਰਹਿਣਾ ਪਰ ਇੱਕ ਵੱਡੀ ਗੱਲ ਕਹੀ ਜਾ ਰਹੀ ਆ ਕਿ ਸੋਨੂ ਸੂਦ ਮੋਗੇ ਠਹਿਰਨ ਦਾ ਪ੍ਰੋਗਰਾਮ ਬਣਾ ਕੇ ਆਏ ਨੇ ਤੇ ਇਹਦਾ ਮਤਲਬ ਕਿ ਜੇ 2-3 ਦਿਨ ਉਹ ਠਹਿਰਦੇ ਆ ਤਾਂ ਫੇਰ ਕੁਛ ਨਾ ਕੁਛ ਹੋ ਸਕਦਾ ਸਿਆਸੀ ਤੌਰ ਤੇ ਬਾਕੀ ਜੋ ਮਰਜ਼ੀ ਹੈ ਅਫਸਾਨਾ ਤੇ ਇੱਕ ਮਿਲ ਹੀ ਗਿਆ ਨਾ ਉਹ ਕਿਸੇ ਨੇ ਕਿਹਾ ਸੀ ਤੇਰਾ ਅਫਸਾਨਾ ਸ਼ੇਡ ਕਰ ਕੋਈ आज जागेगा रात भर कोई रात भर जागेगा कौन ਜਿਹੜਾ ਕੋਈ ਉਮੀਦ ਲਾਈ ਬੈਠਾ ਸੀਗਾ ਕਿ ਸ਼ਾਇਦ ਸੋਨੂ ਸੂਦ ਸਾਡੇ ਬੰਨੀ ਆ ਜਾਏਗਾ ਜਾਂ ਸਾਡੀ ਸਪੋਰਟ ਕਰੇਗਾ ਪਰ ਮਾਮਲਾ ਜਿਹੜਾ ਉਹ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਫਿਲਮ ਘੁਮਾ ਕੇ ਸਾਰੀ ਫਿਲਮ ਪੁੱਠੀ ਘੁਮਾ ਦਿੱਤੀ ਹੈ ਤਾਂ ਮਾਮਲਾ ਵੀ ਪੁੱਠਾ ਕਰ ਦਿੱਤਾ ਹੈ ਜੀ ਨਜ਼ਰਾਂ ਬੜੀਆਂ ਨੇ ਵੇਖੋ ਹੁੰਦਾ ਕੀ ਹੈ ਇੱਥੇ ਆਪ ਦੇ ਉਮੀਦਵਾਰਾਂ ਦੀ ਪਹਿਲੀ ਲਿਸਟ ਕੀਤੀ ਗਈ ਜੀ ਜਾਰੀ ਕੌਣ ਹੈਗਾ ਤੇ ਕੌਣ ਨਹੀਂ ਇਹ ਲਿਸਟ ਵੀ ਪਹਿਲੀ ਹੈ ਤੇ ਇਹੋ ਜਿਹੀ ਲਿਸਟ ਵੀ ਪਹਿਲੀ ਹੈ ਕਿ ਜਦੋਂ ਆਪਣੇ ਬੰਦੇ ਭੱਜਣ ਤੋਂ ਰੋਕਣ ਵਾਸਤੇ ਇੱਕ ਲਿਸਟ ਜਾਰੀ ਕਰਨੀ ਪਈ ਹੋਵੇ ਸਹੀ ਤੁਹਾਨੂੰ ਪਤਾ ਹੀ ਹੈ ਜਿਸ ਤਰ੍ਹਾਂ ਜੱਗਾ ਜੀ ਨੇ ਕੱਲ ਚਾਂਦ ਚਾੜਿਆ
ਉਹ ਤਾਂ ਮੈਂ ਕਹਿੰਦਾ ਕਿ ਇਤਿਹਾਸ ਹੀ ਬਦਲ ਗਿਆ, ਇਤਿਹਾਸ ਹੀ, ਕਿਉਂਕਿ ਵੇਖੋ ਇਹਨਾਂ ਨੇ ਨਾ ਐਂਟੀ ਡਿਫੈਕਸ਼ਨ ਲਾਅ ਦੇ ਜਿਹੜੇ ਮਤਲਬ ਕਿ ਰੂਲ ਹੁੰਦੇ ਆ, ਜੀ ਇਹਨਾਂ ਨੇ ਅੱਜ ਤੱਕ ਹਿਸਾਬ ਲਾ ਲਓ ਕਿ 36 ਸਾਲਾਂ ਦੇ ਵਿੱਚ ਉਹ ਨੋਟੀਫਾਈਡ ਨਹੀਂ ਸਨ ਕੀਤੇ, ਤੇ ਇਤਫਾਕਨ ਹਾਲੇ ਕੁਝ ਮਿੰਟ ਪਹਿਲਾਂ ਹੀ ਉਹ ਨੋਟੀਫਾਈਡ ਹੋਏ ਸੀਗੇ, ਤਾਂ ਐਂਟੀ ਡਿਫੈਕਸ਼ਨ ਲਾਅ ਦੀਆਂ ਜੱਗਾ ਜੀ ਨੇ ਧੱਜੀਆਂ ਉਡਾ ਦਿੱਤੀਆਂ ਉੱਥੇ। ਕਹਿ ਲਓ ਕਿ ਜੱਗਾ ਸਿੱਧਾ ਹੀ ਚੰਨੀ ਦੇ ਜੱਫੇ 'ਚ ਜਾ ਵੱਜਾ। ਜੱਫੀ ਪਾ ਲਈ ਤੁਸੀਂ, ਰਾਹੁਲ ਗਾਂਧੀ ਵਾਲੀ ਜੱਫੀ ਵੇਖੀ ਹੋਣੀ ਹੈ ਨਾ, ਕਿਵੇਂ ਜਾ ਕੇ ਨਰਿੰਦਰ ਮੋਦੀ ਨੂੰ ਚੰਬੜ ਗਿਆ ਸੀਗਾ, ਚੰਬੜ ਹੀ ਗਿਆ ਸੀ, ਕਹਿੰਦੇ ਇਹਨੇ ਪਾ ਲਿਆ ਜੱਫਾ ਜਾ ਕੇ, ਇਹਨੂੰ ਕਹਿੰਦੇ ਧੱਕੇ ਨਾਲ ਜੱਫੀ। ਸੋ ਉਹ ਚੰਬੜ ਗਿਆ ਸੀ। ਉਸੇ ਤਰ੍ਹਾਂ ਹੀ ਜੱਗਾ ਜੀ ਨੇ ਜਿਹੜਾ ਕੱਲ ਝਟਕਾ ਦਿੱਤਾ ਆਮ ਆਦਮੀ ਪਾਰਟੀ ਨੂੰ, ਕਿਤੇ ਨਾ ਕਿਤੇ ਉਹਦੇ ਤੋਂ ਇਹ ਜਾਗੇ ਆ ਕਿ ਇਹ ਨਾ ਹੋਵੇ ਕਿ ਅਸੀਂ ਅੱਗੇ ਵੀ 117 ਕਰਦੇ ਕਰਦੇ ਬਿਲਕੁਲ ਆਪਦੀ ਬਾਟੀ ਮੁੱਢੀ ਮਰਵਾ ਬੈਠੇ ਸਾਂ ਤੇ ਮਸੀਂ ਮੁੱਖ ਵਿਰੋਧੀ ਧਿਰ ਜਿਹੜੀ ਆ ਉਹ ਬਣੇ ਸੀਗੇ, ਤਾਂ ਕਿਤੇ ਐਤਕੀ ਜਿਹੜੇ ਹੈਗੇ ਆ ਸਾਡੇ ਕੋਲ ਉਹ ਸਾਰੇ ਦੇ ਸਾਰੇ ਨਾ ਗੁਆ ਬਈਏ। ਤਾਂ ਬਹਰਹਾਲ ਇਹਨਾਂ ਨੇ 10 ਸਿਟਿੰਗ ਐਮਐਲਏਸ ਦੀ ਜਿਹੜੀ ਸੂਚੀ ਆ ਉਹ ਜਾਰੀ ਕਰ ਦਿੱਤੀ ਆ। ਇਹੀ ਚੀਜ਼ ਹੈਰਾਨ ਕਰਦੀ ਹੈ ਨਾ ਕਿ 10 ਸਿਟਿੰਗ ਐਮਐਲਏਸ ਦੀ, ਕਿਸੇ ਹੋਰ ਹਲਕੇ ਦੀ ਇਹਨਾਂ ਨੇ ਹਾਲ ਦੀ ਘੜੀ ਕੋਈ ਸੂਚੀ ਜਾਰੀ ਨਹੀਂ ਕੀਤੀ, ਕੋਈ ਐਲਾਨ ਨਹੀਂ ਕੀਤਾ। ਤਾਂ ਇਹਦੇ ਵਿੱਚ ਜੇ ਇੱਕ ਦਿਲਚਸਪ ਚੀਜ਼ ਵੇਖੀਏ, ਇਹਨਾਂ ਦੇ ਵਿੱਚ ਜਿਹੜੇ ਵੈਸੇ ਤੇ ਚਲੇ ਵੀ ਗਏ ਆ, ਉਹ ਨਾ ਜਾਣ ਵਾਲਿਆਂ ਦਾ ਤਾਂ ਕੀ ਹੁਣ ਜ਼ਿਕਰ ਕਰਨਾ, ਕਮਾਲੂ ਹੋਰੀ ਕਮਾਲ ਕਰ ਗਏ। ਇਹਦੇ ਵਿੱਚ ਗੜਸ਼ੰਕਰ ਤੋਂ ਜਿਹੜੇ ਜੇ.ਕੇ. ਰੋੜੀ, ਜੈ ਕਿਸ਼ਨ ਰੋੜੀ, ਜਗਰਾਉਂ ਤੋਂ ਬੀਬੀ ਸਰਬਜੀਤ ਕੌਰ ਮਾਣੂਕੇ, ਨਿਹਾਲ ਸਿੰਘ ਵਾਲਾ ਤੋਂ ਮਨਜੀਤ, ਬਿਲਾਸਪੁਰ, ਕੋਟਕਪੂਰਾ ਤੋਂ ਸੰਧਵਾ ਸਾਹਿਬ, ਤਲਵੰਡੀ ਸਾਬੋ ਤੋਂ ਬਲਜਿੰਦਰ ਕੌਰ ਜੀ, ਬੁਢਲਾਡਾ ਤੋਂ ਪ੍ਰਿੰਸੀਪਲ ਬੁੱਧਰਾਮ ਜੀ, ਦੜਵਾ ਤੋਂ ਹਰਪਾਲ ਸਿੰਘ ਚੀਮਾ, ਸੁਨਾਮ ਤੋਂ ਅਮਨ ਅਰੋੜਾ, ਬਰਨਾਲਾ ਤੋਂ ਮੀਤ ਹੇਅਰ, ਤੇ ਫਿਰ ਲਾਸਟ ਦੇ ਵਿੱਚ ਮਹਿਲ ਕਲਾਂ ਤੋਂ ਕੁਲਵੰਤ ਪੰਡੋਰੀ। ਪਰ ਇੱਕ ਇੰਟਰਸਟਿੰਗ ਚੀਜ਼ ਜਿਹੜੀ ਹੈ ਕਿ ਸੰਦੋਆ ਦਾ ਨਾਮ ਨਹੀਂ ਹੈ ਇਹਦੇ ਵਿੱਚ ਜੀ, ਜਿਹੜੇ ਇਹਨਾਂ ਦੇ ਨਾਲ ਆ ਗਏ ਸਨ ਵਾਪਸ। ਤੁਹਾਨੂੰ ਪਤਾ ਹੀ ਹੈ ਸਭ ਨੂੰ ਕਿ ਉਹਨਾਂ ਨੇ ਵੀ ਗੇੜਾ ਜਿਹਾ ਘੱਤਿਆ ਸੀਗਾ, ਦੇ ਕੇ ਗੇੜਾ, ਉਹ ਜਿਵੇਂ ਗਾਣਾ ਸੀ ਨਾ, ਦੇ ਦੇ ਗੇੜਾ ਸ਼ੌਂਕ ਦਾ ਨਾਨੇ ਗੋਰੀ, ਇੱਥੇ ਤੇ ਪਤਾ ਨਹੀਂ ਕਿੰਨੇ ਕੁ ਗੇੜੇ ਦੇ ਦਿੱਤੇ ਗਏ ਨੇ। ਤਾਂ ਉਹਨਾਂ ਦਾ ਨਾਮ ਨਹੀਂ, ਇਹਦਾ ਮਤਲਬ ਹੈ ਕਿ ਸੰਦੋਆ ਬਾਰੇ ਤੇ ਕਨਫਰਮ ਹੈ ਉਹਨਾਂ ਨੂੰ ਕਿ ਜੇ ਉਹ ਸਾਹਿਬ ਰਹੇ ਤਦ ਵੀ ਕੁਛ ਨਹੀਂ ਵਟਿਆ ਜਾਣਾ, ਤੇ ਜੇ ਉਹ ਜਾਂਦੇ ਤੇ ਤਦ ਵੀ ਕੁਛ ਨਹੀਂ ਫਰਕ ਨਹੀਂ ਪੈਣਾ। ਸੋ ਇਸ ਕਰਕੇ ਮੈਨੂੰ ਲੱਗਦਾ ਕਿ ਸੰਦੋਆ ਸਾਹਿਬ ਵਾਲਾ ਉਹਨਾਂ ਨੇ ਸੋਚ ਵਿਚਾਰ ਕੇ ਫੈਸਲਾ ਲੈ ਲਿਆ। ਤਾਂ ਇਹ ਜਿਹੜੇ 10 ਨੇ, ਹੁਣ ਤੁਸੀਂ ਆਪੋ ਆਪਣੇ ਪੱਧਰ ਤੇ ਦੇਖ ਲਿਓ ਕਿ ਇਹਨਾਂ ਦੇ ਵਿੱਚੋਂ ਜਿੱਤਣ ਦੀ ਉਮੀਦ ਕਿੰਨੇ ਕੁ ਰੱਖਦੇ ਆ, ਹਾਰਨ ਦੀ ਉਮੀਦ ਕਿੰਨੀ ਕੁ ਰੱਖਦੇ ਆ, ਉਹ ਕਹਿਣਾ ਹਾਲ ਦੀ ਘੜੀ ਔਖਾ ਆ। ਪਰ ਹਾਲੇ ਵੀ ਕਿਤੇ ਨਾ ਕਿਤੇ ਵੇਖੋ ਕਿਹੋ ਜਿਹਾ ਮਾਹੌਲ ਚੱਲਦਾ ਪਿਆ ਰਾਜਨੀਤਿਕ ਸਰਦਲ ਤੇ ਜਿਹੜੀ ਇਹ ਬਸਾਤ ਵਿਸ਼ੀ ਹੈ, ਇਹਦੇ ਵਿੱਚ ਕਿਸ ਤਰ੍ਹਾਂ ਸ਼ਹਿ ਮਾਤ ਦੀ ਖੇਡ ਚੱਲਦੀ ਪਈ ਆ। ਕੁਝ ਦਾਅਵੇ ਇਹੋ ਜਿਹੇ ਨੇ ਕਿ ਹਾਲੇ ਵੀ ਟਿਕਟ ਤੋਂ ਬਾਅਦ ਵੀ ਮਤਲਬ ਕਿ ਕੁਝ ਲੋਕ ਜਿਹੜੇ ਆ ਪਾਰਟੀ ਛੱਡ ਸਕਦੇ ਆ। ਹਾਲੇ ਵੀ ਇੱਕ ਅਫਵਾਹ ਹੈ ਜਾਂ ਕਹਿ ਲਓ ਕਿ ਉੜਦੀ ਖਬਰ ਆ। ਪਰ ਹੁਣ ਦੇਖੋ ਕੀ ਬਣਦਾ ਕੀ ਨਹੀਂ ਬਣਦਾ। ਤਾਂ ਬਹਰਹਾਲ ਇਹਨਾਂ ਨੇ ਇੱਕ ਵੱਡਾ ਫੈਸਲਾ ਲਿਆ ਕਿ 10 ਸਿਟਿੰਗ ਐਮਐਲਏਸ ਦੀ ਟਿਕਟ ਇਹਨਾਂ ਨੇ ਘੱਟੋ ਘੱਟ ਖਰੀ ਕਰਕੇ ਮੈਸੇਜ ਜ਼ਰੂਰ ਦਿੱਤਾ ਕਿ ਭਾਈ ਰੁਕ ਜਾਇਓ, ਠਹਿਰ ਜਾਇਓ, ਬੜਾ ਕੁਝ ਤੁਹਾਨੂੰ ਦਿੱਤਾ ਤੇ ਆਉਣ ਵਾਲੇ ਸਮੇਂ ਵਿੱਚ ਵੀ ਦੇਵਾਂਗੇ। ਜੀ, ਉਦਾਂ ਵੈਸੇ ਮਿੰਟੂ ਜੀ 5 ਸਾਲਾਂ ਨੇ ਇਹ ਸਾਰੇ ਹੀ ਜਿਹੜੇ ਆ ਲੀਡਰ ਆਮ ਆਦਮੀ ਪਾਰਟੀ ਵਾਲੇ ਜਿਹੜੇ ਆ ਜਿੱਤੇ ਵੀ ਆ, ਉਹਨਾਂ ਨੂੰ ਫਿਰ ਘਾਕ ਸਿਆਸਤਦਾਨ ਬਣਾ ਹੀ ਦਿੱਤਾ ਲੱਗਦਾ। ਹਾਂਜੀ, ਇਹਨੂੰ ਹੁਣ ਕੀ ਕਹੀਏ, ਉਹ ਗੁਰਦਾਸ ਮਾਨ ਦਾ ਇੱਕ ਗਾਣਾ ਸੀ ਨਾ, ਤੈਨੂੰ ਫੇਲ ਕਹੀਏ ਜਾਂ ਪਾਸ। ਹੁਣ ਇੱਥੇ ਇਹਨਾਂ ਨੂੰ ਕੀ ਕਹੀਏ, ਫਿਰ ਇਹਨਾਂ ਨੂੰ ਕੀ ਕਹੀਏ ਵੀ ਇਹਨਾਂ ਨੇ ਭੋਲੇ ਭਾਲੇ ਲੋਕਾਂ ਨੂੰ ਠੀਕ ਆ ਬਣਾ ਦਿੱਤਾ ਤੇ ਮੁੜ ਕੇ ਇਹਨੇ ਜੋਗਾ ਕਰਤਾ ਕਿ ਹੁਣ ਗਾਂ ਤੁਸੀਂ ਖੇਡੀ ਜਾਓ ਇਸ ਤਰ੍ਹਾਂ। ਜਾਂ ਫਿਰ ਇਹ ਕਹੀਏ ਕਿ ਤੁਸੀਂ ਉਹ ਜਿਹੜੇ ਬੰਦੇ ਆਪਣੀਆਂ ਟਿਕਟਾਂ ਤੋਂ ਜਿਤਾਏ ਆ, ਤੁਸੀਂ ਉਹਨਾਂ ਨੂੰ ਸਹੀ ਢੰਗ ਦੇ ਨਾਲ ਸਿਧਾਂਤਵਾਦੀ ਰਾਜਨੀਤੀ ਆਪਾਂ ਜਿਹਨੂੰ ਕਹਿੰਦੇ ਆ ਕਿ ਉਹ ਨਹੀਂ ਸਿਖਾ ਪਾਏ। ਇਹਨੂੰ ਕੀ ਕਹੀਏ ਫਿਰ? ਜੇ ਆਪਾਂ ਇਹ ਕਹਿੰਦੇ ਆ ਕਿ ਵਾਕਈ ਚਤੁਰ ਚਲਾਕ ਕਰ ਦਿੱਤੇ ਆ ਤਦ ਵੀ, ਤੇ ਜੇ ਆਪਾਂ ਇਹ ਸੋਚੀਏ ਕਿ ਇਹਨਾਂ ਨੇ ਸਭ ਕੁਝ ਦੇ ਕੇ ਇੱਕ ਐਮਐਲਏ ਆ ਜਿਹੜਾ 5 ਸਾਲ ਦੇ ਵਿੱਚ ਬਹੁਤ ਕੁਝ ਹਾਸਲ ਕਰ ਲੈਂਦਾ, ਜੇ ਉਹਨੇ ਕੰਮ ਕੀਤਾ ਹੋਵੇ। ਇੱਥੇ ਆਜ਼ਾਦ ਵੀ ਲੋਕ ਜਿਹੜੇ ਆ ਉਹ ਕਈ ਟਰਮਾਂ ਜਿੱਤਦੇ ਆ ਜੀ ਲਗਾਤਾਰ।
ਜੇ ਕਿਸੇ ਨੇ ਕੰਮ ਕੀਤਾ ਹੋਵੇ ਉਹਨੂੰ ਲੋੜ ਹੀ ਨਹੀਂ ਹੁੰਦੀ ਪਾਰਟੀ ਦੀ। ਤਾਂ ਇੱਥੇ ਤਾਂ 5 ਸਾਲ ਤੁਸੀਂ ਕੰਮ ਕਰ ਲਿਆ, ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਆਪਣੇ 5 ਸਾਲਾਂ ਦੇ ਕੀਤੇ ਕੰਮ ਤੇ ਰਤਾ ਵੀ ਯਕੀਨ ਨਹੀਂ ਹੈ, ਰਤਾ ਵੀ ਇਤਬਾਰ ਨਹੀਂ ਹੈ, ਤੁਸੀਂ ਜਾਣਾ ਹੀ ਜਾਣਾ। ਔਰ ਦੂਜੀ ਹੈ ਕਿ ਤੁਸੀਂ ਝੂਠ ਕਹਿੰਦੇ ਸੀਗੇ ਜਦੋਂ ਤੁਸੀਂ ਕਹਿੰਦੇ ਸੀ ਆਮ ਆਦਮੀ ਪਾਰਟੀ ਇਹ ਆ, ਆਮ ਆਦਮੀ ਪਾਰਟੀ ਉਹ ਆ, ਕੇਜਰੀਵਾਲ ਚੋਂ ਸਾਨੂੰ ਇਨਕਲਾਬ ਹੈ ਨਾ ਜਿਹੜਾ, ਉਹ ਫੁੱਟ ਕੇ ਆਉਂਦਾ ਦੀਦਾ ਆ। ਦਾ ਮਤਲਬ ਹੈ ਕਿ ਤੁਹਾਡੀ ਨੀਅਤ ਫਟ ਗਈ, ਨੀਅਤ ਤੁਹਾਡੀ ਜਿਹੜੀ ਹੈ ਫੁੱਟ ਗਈ। ਮੈਂ ਕੋਈ ਕੇਜਰੀਵਾਲ ਹੋਰਾਂ ਦੀ ਵਕਾਲਤ ਨਹੀਂ ਕਰ ਰਿਹਾ, ਪਰ ਪਾਰਟੀ ਬਹੁਤ ਕੁਛ ਹੁੰਦੀ ਹੈ, ਤੁਸੀਂ ਇੱਕੋ ਝਟਕੇ ਦੇ ਵਿੱਚ ਛੱਡ ਕੇ ਭੱਜ ਰਹੇ ਹੋ। ਔਰ ਸਾਫ਼ ਤੌਰ ਤੇ ਨਜ਼ਰ ਆ ਰਿਹਾ ਹੈ ਕਿ ਇਸ ਵੇਲੇ ਤੁਹਾਨੂੰ ਗਰਜ਼ ਕਿਹੜੀ ਆ। ਤੁਹਾਨੂੰ ਜਦੋਂ ਮਤਲਬ ਕਿ ਇੱਥੇ ਜਿਹੜੇ ਹੈਗੇ ਸੀਗੇ ਆਪਾਂ ਦੇਖੀਏ ਸੁੱਚਾ ਸਿੰਘ ਛੋਟੇਪੁਰ ਵਰਗੇ, ਡਾਕਟਰ ਧਰਮਵੀਰ ਗਾਂਧੀ ਵਰਗੇ, ਡਾਕਟਰ ਦਲਜੀਤ ਸਿੰਘ ਵਰਗੇ, ਸੁਮੇਲ ਸਿੱਧੂ ਵਰਗੇ ਜਦੋਂ ਝਟਕਾਏ ਗਏ ਤੁਹਾਨੂੰ ਪਤਾ ਹੀ ਨਹੀਂ ਲੱਗਿਆ। ਅੱਜ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੀ ਗੱਲ ਹੀ ਨਹੀਂ ਕਰਦੇ। ਜਿੱਦਾਂ ਨਾ ਅਰਵਿੰਦ ਕੇਜਰੀਵਾਲ ਪਾਣੀ ਦੇ ਮੁੱਦੇ ਤੇ ਇੱਥੇ ਕੁਝ ਹੋਰ ਕਹਿ ਕੇ ਹਰਿਆਣੇ 'ਚ ਕੁਝ ਜਾ ਕੇ ਹੋਰ ਕਹਿੰਦਾ ਸੀ, ਤੁਹਾਨੂੰ ਪਤਾ ਹੀ ਨਹੀਂ ਲੱਗਿਆ। ਸੋ ਇਹ ਬਿਲਕੁਲ ਕਹਿ ਲਈਏ ਕਿ ਇਹ ਜਿਹੜੀ ਛਲ ਦੀ ਕਪਟ ਦੀ ਰਾਜਨੀਤੀ ਚੱਲਦੀ ਆ, ਇਹ ਬਿਲਕੁਲ ਅਸੀਂ ਕਹਿ ਸਕਦੇ ਆਮ ਆਦਮੀ ਪਾਰਟੀ ਦੀ ਪ੍ਰਾਪਤੀ ਆ ਕਿ ਇਸ ਮਜ਼ਮੇ ਦੇ ਵਿੱਚ ਉਹਨਾਂ ਨੇ 8-10 ਜਿਹੜੇ ਆ ਉਹ ਹੋਰ ਵੀ ਖਿਡਾਰੀ ਉਤਾਰ ਦਿੱਤੇ ਆ ਲਿਆ ਕੇ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰੀਏ, ਸੁਖਬੀਰ ਸਿੰਘ ਬਾਦਲ ਨੂੰ ਫਸਾਉਣ ਦੀ ਰਚੀ ਜਾ ਰਹੀ ਹੈ ਸਾਜ਼ਿਸ਼, ਅਕਾਲੀ ਦਲ ਨੇ ਇਹ ਦਾਅਵਾ ਕੀਤਾ। ਹਾਂਜੀ ਦੇਖੋ, ਇਹਨਾਂ ਨੇ ਅੱਜ ਪ੍ਰੈਸ ਕਾਨਫਰੰਸ ਕੀਤੀ ਹੈ। ਵੈਸੇ ਇਹ ਗੱਲ ਜਿਹੜੀ ਆ ਉਹ ਪਿਛਲੇ ਹਫਤੇ ਵੀ ਇਹਨਾਂ ਨੇ ਕੀਤੀ ਸੀਗੀ ਕਿ ਸਾਨੂੰ ਪੱਕੀਆਂ ਕਨਸੂਹਾਂ ਨੇ, ਸਾਨੂੰ ਪੱਕੀਆਂ ਰਿਪੋਰਟਾਂ ਨੇ, ਉਹ ਜਿਵੇਂ ਗਾਣਾ ਸੀਗਾ ਨਾ, ਸਾਨੂੰ ਪੱਕੀਆਂ ਰਿਪੋਰਟਾਂ ਨੇ। ਤਾਂ ਇਹ ਕਹਿੰਦੇ ਆ ਕਿ ਸਾਨੂੰ ਪੱਕੀਆਂ ਰਿਪੋਰਟਾਂ ਨੇ ਕਿ ਮੀਟਿੰਗਾਂ ਕੀਤੀਆਂ ਜਾ ਰਹੀਆਂ ਰਾਜ ਭਵਨ ਦੇ ਗੈਸਟ ਹਾਊਸ ਦੇ ਵਿੱਚ ਕਿ ਸੁਖਬੀਰ ਸਿੰਘ ਬਾਦਲ ਨੂੰ ਅਰੈਸਟ ਕੀਤਾ ਜਾਵੇ। ਮਤਲਬ ਕਿ ਨਿੱਜੀ ਜਿੱਦਾਂ ਹੁੰਦੇ ਹੀ ਆ ਮਫਾਦ ਹੁੰਦੇ ਆ, ਤਾਂ ਉਸੇ ਤਰ੍ਹਾਂ ਪਾਰਟੀਆਂ ਦੇ ਵੀ ਮਫਾਦ ਹੁੰਦੇ ਆ ਕਿ ਪਾਰਟੀਆਂ ਦੇ ਏਜੰਡੇ ਵਾਸਤੇ ਜਾਂ ਸਿਆਸੀ ਏਜੰਡੇ ਵਾਸਤੇ ਸੁਖਬੀਰ ਸਿੰਘ ਬਾਦਲ ਦੀ ਅਰੈਸਟ ਪਾਈ ਜਾ ਸਕਦੀ ਆ। ਇਹਦਾ ਇੱਕ ਹੋਰ ਵੀ ਸੰਕੇਤ ਮਿਲ ਗਿਆ ਅੱਜ। ਸੁਖਜਿੰਦਰ ਸਿੰਘ ਰੰਧਾਵਾ ਜਿਹੜੇ ਮੇਰੇ ਖਿਆਲ ਦੇ ਨਾਲ ਇੱਧਰ ਸਾਡੇ ਏਰੀਏ ਵਿੱਚ ਆਏ ਸੀਗੇ ਬਠਿੰਡੇ ਬੰਨੀ, ਇਹਨਾਂ ਦੇ ਵੈਸੇ ਜਿਹੜੀ ਹੈ ਇੱਕ ਖਾਸ ਰਿਸ਼ਤੇਦਾਰੀ ਆ, ਉਹ ਵੀ ਸਾਡੇ ਇੱਧਰ ਪਿੰਡਾਂ 'ਚ ਹੀ ਆ। ਖੈਰ ਚਲੋ ਆਪਾਂ ਡਿਸਕਲੋਜ਼ ਨਹੀਂ ਕਰਦੇ, ਕਈ ਵਾਰ ਰਿਸ਼ਤੇਦਾਰ ਜਿਹੜੇ ਇੰਨੇ ਜਨਤਕ ਨਹੀਂ ਹੁੰਦੇ। ਤਾਂ ਸੁਖਜਿੰਦਰ ਸਿੰਘ ਰੰਧਾਵਾ ਬਠਿੰਡਾ ਪਹੁੰਚੇ ਹੋਏ ਸਨ। ਬਠਿੰਡੇ ਦੇ ਵਿੱਚ ਉਹਨਾਂ ਨੇ ਇੱਕ ਸਟੇਟਮੈਂਟ ਦਿੱਤੀ ਆ, ਉਹ ਮੈਂ ਤੁਹਾਡੀ ਦ੍ਰਿਸ਼ਟੀ ਗੋਚਰ ਜ਼ਰੂਰ ਕਰਨੀ ਚਾਹਾਂਗਾ। ਹੂਬਹੂ ਆਪਾਂ ਜਿਹੜੀ ਉਹਨਾਂ ਦੀ ਸਟੇਟਮੈਂਟ ਲੱਗੀ ਆ ਡਿਜੀਟਲ ਵਰਜ਼ਨ ਦੇ ਵਿੱਚ, ਤਾਂ ਉਹ ਮੈਂ ਜ਼ਰੂਰ ਤੁਹਾਨੂੰ ਦੱਸ ਦੇਣਾ। ਉਹ ਕੀ ਕਹਿੰਦੇ ਨੇ? ਉਹ ਕਹਿੰਦੇ ਆ ਕਿ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਜੇਲ੍ਹ ਭੇਜਣ ਦਾ ਟਾਈਮ ਆ ਗਿਆ ਹੈ। ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਊਗਾ, ਭਾਵੇਂ ਉਹ ਕਿਸੇ ਵੀ ਪਾਰਟੀ ਦਾ ਆਗੂ ਹੋਵੇ ਜਾਂ ਕੋਈ ਹੋਰ। ਤੇ ਨਾਲ ਉਹਨਾਂ ਨੇ ਕਿਹਾ ਕਿ ਦੋਸ਼ੀਆਂ ਨੂੰ ਰਿਹਾ ਨਹੀਂ ਕੀਤਾ ਜਾਊਗਾ, ਜਦਕਿ ਬੇਕਸੂਰਾਂ ਨੂੰ ਹੱਥ ਨਹੀਂ ਲਾਇਆ ਜਾਊਗਾ। ਸੋ ਆ ਜਿਹੜੀ ਸਟੇਟਮੈਂਟ ਆ, ਇਹਨੂੰ ਹੁਣ ਤੁਸੀਂ ਜੋ ਅਕਾਲੀ ਦਲ ਦੀ ਕਾਨਫਰੰਸ ਆ ਇਹਦੇ ਨਾਲ ਜੋੜ ਲਵੋ। ਉਹ ਕੀ ਕਹਿ ਰਹੇ ਆ? ਇੱਕ ਤਰ੍ਹਾਂ ਨਾਲ ਕਹਿ ਲਓ ਕਿ ਉਹ ਗਰਾਊਂਡ ਤਿਆਰ ਕਰੀ ਬੈਠੇ ਆ ਕਿ ਬਹੁਤ ਜਲਦੀ ਬਹੁਤ ਸਮਾਂ ਨਹੀਂ ਲੱਗੇਗਾ, ਬਹੁਤ ਜਲਦੀ ਇੱਕ ਵੱਡੀ ਖਬਰ ਇਸ ਲਿਹਾਜ਼ ਨਾਲ ਸੁਣਨ ਨੂੰ ਮਿਲ ਸਕਦੀ ਹੈ। ਔਰ ਇੱਕ ਚੀਜ਼ ਹੋਰ ਲੈ ਲਓ, ਸੁਖਬੀਰ ਸਿੰਘ ਬਾਦਲ ਅੱਜ ਜਦੋਂ ਇੱਕ ਮੁਲਾਕਾਤ ਕਰ ਰਹੇ ਸਨ, ਸ਼ਾਇਦ ਜਲੰਧਰ ਦੇ ਵਿੱਚ ਸੀਗੇ, ਤਾਂ ਉੱਥੇ ਉਹਨਾਂ ਨੇ ਇੱਕ ਗੱਲ ਕਹੀ ਹੈ। ਉਹ ਕੀ ਕਹਿ ਰਹੇ ਆ? ਉਹ ਕਹਿੰਦੇ ਆ ਕਿ ਸੁਖਬੀਰ ਸਿੰਘ ਬਾਦਲ ਕਿ ਲੋਕ ਕਹਿੰਦੇ ਹਨ ਕਿ ਅਸੀਂ ਸੁਖਬੀਰ ਸਿੰਘ ਅਤੇ ਮਜੀਠੀਆ ਨੂੰ ਗ੍ਰਿਫਤਾਰ ਕਰਾ ਦੇਵਾਂਗੇ। ਮਤਲਬ ਕਿ ਸੰਬੋਧਨ ਕਿਹਨੂੰ ਕਰ ਰਹੇ ਨੇ? ਉਹ ਕਹਿ ਰਹੇ ਨੇ ਚਰਨਜੀਤ ਸਿੰਘ ਚੰਨੀ ਜਾਂ ਨਵਜੋਤ ਸਿੰਘ ਸਿੱਧੂ ਨੂੰ। ਉਹ ਕਹਿੰਦੇ ਕਿ ਇਹ ਚੰਨੀ ਅਤੇ ਸਿੱਧੂ ਹਰ ਵਾਰ ਸਾਡੇ ਤੇ ਕੋਈ ਨਾ ਕੋਈ ਦੋਸ਼ ਲਗਾ ਕੇ ਸਾਨੂੰ ਗ੍ਰਿਫਤਾਰ ਕਰਾਉਣ ਦੀਆਂ ਗੱਲਾਂ ਕਰਦੇ ਹਨ, ਇਹਨਾਂ ਤੋਂ ਕੁਝ ਨਹੀਂ ਹੋ ਸਕਦਾ। ਉਹ ਕੀ ਕਹਿ ਰਹੇ ਆ ਕਿ ਇਹਨਾਂ ਤੋਂ ਕੁਝ ਨਹੀਂ ਹੋ ਸਕਦਾ। ਕਾਂਗਰਸ ਸਰਕਾਰ ਸਾਡੇ ਤੇ ਦੋਸ਼ ਲਾ ਰਹੀ ਹੈ ਕਿ ਅਸੀਂ ਬੇਅਦਬੀ ਕਰਵਾਈ ਹੈ। ਤੇ ਉਹਨਾਂ ਕਿਹਾ ਕਿ ਸਿਆਣੇ ਲੋਕ ਬੇਅਦਬੀ ਕਿਉਂ ਕਰਵਾਉਣਗੇ? ਮਤਲਬ ਕਿ ਉਹ ਆਪਣੇ ਆਪ ਨੂੰ ਸਿਆਣੇ ਕਹਿ ਰਹੇ ਨੇ ਕਿ ਅਸੀਂ ਬੇਅਦਬੀ ਕਿਉਂ ਕਰਵਾਵਾਂਗੇ। ਵੈਸੇ ਇੱਕ ਸਵਾਲ ਤੇ ਹੈ ਕਿ ਅਕਾਲੀ ਦਲ ਆਪਣੀ ਸਰਕਾਰ ਦੇ ਵਿੱਚ ਬੇਅਦਬੀ ਕਿਉਂ ਕਰਵਾਏਗਾ? ਇੱਕ ਸਵਾਲ ਜ਼ਰੂਰ ਆ, ਪਰ ਪ੍ਰਸ਼ਾਸਕੀ ਤੌਰ ਤੇ ਉਹ ਹੀ ਕਰਤਾ ਧਰਤਾ ਸਨ ਨਾ ਜੀ। ਉਸ ਤੋਂ ਬਾਅਦ ਕੀ ਹੋਇਆ?
ਉਸ ਤੋਂ ਬਾਅਦ ਕੀ ਹੋਇਆ, ਉਸ ਸਵਾਲ ਦਾ ਜਵਾਬ ਦੇਣਾ ਅਕਾਲੀ ਦਲ ਵਾਸਤੇ ਬਹੁਤ ਸੌਖਾ ਨਹੀਂ ਹੈ, ਸੁਖਾਲਾ ਨਹੀਂ ਹੈ। ਉਸ ਤੋਂ ਬਾਅਦ ਜਿਹੜੀਆਂ ਚੀਜ਼ਾਂ ਜਿਸ ਤਰੀਕੇ ਨਾਲ ਹੈਂਡਲ ਕੀਤੀਆਂ ਜਾਣੀਆਂ ਚਾਹੀਦੀਆਂ ਸੀਗੀਆਂ ਕਿ ਉਸ ਤਰੀਕੇ ਨਾਲ ਹੋਈਆਂ। ਤਾਂ ਖੈਰ ਇਹ ਜਿਹੜੇ 3 ਬਿਆਨ ਮੈਂ ਤੁਹਾਨੂੰ ਵੱਡੇ ਬਿਆਨ ਸੁਣਾਏ ਨੇ, ਇੱਕ ਤਾਂ ਜੀ। ਪੀਸੀ ਕੀਤੀ ਹੈ ਜਿਹਦੇ ਚ ਸਰਦਾਰ ਮਹੇਸ਼ਿੰਦਰ ਸਿੰਘ ਗਰੇਵਾਲ ਉਹ ਬੋਲੇ ਸਨ, ਪ੍ਰੇਮ ਸਿੰਘ ਚੰਦੂ ਮਾਜਰਾ ਜੀ ਬੋਲੇ ਸਨ, ਦੂਸਰੇ ਪਾਸੇ ਰੰਧਾਵਾ ਜੀ ਬੋਲੇ ਨੇ, ਤਾਂ ਤੀਸਰੇ ਪਾਸੇ ਸੁਖਬੀਰ ਸਿੰਘ ਜੀ ਬਾਦਲ। ਇਹ ਸਾਰੀਆਂ ਸਟੇਟਮੈਂਟਾਂ ਆਪਸ ਦੇ ਵਿੱਚ ਜੁੜਦੀਆਂ ਨੇ ਕਿਤੇ ਨਾ ਕਿਤੇ। ਇਹਦਾ ਮਤਲਬ ਇਹ ਆ ਕਿ ਇਹਨਾਂ ਨੂੰ ਵੀ ਪੱਕੀਆਂ ਰਿਪੋਰਟਾਂ ਨੇ ਤੇ ਉਧਰ ਵੀ ਰਿਪੋਰਟ ਜਿਹੜੀ ਆ ਕਨਫਰਮ ਹੀ ਹੈ ਕਿ ਬਹੁਤ ਜਲਦੀ ਵੱਡਾ ਇੱਕ ਕਹਿ ਲਓ ਕਿ ਕੋਈ ਧਮਾਕਾ ਹੋ ਸਕਦਾ ਇਸ ਮਾਮਲੇ ਦੇ ਵਿੱਚ, ਜਾਂ ਵੱਡੀ ਪ੍ਰੋਗਰੈਸ ਜਿਹੜੀ ਹੈ ਵੇਖਣ ਨੂੰ ਮਿਲ ਸਕਦੀ ਆ। ਜੀ ਜੀ, ਖੈਰਾ ਕੱਲ ਫੜ ਲਿਆ ਆ, ਸੋ ਹੁਣ ਪਤਾ ਨਹੀਂ ਕਿਹਦਾ ਨੰਬਰ ਗਾਂ ਜਿਹੜਾ ਆ ਉਹ ਆ ਸਕਦਾ ਹੁੰਦਾ ਆ। ਅਗਲੀ ਗੱਲ ਕਰੀਏ, ਕਰਤਾਰਪੁਰ ਸਾਹਿਬ ਦਾ ਲਾਂਘਾ ਮੁੜ ਖੋਲਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਮੋਦੀ ਤੇ ਸ਼ਾਹ ਦੀ ਜੋੜੀ ਨੂੰ ਲਿਖਿਆ ਪੱਤਰ। ਦੇਖੋ ਗੱਲ ਇਹ ਆ ਕਿ ਚਲੋ ਪੱਤਰ ਵਿਹਾਰ ਕਰਨਾ, ਕਿਉਂਕਿ ਜਿਹੜੀ ਨੁਮਾਇਆ ਸੰਸਥਾ ਹੈ SGPC ਸਿੱਖਾਂ ਦੀ, ਉਹ ਆਜ਼ਾਦ ਹੈ ਇਸ ਕੰਮ ਵਾਸਤੇ, ਉਹ ਲਿਖ ਸਕਦੇ ਨੇ, ਲਿਖਣੇ ਵੀ ਚਾਹੀਦੇ ਨੇ ਕਿਉਂਕਿ ਕੌਮ ਦੀ ਰਹਿਨੁਮਾਈ ਕਰਦੇ ਆ। ਪਰੰਤੂ ਮੇਰੇ ਖਿਆਲ ਦੇ ਨਾਲ ਉਹਨਾਂ ਨੇ ਸਾਫ਼ ਕਰ ਦਿੱਤਾ, ਚਿੱਠਾ ਜਵਾਬ ਦੇ ਦਿੱਤਾ। ਜਦੋਂ ਬੀਤੇ ਦਿਨ ਹੀ ਗੱਲ ਚੱਲੀ ਸੀਗੀ, ਤੁਹਾਨੂੰ ਯਾਦ ਹੋਣਾ, ਤਾਂ ਉਹਨਾਂ ਨੇ ਸਾਫ਼ ਕਰ ਦਿੱਤਾ ਸੀਗਾ ਕਿ ਕਰਤਾਰਪੁਰ ਸਾਹਿਬ ਕੋਰੀਡੋਰ ਹਾਲ ਦੀ ਘੜੀ ਨਹੀਂ ਖੁੱਲੇਗਾ। ਜਦੋਂ ਕਹਿ ਰਹੇ ਆ ਨਹੀਂ ਖੁੱਲੇਗਾ, ਫਿਰ ਜਾਂ ਤਾਂ ਕਾਫੀ ਵੱਡੇ ਪੱਧਰ ਤੇ ਕੋਈ ਮੂਵਮੈਂਟ ਚਲਾ ਕੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਜਾਵੇ, ਤਦ ਤਾਂ ਕੋਈ ਮਸਲੇ ਦਾ ਹੱਲ ਹੈ। ਐਵੇਂ ਪੱਤਰ ਵਿਹਾਰ ਕਰਕੇ ਮੇਰੇ ਖਿਆਲ ਦੇ ਨਾਲ, ਜਿਵੇਂ ਆਪਾਂ ਪੰਜਾਬੀ ਇੱਕ ਨਾ ਸ਼ਬਦ ਇਸਤੇਮਾਲ ਕਰਦੇ ਹੁੰਦੇ ਆ ਕਿ ਐਵੇਂ ਮੂੰਹ ਦਾ ਸਵਾਦ ਹੀ ਗਵਾਉਣਾ। ਆਪਾਂ ਕਹਿ ਦਿੰਦੇ ਆ ਕਿ ਫਲਾਣੇ ਨੇ ਤੈਨੂੰ ਟਰਾਲੀ ਤਾਂ ਦੇਣੀ ਨਹੀਂ ਭਰਾਵਾ। ਇਹ ਤਾਂ ਮੇਰੀ ਗੱਲ ਕਈ ਵਾਰ ਭਰਾ ਹੀ ਭਰਾ ਬਾਰੇ ਕਹਿ ਦਿੰਦਾ ਕਿ ਦੇਖ ਯਾਰ ਮੈਨੂੰ ਤਾਂ ਕੋਈ ਚੱਕਰ ਨਹੀਂ ਹੈਗਾ, ਤੂੰ ਵੱਡੇ ਸਾਡੇ ਨੂੰ ਪੁੱਛ ਲਾ। ਪਰ ਇੱਕ ਗੱਲ ਹੀ, ਉਹ ਕਰਨਾ ਤਾਂ ਆਪਦਾ ਮੂੰਹ ਦਾ ਸਵਾਦ ਹੀ ਖਰਾਬ ਆ, ਉਹਦੇ ਦੇਣੀ। ਤਾਂ ਇਹ ਗੱਲ ਆ ਕਿ ਆਪਣੇ ਮੂੰਹ ਦਾ ਸਵਾਦ ਖਰਾਬ ਕਰਨ ਵਾਲੀ ਗੱਲ ਆ, ਇਹ ਇਧਰਲੇ ਪਾਸੇ ਨਹੀਂ ਆ ਰਹੇ। ਕਿਉਂਕਿ ਦੇਖੋ ਠੀਕ ਹੈ, ਕੋਵਿਡ ਤਾਂ ਨਿਬੜ ਗਿਆ, ਪਰ ਆ ਜਿਹੜਾ ਕਿਸਾਨੀ ਸੰਘਰਸ਼ ਹੈ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਲੀਡਰਾਂ ਦੇ ਨਾਲ ਇੱਥੇ ਹੋਈ ਹੈ, ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਾਰਾ ਜਿੱਦਾਂ ਵੈਂਡੇਟਾ ਚੱਲਦਾ ਹੁੰਦਾ ਹੈ, ਤਾਂ ਬਦਲਾਖੋਰੀ ਚੱਲਦੀ ਹੈ। ਉਹ ਤੁਹਾਨੂੰ DAP ਦੇ ਰੂਪ ਦੇ ਵਿੱਚ ਵੇਖਣ ਨੂੰ ਮਿਲੀ ਹੈ। ਝੋਨੇ ਦੀ ਖਰੀਦ ਜਿਹੜੀ ਆ ਬਹੁਤ ਜਲਦੀ ਬੰਦ ਕਰ ਦਿੱਤੀ ਗਈ ਆ। ਮੈਂ ਅੱਜ ਵੀ ਕਿਉਂਕਿ ਮੇਰੇ ਘਰ ਤੋਂ ਨਾਲ ਹੀ ਦਾਣਾ ਮੰਡੀ ਆ, ਮੈਂ ਅੱਜ ਵੀ ਟਰਾਲੀਆਂ ਜਾਂਦੀਆਂ ਵੇਖੀਆਂ ਨੇ। ਉਹ ਕਿਵੇਂ ਐਂਟਰ ਕੀਤੀਆਂ ਹੋਣਗੀਆਂ ਪਤਾ ਨਹੀਂ ਹੈ, ਕੀਤੀਆਂ ਹੋਣਗੀਆਂ ਜਾਂ ਨਹੀਂ ਕੀਤੀਆਂ ਹੋਣਗੀਆਂ, ਕਿਉਂਕਿ ਅੱਜ ਤੋਂ ਮੇਰੇ ਖਿਆਲ ਦੇ ਨਾਲ ਖਰੀਦ ਬੰਦ ਹੋ ਜਾ ਰਹੀ ਸੀਗੀ। ਪਰ ਗੱਲ ਇਹ ਹੈ ਕਿ ਜਿੱਥੇ ਜਿੱਥੇ ਉਹਨਾਂ ਦਾ ਜ਼ੋਰ ਪੈ ਰਿਹਾ, BSF ਦੀ ਜੂਰਿਸਡਿਕਸ਼ਨ ਦਾ ਮਾਮਲਾ ਉਹ ਇੱਕ ਤਰਫ ਆ, ਸੋ ਜਿੱਥੇ ਜਿੱਥੇ ਉਹਨਾਂ ਦਾ ਜ਼ੋਰ ਪੈਂਦਾ ਉਹ ਕਰਦੇ ਨੇ। ਤਾਂ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਆ ਸ਼ਾਇਦ ਖੁੱਲ ਜਾਂਦਾ ਜੇ ਕਿਸਾਨੀ ਸੰਘਰਸ਼ ਦੇ ਵਿੱਚ ਪੰਜਾਬ ਦਾ ਇੱਕ ਅਹਿਮ ਰੋਲ ਨਾ ਰਹਿੰਦਾ। ਤਾਂ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਨਹੀਂ ਕਹਿੰਦਾ ਕਿ ਕਹੋ ਨਾ, ਪਰ ਜੇ ਕਹਿਣਾ ਹੈ ਤਾਂ ਫਿਰ ਜਿੱਦਾਂ ਸਾਡੇ ਮੈਂਬਰ ਪਾਰਲੀਮੈਂਟ ਆ ਜਾਂ ਸਾਡੇ ਜਿਹੜੇ ਹੈਗੇ ਆ ਵਿਧਾਇਕ, ਉਹ ਸਾਰੇ ਇਕੱਠੇ ਲਿਖਣ ਜਾਂ ਇੱਥੋਂ ਮਤਾ ਪਾ ਕੇ ਭੇਜ ਦੇਣ ਅਸੈਂਬਲੀ ਦੇ ਵਿੱਚੋਂ, ਜਾਂ ਬਾਹਰੋਂ ਜਿਹੜੀਆਂ ਸਿੱਖ ਸੰਸਥਾਵਾਂ ਨੇ ਉਹ ਕਰਨ, ਉਪਰਾਲਾ ਕਰਨ। ਵੱਡੇ ਪੱਧਰ ਤੇ ਕਹਿਣ ਦਾ ਮਤਲਬ ਹੈ ਕਿ ਵੱਡੇ ਪੱਧਰ ਤੇ ਮੰਗ ਚੁੱਕਣ ਦੀ ਜ਼ਰੂਰਤ ਹੈ। ਇੱਕ ਸੰਸਥਾ ਜਾਂ ਇੱਕ ਵਿਅਕਤੀ ਵਿਸ਼ੇਸ਼ ਜਿੰਨਾ ਮਰਜ਼ੀ ਜ਼ੋਰ ਲਾ ਲੇ, ਕਿਉਂਕਿ ਉਹ ਸਾਫ਼ ਕਹਿ ਚੁੱਕੇ ਆ ਕਿ ਹਾਲ ਦੀ ਘੜੀ ਨਹੀਂ ਖੁੱਲੇਗਾ। ਜੀ ਜੀ, ਕਿਤੇ ਵੀ ਇਦਾਂ ਦਾ ਹੋਣਾ ਵੀ ਦਾ ਲਾ ਕੇ ਚੱਲ ਲੋਕਾਂ ਨੂੰ ਇੱਧਰਲੇ ਪਾਸੇ ਨੂੰ ਲਾਉਂਦੇ ਆ, ਸ਼ਾਇਦ ਉੱਧਰਲੇ ਪਾਸੇ ਕੰਮ ਢਿੱਲਾ ਹੋਵੇ, ਪਰ ਇਹ ਨਹੀਂ ਪਤਾ ਵੀ ਦੋਨੋਂ ਪਾਸੇ ਜ਼ੋਰਾਂ ਸ਼ੋਰਾਂ ਦੇ ਨਾਲ ਪੰਜਾਬੀਆਂ ਨੇ ਜਿਹੜਾ ਉਹ ਮੋਰਚਾ ਆ ਉਹ ਲਾ ਲੈਣਾ ਆ। ਵੈਸੇ ਕੁਛ ਵੀਕ ਪਹਿਲਾਂ ਤੁਸੀਂ ਵੀ ਗੱਲ ਕਰਦੇ ਸੀ, ਇੱਕ ਅਖਬਾਰ ਵੀ ਕਹਿੰਦੇ ਸੀ ਵੀ ਸ਼ਾਇਦ ਤਿਆਰੀ ਆਲਮੋਸਟ ਹੈਗੀ ਆ ਬਿੱਲਾਂ ਨੂੰ ਲੈ ਕੇ, ਕੋਈ ਸਮਝੌਤਾ ਕਰਨ ਦੀ। ਕੋਈ ਉਸ ਤੋਂ ਬਾਅਦ ਦੇ ਵਿੱਚ ਕੋਈ ਕਨਸੋਸ ਹੋਣੀ ਉਸ ਉੱਤੇ? ਨਹੀਂ, ਦੇਖੋ ਖਬਰਾਂ ਆਈਆਂ ਸੀਗੀਆਂ, ਲਗਾਤਾਰ ਖਬਰਾਂ ਆਈਆਂ ਨੇ, ਬਹੁਤ ਵੱਡੇ ਵੱਡੇ ਦਾਅਵੇ ਕੀਤੇ ਗਏ ਸੀ ਕਿ ਦੀਵਾਲੀ ਤੋਂ ਪਹਿਲਾਂ ਹੋ ਸਕਦਾ, ਕੁਝ ਮੀਡੀਆ ਅਦਾਰੇ ਕਹਿੰਦੇ ਸਨ ਕਿ ਦੀਵਾਲੀ ਤੋਂ ਬਾਅਦ ਹੋ ਸਕਦਾ ਆ। ਪਰੰਤੂ ਮੈਨੂੰ ਨਹੀਂ ਲੱਗਦਾ ਕਿ ਸਿੱਧਾ ਕਾਨੂੰਨ ਰੱਦ ਵਾਲਾ ਫਾਰਮੂਲਾ ਉਹਨਾਂ ਖਬਰਾਂ ਦੇ ਵਿੱਚ ਵੀ ਆਈਓ ਸੀਗਾ ਕਿ ਮਤਲਬ ਕਿ ਕੋਈ ਤਰੀਕਾ ਲੱਭਿਆ ਜਾ ਸਕਦਾ ਕਿ ਮਾਡਲ ਲਾਅ ਬਣਾ ਦਿੱਤੇ ਜਾਣ। ਤਾਂ ਚਲੋ ਉਹ ਵੀ ਆ, ਕੁਝ ਨਵੇੜਾ ਤੇ ਹੋਵੇ ਨਾ। ਕਿਸਾਨ ਆਗੂ ਦੀ ਇੱਕ ਦੀ ਮੈਂ ਡਿਬੇਟ ਵੇਖ ਰਿਹਾ ਸੀ, ਉਹ ਕਹਿੰਦਾ ਕਿ ਅਸੀਂ ਕਹਿੰਦੇ ਨਹੀਂ ਕਿ ਕਿਸਾਨੀ ਕਾਨੂੰਨ ਤੁਸੀਂ ਨਾ ਲਿਆਓ,
ਇਹ ਇੱਕ ਵਾਰੀ ਰੱਦ ਕਰੋ, ਮੁੜ ਕੇ ਤੁਸੀਂ ਸਾਡੇ ਨਾਲ ਸਲਾਹ ਮਸ਼ਵਰਾ ਕਰਕੇ ਭਾਵੇਂ ਅਗਲੇ ਹਫਤੇ ਲਿਓ, ਸਾਨੂੰ ਕੋਈ ਦਿੱਕਤ ਹੀ ਨਹੀਂ ਹੈ। ਸੋ ਜੇ ਕਰਨਾ ਹੋਵੇ ਤਾਂ ਗੱਲ ਹੁਣ ਅੜੀ ਫਸੀ ਦੀ ਆ, ਜੇ ਅੜੀ ਫਸੀ ਦੇ ਵਿੱਚ ਨਹੀਂ ਕਰਦੇ ਤਾਂ ਭਾਈ ਫਿਰ ਇਹਨਾਂ ਦੀ ਮਰਜ਼ੀ ਹੈ, ਹੁਣ ਜ਼ਬਰਦਸਤੀ ਤਾਂ ਹੈ ਨਹੀਂ ਹੈ, ਪਰ ਇਹਨਾਂ ਦੇ ਕੋਲ ਆਪਸ਼ਨ ਹੈਗੇ ਨੇ, ਬਥੇਰੇ ਆਪਸ਼ਨ ਨੇ ਜੇ ਕਰਨਾ ਚਾਹਣ ਤਾਂ। ਜੀ ਜੀ SIT ਨੇ ਕਿਹਾ ਰਾਮ ਰਹੀਮ ਨੇ ਨਹੀਂ ਦਿੱਤਾ ਸਹਿਯੋਗ ਜੀ। ਹਾਂਜੀ ਦੇਖੋ, ਪੁੱਛਗਿੱਛ ਕਰਕੇ ਆਏ ਸਨ ਬੀਤੇ ਦਿਨੀ ਤੇ ਉਹਨਾਂ ਨੇ ਅੱਜ ਹਾਈ ਕੋਰਟ ਦੇ ਵਿੱਚ ਰਿਪੋਰਟ ਫਾਈਲ ਕੀਤੀ ਆ, ਤੇ ਉਹਦੇ ਵਿੱਚੋਂ ਜਿਹੜੀ ਗੱਲ ਨਿਕਲ ਕੇ ਆ ਰਹੀ ਆ ਉਹ ਕਹਿੰਦੇ ਆ ਕਿ ਜਿਹੜੀ ਇੰਟਰੋਗੇਸ਼ਨ ਕੀਤੀ ਆ ਅਸੀਂ, ਤਾਂ ਉਹਦੇ ਵਿੱਚ ਇਹਨੇ ਕੋਈ ਚੱਜ ਨਾਲ ਜਵਾਬ ਨਹੀਂ ਦਿੱਤਾ, ਸਾਨੂੰ ਸਹਿਯੋਗ ਨਹੀਂ ਕੀਤਾ। ਤਾਂ ਬਹਰਹਾਲ ਉਹ ਕੀ ਕਹਿ ਰਹੇ ਨੇ, ਉਹ ਕਹਿ ਰਹੇ ਨੇ ਕਿ ਸਾਨੂੰ ਹਿਰਾਸਤੀ ਇੰਟਰੋਗੇਸ਼ਨ ਚਾਹੀਦੀ ਆ, ਮਤਲਬ ਕਿ ਸਾਨੂੰ ਇਹਦੀ ਹਿਰਾਸਤ ਦਿੱਤੀ ਜਾਣੀ ਚਾਹੀਦੀ ਆ, ਤਦ ਅਸੀਂ ਖੁੱਲ ਕੇ ਪੁੱਛਗਿੱਛ ਕਰ ਸਕਦੇ ਹਾਂ। ਤਾਂ ਇਹ ਹੁਣ ਦੇਖਣਾ ਹੋਏਗਾ ਕਿ ਜੇ ਇਹ ਕਹਿ ਰਹੇ SIT ਵਾਲੇ ਕਿ ਉਹ ਭਾਈ ਕਿਸੇ ਵੀ ਗੱਲ ਦਾ ਜਵਾਬ ਨਹੀਂ ਦੇ ਰਿਹਾ ਜਾਂ ਕਿਸੇ ਰਾਹ ਨਹੀਂ ਪਾ ਰਿਹਾ, ਤਾਂ ਤੁਸੀਂ ਸਾਨੂੰ ਕਸਟਡੀ ਦਿਓ, ਪਰ ਉਹ ਮੇਰੇ ਖਿਆਲ ਦੇ ਨਾਲ ਜ਼ਮਾਨਤ ਦਾ ਚਾਰਾ ਲਾ ਰਹੇ ਨੇ ਕਿ ਜ਼ਮਾਨਤ ਜਿਹੜੀ ਹੈ ਇਸ ਮਾਮਲੇ 'ਚ ਐਂਟੀਸਿਪੇਟਰੀ ਜਿਹੜੀ ਬੇਲ ਕੋਈ ਹੁੰਦੀ ਹੈ ਜਿੱਦਾਂ ਉਹ ਲਈ ਜਾਵੇ। ਉਹ ਜ਼ੋਰ ਲੱਗ ਰਿਹਾ, ਪਰ ਗੱਲ ਤੇ ਇਹ ਆ ਕਿ ਇਹ ਮਸਲਾ ਤੇ ਚਲੋ ਹੈਗਾ ਹੀ ਹੈਗਾ, ਇਸ ਮਸਲੇ ਦੇ ਵਿੱਚ ਠੀਕ ਆ, ਹਾਲੇ ਕੜੀਆਂ ਜੁੜਨੀਆਂ ਬਾਕੀ ਨੇ। ਮਹਿੰਦਰਪਾਲ ਬਿੱਟੂ ਦੇ ਘਰ ਦੇ ਵੀ ਚਲੇ ਗਏ ਹਾਈ ਕੋਰਟ ਦੇ ਵਿੱਚ, ਔਰ ਬਿੱਟੂ ਦੀ ਡਾਇਰੀ ਛਪੀ ਆ, ਬਿੱਟੂ ਦੀ ਡਾਇਰੀ ਛਪੀ ਆ, ਉਹ ਡਾਇਰੀ ਦੇ ਵਿੱਚ ਤੇ ਕਹਾਣੀ ਕੁਝ ਹੋਰ ਹੀ ਨਜ਼ਰ ਆਉਂਦੀ ਹੈ। ਉਹ ਜਿਸ ਤਰੀਕੇ ਨਾਲ ਉਹ ਦੱਸਦਾ ਕਿ ਹਿਮਾਚਲ ਚੋਂ ਮੈਨੂੰ ਲਿਆਂਦਾ ਗਿਆ, ਜਿਸ ਤਰੀਕੇ ਨਾਲ ਮੈਨੂੰ ਪਾੜਿਆ ਗਿਆ, ਜਿਸ ਤਰੀਕੇ ਨਾਲ ਮਜਬੂਰ ਕੀਤਾ ਗਿਆ, ਕਹਾਣੀ ਮਤਲਬ ਕਿ ਬਹੁਤ ਖਲਾਰਾ ਨਜ਼ਰ ਆਉਂਦਾ ਹੈ, ਬਹੁਤ ਖਲਾਰਾ ਨਜ਼ਰ ਆਉਂਦਾ ਕਿ ਆਖਰ ਕੌਨਸਪੀਰੇਸੀ ਹੈ ਕਿਹਦੀ ਹੈ, ਕੌਣ ਕਰ ਗਿਆ, ਬਹੁਤ ਵੱਡੇ ਸਵਾਲ ਨੇ। ਬੰਦਾ ਦਾ ਦਿਮਾਗ ਸੁੰਨ ਹੋ ਜਾਂਦਾ ਜਦੋਂ ਹਰੇਕ ਦਾ ਪੱਖ ਸੁਣਦਾ, ਕਿਉਂਕਿ ਜਦੋਂ ਤੁਸੀਂ ਇਸ ਤਰ੍ਹਾਂ ਖਬਰਾਂ ਦੀ ਦੁਨੀਆ ਵਿੱਚ ਹੁੰਦੇ ਹੋ, ਤੁਹਾਡਾ ਰੁਜ਼ਗਾਰ ਇਹੋ ਜਿਹਾ ਹੁੰਦਾ ਤਾਂ ਹਰੇਕ ਪਾਸੇ ਤੋਂ ਤੁਹਾਨੂੰ ਪੜਚੋਲ ਕਰਨੀ ਪੈਂਦੀ ਹੈ। ਮੈਂ ਸਾਰੀ ਡਾਇਰੀ ਜਿੰਨੀ ਕੁ ਛਪੀ ਹੈ ਉਹ ਪੜ੍ਹੀ ਹੈ ਤੇ ਏਦਾਂ ਲੱਗਦਾ ਕਿ ਉਹਦੇ ਤੇ ਵੀ ਇੰਤਹਾ ਹੋਈ ਹੈ। ਹੁਣ ਸਮਝ ਨਹੀਂ ਲੱਗਦੀ ਕਿ ਜੇ ਉਹ ਡਾਇਰੀ ਸੱਚੀ ਮੰਨ ਲਈ ਜਾਵੇ, ਕਿਉਂਕਿ ਮਰਨ ਤੋਂ ਬਾਅਦ ਉਹਦੀ ਡਾਇਰੀ ਛਪੀ ਆ, ਜੇ ਉਹਦੀ ਡਾਇਰੀ ਦੇ ਮੁਤਾਬਕ ਦੇਖੀਏ ਤੇ ਇਉਂ ਲੱਗਦਾ ਕਿ ਕੋਈ ਹੋਰ ਨਾ ਹੋਵੇ। ਦੇਖੋ, ਇਹ ਮੈਂ ਨਹੀਂ ਕਹਿੰਦਾ ਕਿ ਕੌਣ ਆ, ਮੈਂ ਇਹ ਗੱਲ ਕਹਿਣਾ ਕਿ ਕੋਈ ਤਾਂ ਸੀ, ਇੱਕ ਨਹੀਂ ਹੈ, ਦੂਜਾ ਤੇ ਹੈ, ਦੂਜਾ ਨਹੀਂ ਤੀਜਾ ਹੈ। ਉਹ ਕੜੀਆਂ ਕਿਹਨ ਜੋੜਨੀਆਂ, ਕੜੀਆਂ ਪੁਲਿਸ ਨੇ ਜੋੜਨੀਆਂ, ਤੇ ਸਭ ਤੋਂ ਮੇਨ ਕੜੀ ਜਿਹੜੀ ਆ ਉਹ ਤਿੰਨ ਬੰਦੇ ਜਿਹੜੇ ਇਹਨਾਂ ਦੇ ਫਰਾਰ ਨੇ, ਹਾਲ ਦੀ ਕੜੀ ਉਹ ਹੀ ਨਹੀਂ ਹੈ। ਫਿਰ ਦੂਜੀ ਗੱਲ ਇਹ ਆ ਕਿ ਜੇ ਇੰਟਰੋਗੇਸ਼ਨ ਹੀ ਕਰਨੀ ਹੋਵੇ, ਮੇਰੇ ਖਿਆਲ ਦੇ ਨਾਲ ਮੌੜ ਬੰਬ ਧਮਾਕਾ ਵੀ ਕੋਈ ਛੋਟੀ ਗੱਲ ਨਹੀਂ ਸੀ ਜੀ, ਉਹ ਵੀ ਬਹੁਤ ਵੱਡੀ ਗੱਲ ਸੀ, ਜਿਹਦੇ ਚ 5-6 ਜਾਨਾਂ ਗਈਆਂ ਨੇ, ਔਰ ਜਿਹਦੇ ਵਿੱਚ ਤਾਂ ਐਵੀਡੈਂਸ ਜਿਹੜੇ ਆ ਬੇਅਦਬੀ ਮਾਮਲੇ ਦੇ ਨਾਲੋਂ ਬਹੁਤ ਵਜ਼ਨਦਾਰ ਨੇ। ਕਿਉਂ? ਕਿਉਂਕਿ ਜਿਸ ਕਾਰ ਦੇ ਵਿੱਚ ਕੁੱਕਰ ਚ ਬੰਬ ਰੱਖਿਆ ਗਿਆ, ਉਹ ਕੁੱਕਰ ਤੋਂ ਲੈ ਕੇ ਕਾਰ ਤੀਕ ਸਾਰੇ ਐਵੀਡੈਂਸ ਇਹਨਾਂ ਦੇ ਰਿਕਾਰਡ ਤੇ ਆਏ ਹੋਏ ਨੇ, ਔਰ ਖੁਦ ਕਨਫੈਸ ਕਰ ਚੁੱਕੇ ਨੇ ਡੇਰੇ ਦੀ ਵਰਕਸ਼ਾਪ ਦੇ ਕਾਮੇ ਕਿ ਇਹ ਕਾਰ ਅਸੀਂ ਹੀ ਅਸੈਂਬਲ ਕੀਤੀ ਸੀ ਉੱਥੇ, ਡੈਂਟਿੰਗ ਪੈਂਟਿੰਗ ਦਾ ਕੰਮ ਕਰਨ ਵਾਲੇ। ਤਾਂ ਦੱਸੋ ਐਦੋਂ ਵੱਡੇ ਐਵੀਡੈਂਸ ਕਿੱਥੋਂ ਮਿਲਣਗੇ? ਕੁੱਕਰ ਇਹਨਾਂ ਨੇ ਲੱਭ ਲਿਆ ਕਿ ਸਰਸੇ ਤੋਂ ਖਰੀਦਿਆ ਗਿਆ, ਬੈਟਰੀ ਸਰਸੇ ਤੋਂ ਖਰੀਦੀ ਗਈ, ਕਿੰਨੇ ਠੋਸ ਐਵੀਡੈਂਸ ਆ। ਜੇ ਇਸ ਮਾਮਲੇ 'ਚ ਮਾੜੀ ਜਿਹੀ ਢਿੱਲ ਮੱਠ ਹੁੰਦੀ ਹੈ ਤਾਂ ਉਸ ਮਾਮਲੇ ਦੇ ਵਿੱਚ ਵੀ ਪੁੱਛਗਿੱਛ ਕੀਤੀ ਜਾ ਸਕਦੀ। ਉਹ ਕਿਉਂ ਨਹੀਂ ਪੁੱਛਗਿੱਛ ਅੱਗੇ ਵਧਾਉਂਦੇ? ਅੱਗੇ ਤੇ ਆਪਾਂ ਨੂੰ ਪਤਾ ਸੀ ਕਿ ਜਿਸ ਬੰਦੇ ਦੀ ਸਭਾ ਦੇ ਵਿੱਚ ਹੋਇਆ ਉਹ ਤੇ ਸੀਗਾ ਇਹਦਾ ਕੁੜਮ, ਇਹਦਾ ਡੇਰੇਦਾਰ ਦਾ ਕੁੜਮ ਸੀ, ਤੇ ਉਹ ਅਮਰਿੰਦਰ ਸਿੰਘ ਦਾ ਖਾਸ ਸੱਜਣ ਬੇਲੀ ਸੀ। ਅੱਜ ਤੇ ਹੁਣ ਅਮਰਿੰਦਰ ਸਿੰਘ ਵੀ ਨਹੀਂ, ਅੱਜ ਤੇ ਅਮਰਿੰਦਰ ਸਿੰਘ ਵੀ ਨਹੀਂ, ਤੇ ਨਵਜੋਤ ਸਿੰਘ ਸਿੱਧੂ ਜਦੋਂ ਨਿਆਂ ਦੀ ਗੱਲ ਕਰਦੇ ਆ, ਚਰਨਜੀਤ ਸਿੰਘ ਜੀ ਜਦੋਂ ਨਿਆਂ ਦੀ ਗੱਲ ਕਰਦੇ ਆ, ਰੰਧਾਵਾ ਜੀ ਜਦੋਂ ਨਿਆਂ ਦੀ ਗੱਲ ਕਰਦੇ ਆ, ਮੈਨੂੰ ਦੱਸੋ ਕਿ ਜਿਹੜੇ ਉਸ ਬਲਾਸਟ ਦੇ ਵਿੱਚ ਮਰੇ ਉਹ ਪੰਜਾਬੀ ਨਹੀਂ ਸਨ, ਉਹ ਬੰਦੇ ਨਹੀਂ ਸਨ, ਤੇ ਨਿਆਂ ਉਹਨਾਂ ਦਾ ਵੀ ਹੋਣਾ ਚਾਹੀਦਾ। ਉਹਦੇ ਵਿੱਚ ਵੀ ਇਹਨੂੰ ਘੜੀਸਣਾ ਚਾਹੀਦਾ, ਇਹਦੇ ਤੋਂ ਪੁੱਛਗਿੱਛ ਹੋਣੀ ਚਾਹੀਦੀ ਆ, ਸ਼ਾਇਦ ਕੋਈ ਉਸ ਬਹਾਨੇ ਕੋਈ ਗਾਂ ਗੱਲ ਤੁਰ ਪਵੇ। ਜੀ ਜੀ ਬਿਲਕੁਲ, ਪੈਰ ਰੱਖਣ ਦੀ ਗੱਲ ਹੁੰਦੀ ਆ ਤੇ ਉਸ ਤੋਂ ਬਾਅਦ ਦੇ ਵਿੱਚ ਤਾਂ ਫਿਰ ਦਰਵਾਜ਼ਾ ਆਪ ਹੀ ਖੋਲਣਾ ਹੁੰਦਾ। ਤੇ ਨਾਲ ਹੀ ਆਪਾਂ ਸਰੋਤਿਆਂ ਨੂੰ ਦੱਸ ਦੇਈਏ, ਸਰੋਤਿਓ ਜੇ ਤੁਹਾਡੇ ਵੀ ਕੋਈ ਸਵਾਲ ਹੋਣ ਤਾਂ ਅੱਜ ਤੁਹਾਡੀਆਂ ਆਪਾਂ ਕਾਲਸ ਲਵਾਂਗੇ। ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਇਸ ਨੰਬਰ ਤੇ ਕਾਲ ਕਰਕੇ ਤੁਸੀਂ ਮਿੰਟੂ ਜੀ ਨੂੰ ਸਵਾਲ ਜਿਹੜਾ ਪੁੱਛ ਸਕਦੇ ਆ। ਫੋਨ ਲਾਈਨਸ ਆਪਾਂ ਜਿਹੜੀਆਂ ਓਪਨ ਕਰ ਰਹੇ ਹਾਂ। ਇੱਕ ਸਵਾਲ, ਫਿਰ ਉਸ ਤੋਂ ਬਾਅਦ 'ਚ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਆਪਾਂ ਤੁਹਾਡੀਆਂ ਕਾਲਸ ਲੈਣੀਆਂ ਸ਼ੁਰੂ ਕਰਾਂਗੇ। 408 272 5200 ਤੇ ਕਾਲ ਕਰ ਸਕਦੇ ਹੋ।
ਵਿਪਨ ਰਾਵਤ ਅਤੇ ਵਿਦੇਸ਼ ਮੰਤਰਾਲੇ ਦਾ ਚੀਨ ਤੇ ਵੱਖੋ ਵੱਖਰਾ ਵਿਚਾਰ। ਹਾਂਜੀ ਦੇਖੋ ਇਹ ਪੈਂਟਾਗਨ ਨੇ ਮੇਰੇ ਖਿਆਲ ਦੇ ਨਾਲ ਥੋੜੇ ਦਿਨ ਪਹਿਲਾਂ ਰਿਪੋਰਟ ਜਾਰੀ ਕੀਤੀ ਸੀਗੀ ਨਾ ਕਿ ਇਹਨਾਂ ਦੀ ਟੈਰੇਟਰੀ ਦੇ ਵਿੱਚ ਆ ਕੇ ਤੇ ਇੱਕ ਪਿੰਡ ਹੀ ਬਣਾ ਲਿਆ ਚਾਈਨਾ ਨੇ, ਤਕਰੀਬਨ 100 ਘਰ ਘਰਾਂ ਦਾ। ਜਿਹੜੇ ਉਹਨਾਂ ਨੇ ਵਸਾ ਲਏ। ਉਸ ਤੋਂ ਬਾਅਦ ਇਹਨਾਂ ਨੇ ਪੈਂਟਾਗਨ ਦੀ ਰਿਪੋਰਟ ਜਿਹੜੀ ਉਹ ਖਾਰਜ ਨਹੀਂ ਸੀ ਕੀਤੀ, ਮੇਨ ਗੱਲ ਆ। ਤੇ ਉਸ ਤੋਂ ਬਾਅਦ ਫਿਰ ਇਹਨਾਂ ਨੇ ਐਕਨੋਲਜ ਇਹ ਕੀਤਾ ਕਿ ਹਾਂ ਇਹਨਾਂ ਨੇ ਨਿਰਮਾਣ ਕੀਤਾ ਜਿਹੜਾ ਸਾਡਾ ਕਹਿ ਲਓ ਕਿ ਵਿਦੇਸ਼ ਮੰਤਰਾਲਾ ਹੈ, ਉਹਨਾਂ ਦੇ ਜਿਹੜੇ ਹੈਗੇ ਸੀਗੇ ਅਰਹਿੰਦਮ ਬਾਗਚੀ ਉਹਨਾਂ ਦਾ ਨਾਮ ਹੈ ਸ਼ਾਇਦ, ਉਹਨਾਂ ਨੇ ਕਿਹਾ ਸੀਗਾ ਕਿ ਸਰਹੱਦੀ ਖੇਤਰ ਦੇ ਵਿੱਚ ਨਿਰਮਾਣ ਗਤੀਵਿਧੀਆਂ ਕੀਤੀਆਂ। ਪਰ ਕਮਾਲ ਦੀ ਗੱਲ ਹੈ ਕਿ ਜਿਹੜੇ ਸਾਡੇ ਤਿੰਨੇ ਫੌਜਾਂ ਦੇ ਚੀਫ ਹੈ ਬਿਪਨ ਰਾਵਤ ਜੀ, ਉਹ ਕਹਿੰਦੇ ਕਿ ਐਸਾ ਕੁਝ ਹੋਇਆ ਹੀ ਨਹੀਂ ਹੈ, ਇਹ ਸੱਚ ਹੀ ਨਹੀਂ ਹੈ। ਕਿਹਦੀ ਮੰਨੋਗੇ ਤੁਸੀਂ, ਪੈਂਟਾਗਨ ਦੀ ਜਾਂ ਸਾਡੇ ਫੋਰਨ ਮਿਨਿਸਟਰੀ ਦੀ ਜਾਂ ਫਿਰ ਬਿਪਨ ਰਾਵਤ ਦੀ? ਉਦੋਂ ਵੀ ਆਪਾਂ ਕਨਫਿਊਜ਼ ਸੀਗੇ ਨਾ ਜਦੋਂ ਸਟੈਂਡ ਆਫ ਹੋਇਆ, ਗਲਵਾਨ ਵੈਲੀ ਦਾ ਸਟੈਂਡ ਆਫ ਹੋਇਆ। ਉਸ ਤੋਂ ਬਾਅਦ ਕੀ ਸੀਗਾ, ਪੀਐਮ ਸਾਹਿਬ ਨੇ ਕੀ ਕਿਹਾ ਸੀਗਾ, ਨਾ ਗੁੱਸਾ ਹੈ ਨਾ ਗੁੱਸਣੇ ਦੇਂਗੇ। ਤਾਂ ਫਿਰ ਬਾਅਦ ਚ ਕੀ ਹੋਇਆ ਸੀਗਾ ਕਿ ਇਹਨਾਂ ਦੇ ਆਪਣੇ ਚਾਈਨਾ ਦੇ ਵਿੱਚ ਜਿਹੜੇ ਡਿਪਲੋਮੈਟ ਸੀਗੇ ਉਹਨਾਂ ਨੇ ਕੀ ਬਿਆਨ ਦਿੱਤਾ ਸੀਗਾ, ਔਰ ਬਾਅਦ ਦੇ ਵਿੱਚ ਪੀਐਮਓ ਨੂੰ ਸੋਧ ਕੇ ਬਿਆਨ ਜਾਰੀ ਕਰਨਾ ਪਿਆ ਸੀਗਾ। ਸੋ ਇਹ ਗੱਲਾਂ ਆ ਕਿ ਕੱਚੀ ਕੂਟਨੀਤੀ ਹੈ। ਦੇਖੋ ਜਾਂ ਤਾਂ ਵਿਦੇਸ਼ ਮੰਤਰਾਲਾ ਇੱਕ ਅੱਧਾ ਦਿਨ ਚੁੱਪ ਕਰ ਜਾਂਦਾ, ਚਾਹੇ ਝੂਠ ਬੋਲਣਾ ਚਾਹੇ ਤੁਸੀਂ ਸੱਚ ਬੋਲਣਾ ਹੈ, ਕੋਈ ਤੁਹਾਡੀ ਕੋਈ ਰਾਏ ਤੇ ਰਲ ਜਾਂਦੀ। ਕੁਝ ਘੰਟੇ ਪਹਿਲਾਂ ਉਹ ਕਹਿੰਦੇ ਕਿ ਹਾਂ ਹੋਇਆ ਨਿਰਮਾਣ, ਕੁਝ ਘੰਟਿਆਂ ਬਾਅਦ ਰਾਵਤ ਸਾਹਿਬ ਬੋਲਦੇ ਆ ਕਿ ਇਹ ਸੱਚ ਹੀ ਨਹੀਂ ਹੈਗਾ। ਤਾਂ ਦੋਵਾਂ ਦੇ ਮਾਮਲੇ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਮੰਨੋਗੇ ਕਿ ਕੂਟਨੀਤਿਕ ਪੱਧਰ ਤੇ, ਕੌਮਾਂਤਰੀ ਕੂਟਨੀਤੀ ਜਾਂ ਜੀਓਪੋਲਿਟਿਕਸ, ਕਿਸੇ ਵੀ ਤੁਸੀਂ ਥਿਉਰੀ ਨਾਲ ਜੋੜ ਕੇ ਦੇਖੋਗੇ, ਕਿਸੇ ਵੀ ਇਸ ਸੰਦਰਭ ਚ ਜੋੜ ਕੇ ਦੇਖੋਗੇ ਤਾਂ ਤੁਹਾਨੂੰ ਕੱਚ ਨਜ਼ਰ ਆਏਗਾ ਇਸ ਚੀਜ਼ ਦੇ ਵਿੱਚ। ਜੀ ਬਿਲਕੁਲ। ਤੇ ਆਪਾਂ ਮਿੰਟੂ ਜੀ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਦੇ ਵਿੱਚ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ। ਤੇ ਸਰੋਤਿਓ ਇੱਦਾਂ ਹੀ ਜਿਹੜੇ ਜੁੜੇ ਰਹੋ, ਤੇ ਤੁਸੀਂ ਕਾਲ ਵੀ ਕਰ ਸਕਦੇ ਹੋ ਬ੍ਰੇਕ ਤੋਂ ਬਾਅਦ। ਨੰਬਰ ਹੈ ਕਾਲ ਕਰਨ ਦੇ ਲਈ 408 272 5200 4082725200। ਮਿਲਦੇ ਹਾਂ ਬ੍ਰੇਕ ਤੋਂ ਬਾਅਦ 'ਚ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KWRU ਫ੍ਰੈਸਨੋ 1300 AM, KLHC ਬੇਕਰਸਫੀਲਡ 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। Expert Logs ELD device, ਜਿਨ੍ਹਾਂ ਦੀ ELD ਮਿੰਟਾਂ ਦੇ ਵਿੱਚ ਬਹੁਤ ਈਜ਼ੀਲੀ ਇੰਸਟਾਲ ਹੋ ਜਾਂਦੀ ਹੈ। ਇਹਨਾਂ ਦੀ ਨੰਬਰ 1 ਕਸਟਮਰ ਸਰਵਿਸ 24 ਘੰਟੇ 7 ਦਿਨ ਉਪਲਬਧ ਹੈ। Expert Logs ELD device ਆਟੋਮੈਟਿਕਲੀ ਆਵਰਸ ਆਫ ਸਰਵਿਸ ਰਿਕਾਰਡ ਕਰਦੀ ਹੈ, ਜੋ ਕਿ FMCSA ਦੇ ਮੈਂਡੇਟਸ ਨੂੰ ਕੰਪਲਾਈ ਕਰਦੀ ਹੈ। ਤੁਹਾਡੇ ਬਜਟ ਅਨੁਸਾਰ ਫਲੈਕਸੀਬਲ ਸਬਸਕ੍ਰਿਪਸ਼ਨ ਮਾਡਲ ਹੈ। ਅੱਜ ਹੀ ਕਾਲ ਕਰੋ Expert Logs 1833-977-8247 ਜਾਂ ਵਿਜ਼ਿਟ xpertlogs.com। ਵਿਆਹੀ ਨੂੰ 4 ਦਿਨ ਹੀ ਹੋਏ, ਵੇਖ ਨੀ ਕਿਦਾਂ ਗੱਡੀਆਂ ਝੂਟਦੀ ਫਿਰਦੀ ਏ। ਸਾਦੀ ਕਿਉਂ ਏ? ਮੈਨੂੰ ਇਹ ਗੱਡੀ ਮੂੰਹ ਵਿਖਾਈ ਤੇ ਤੇਰੇ ਭਾਈਏ ਨੇ ਲੈ ਕੇ ਦਿੱਤੀ ਏ। ਦੱਸੋ ਜੀ ਇਹਨਾਂ ਨੂੰ ਵੀ। ਇਹ ਵੀ ਹੁਣ ਤੂੰ ਹੀ ਦੱਸ ਦੇ। ਐਡੀ ਵਧੀਆ ਡੀਲ ਤੇ ਤੂੰ ਜ਼ਿੰਦਗੀ 'ਚ ਕਦੇ ਨਹੀਂ ਵੇਖੀ ਹੋਣੀ। ਟੋਯੋਟਾ ਆਫ ਕਲੋਵਿਸ, ਨੰਬਰ 1 ਡੀਲਰ ਇਨ ਵੈਲੀ, ਜਿਨ੍ਹਾਂ ਕੋਲੇ ਬਹੁਤ ਵੱਡੀ ਇਨਵੈਂਟਰੀ। ਪੰਜਾਬੀ ਸਟਾਫ 'ਚ ਅਸਿਸਟੈਂਟ ਮੈਨੇਜਰ ਕੈਨਵਰਕ, ਸੇਲਸ ਮੈਨੇਜਰ KK, ਫਾਈਨੈਂਸ ਮੈਨੇਜਰ ਮੈਟ, ਬੜੇ ਹੀ ਵਧੀਆ ਤਰੀਕੇ ਨਾਲ ਤੁਹਾਨੂੰ ਹਰ ਗੱਲ ਸਮਝਾਉਂਦੇ ਨੇ। ਇਹਨਾਂ ਕੋਲੋਂ ਨਵੀਂ ਗੱਡੀ ਲੈਣ ਦੇ ਨਾਲ ਨਾਲ ਤੁਸੀਂ ਕੋਈ ਪੁਰਾਣੀ ਗੱਡੀ ਵੀ ਵੇਚਣੀ ਹੋਵੇ ਤੇ ਉਹ ਵੀ ਵੇਚ ਸਕਦੇ ਹੋ। ਤੇ ਵਧੇਰੀ ਜਾਣਕਾਰੀ ਲਈ ਸੇਲਸ ਮੈਨੇਜਰ KK ਦਾ ਨੰਬਰ ਮਿਲਾਓ 5592943142 ਯਾਨੀ 5592943142 ਤੇ ਅਸਿਸਟੈਂਟ ਮੈਨੇਜਰ ਕੈਨਵਰਕ ਦਾ ਨੰਬਰ ਹੈ 5593133470 ਯਾਨੀ 5593133470। Toyota of Clovis, 895 West Avenue, Clovis.
Easy Truck and Trailer Repair, Fresno 3153 East Malaga Avenue, Fresno। ਟਰੱਕ ਦਾ ਆਇਲ ਚੇਂਜ, ਟਰੱਕ ਟਾਇਰ, ਬ੍ਰੇਕ ਸੀਲ ਅਤੇ ਟਰੱਕ ਦਾ ਹਰ ਤਰ੍ਹਾਂ ਦਾ ਕੰਮ ਕਰਦੇ ਹਨ। ਟ੍ਰੇਲਰ ਦੀ ਹਰ ਤਰ੍ਹਾਂ ਦੀ ਰਿਪੇਅਰ ਕਰਦੇ ਹਨ। ਇਹਨਾਂ ਨੂੰ ਸ਼ਾਪ ਵਿੱਚ ਕੰਮ ਕਰਨ ਵਾਸਤੇ ਮਕੈਨਿਕ ਦੀ ਲੋੜ ਹੈ। ਇਹਨਾਂ ਦੇ ਕੋਲ ਟਰੱਕ ਪਾਰਕਿੰਗ ਰੈਂਟ ਤੇ ਉਪਲਬਧ ਹੈ। ਕਾਲ ਬਲਜਿੰਦਰ ਸਿੰਘ 5596475901, ਰੋਮੀ ਸਿੰਘ 5593521374, ਪਰਮਜੀਤ ਸਿੰਘ 5592701822। Easy Truck and Trailer Repair, Fresno। बहुत ही ज्यादा फायदे वाला फ्यूल कार्ड, जिसकी कोई भी वीकली, मंथली या ईयरली फीस नहीं, कोई क्वांटिटी दी रिक्वायरमेंट नहीं, जद मर्जी कैंसिल करवा सकते हो। टीए, पेट्रो, सैब्रोज, रोड रेंजर्स, एम बेस्ट ते होर बहुत सारे फ्यूल स्टेशंस तो वधिया डिस्काउंट मिलेगा। कैरियर ਨੂੰ पूरा डिस्काउंट दिसेगा। इस फ्यूल कार्ड ਦੇ ਲਈ ਅੱਜ ਹੀ ਕਾਲ ਕਰੋ। ਟਰੱਕਿੰਗ ਮਲਟੀ ਸਰਵਿਸਿਜ਼ 4082722600 408-272-2600। ਪੰਜਾਬੀ ਵਿੱਚ ਸਾਰੀ ਗੱਲ ਸਮਝਾਉਣਗੇ। ਘਰ ਜਾਂ ਬਿਜ਼ਨਸ ਵੇਚਣਾ ਹੋਵੇ ਜਾਂ ਵੱਡਾ ਘਰ ਵੇਖਣਾ ਹੋਵੇ, ਲੋਨ ਲੈਣ ਲਈ ਚੇਤੇ ਰੱਖੋ you are approved। Zender Mortgage, Zender Mortgage, Zender Mortgage, Zender Mortgage। ਜੇ ਤੁਸੀਂ ਆਪਣਾ ਘਰ ਜਾਂ ਬਿਜ਼ਨਸ ਵੇਚਣ ਤੇ ਖਰੀਦਣ ਦੇ ਨਾਲ-ਨਾਲ ਘਰ ਜਾਂ ਬਿਜ਼ਨਸ ਦਾ ਲੋਨ ਕਰਵਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ ਜ਼ੈਂਡਰ ਮੋਰਗੇਜ ਤੇ ਜ਼ੈਂਡਰ ਰੀਅਲ ਸਟੇਟ ਦੇ ਆਫਿਸ ਵਿੱਚ, ਜਿੱਥੇ ਇੱਕ ਹੀ ਛੱਤ ਹੇਠਾਂ ਤੁਹਾਨੂੰ ਮਿਲੇਗੀ ਰੀਅਲ ਸਟੇਟ ਨਾਲ ਜੁੜੀ ਹਰ ਸਰਵਿਸ। ਹਮੇਸ਼ਾ ਯਾਦ ਰੱਖੋ ਭਰੋਸੇਯੋਗ ਨਾਮ ਮੋਹਨ ਸਿੰਘ ਚੀਮਾ, ਜੋ ਕਰਨਗੇ ਤੁਹਾਡੇ ਸੁਪਨਿਆਂ ਦੇ ਘਰ ਦੇ ਸੁਪਨੇ ਨੂੰ ਸਾਕਾਰ। ਉਹਨਾਂ ਦਾ ਨੰਬਰ ਹੈ 559-825-5555, NMLS ID 698952, DRE number 02067197। All loans are subject to credit and underwriting approval. Zender Mortgage, Zender Mortgage। मैं क्या जी ग्रोसरी लैंड चलिए। ग्रोसरी लेना तो सिर्फ बहाना है, इन्हें अपनी मंडी दा स्वादला खाना जो खाना है। जी हाँ, अपनी मंडी फ्रेज़नो च इंडियन ग्रोसरी स्टोर, जिथों तुसी ले सकदे हो हर तरह दी इंडियन ग्रोसरी। दालां, आटा, मसाले, ताज़ियां सब्जियां अते ताज़ियां मठियाइयां भी, ते हुण तुसी इत्थे फुल किचन दा आनंद भी मान सकदे हो। इंडियन खाने दी एंडलेस वैरायटी, टिक्की, समोसा, दही भल्ला, डोसा, छोले भटूरे अते होर भी बहुत कुछ। इत्थों तुसी इंडियन भांडे भी खरीद सकदे हो। ट्रक्कां वाले वीर अपना खाना ऑर्डर करके ले जा सकदे ने अते तुसी भी घर बैठे ही अपना खाना ऑर्डर कर सकदे हो। ज्यादा जानकारी लई कॉल करो 5595156630 559-515-6630 ते अपनी मंडी फ्रिज़नो 5187 ईस्ट बेलमोंट एवेन्यू फ्रिज़नो। हफ्ते दे 7 दिन सवेरे 9 बजे तो राती 9 बजे तक। अपनी मंडी, इंडिया दा अपनापन। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA ਆਪਣੇ ਬਿਜ਼ਨਸ। ਸਤਿ ਸ੍ਰੀ ਅਕਾਲ, ਮੇਰਾ ਨਾਮ ਹੈਗਾ ਰਜੇਸ਼ਵਰ ਲਾਲੀ, ਮੈਂ ਬੋਲ ਰਿਹਾ ਹਾਂ ਮਿਨੀ ਪੰਜਾਬ ਸਰੀ BC ਤੋਂ। ਸਤਿ ਸ਼੍ਰੀ ਅਕਾਲ, ਮੈਂ ਸਿਮਰਤ ਲਾਲੀ ਹਾਂ ਸਰੀ BC ਤੋਂ। ਸੁਣਦੇ ਰਹੋ ਪੰਜਾਬੀ ਰੇਡੀਓ USA। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਕੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ। ਇਸ ਵਕਤ ਪ੍ਰੋਗਰਾਮ ਦੇ ਵਿੱਚ ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਖਬਰ ਤੇ ਨਜ਼ਰ। ਮਿੰਟੂ ਗੁਰਸਰੀਆ ਜੀ, ਜੀ ਆਇਆਂ ਨੂੰ ਸਵਾਗਤ ਹੈ ਇੱਕ ਵਾਰੀ ਫੇਰ ਜੀ। ਸਤਿ ਸ਼੍ਰੀ ਅਕਾਲ ਜੀ, ਸ਼ੁਕਰੀਆ ਜੀ, ਸਤਿ ਸ੍ਰੀ ਅਕਾਲ ਜੀ ਸਭ ਨੂੰ। ਜੀ ਤੇ ਸਰੋਤਿਓ, ਕਾਲ ਕਰਨ ਦੇ ਲਈ ਨੰਬਰ ਹੈ 4082725200 4082725200। ਆਓ ਵਾਰੀ ਵਾਰੀ ਸਿਰ ਆਪਣੇ ਸਰੋਤਿਆਂ ਨਾਲ ਕਰਦੇ ਹਾਂ ਜੀ ਗੱਲਬਾਤ। ਆਪਣੇ ਨਾਲ ਪਹਿਲੇ ਕਾਲਰ ਜੁੜੇ ਨੇ ਅਵਤਾਰ ਸਿੰਘ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਰਾਜਕਰਨਵੀਰ ਸਿੰਘ ਜੀ ਤੇ ਮਿੰਟੂ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਿੰਟੂ ਜੀ, ਮੇਰੇ ਛੋਟੇ ਛੋਟੇ 2 ਸਵਾਲ। ਇੱਕ ਤੇ ਦੱਸਿਓ ਕਿ ਸਾਲ ਦੇ ਵਿੱਚ ਕਿੰਨੇ ਕੁ ਦਿਨ ਲੰਘਦੇ ਆ ਜਿੱਦਣ ਪੰਜਾਬ ਬੰਦ ਦਾ ਸੱਦਾ ਨਾ ਹੋਵੇ, ਧਰਨੇ ਨਾ ਦਿੱਤੇ ਜਾਣ, ਮੋਰਚੇ ਨਾ ਲਾਏ ਜਾਂਦੇ ਹੋਣ ਤੇ ਧਰਨੇ ਵਾਲਿਆਂ ਨੂੰ ਡਾਂਗ ਨਾ ਫਿਰਦੀ ਹੋਵੇ। ਤੇ ਦੂਜਾ ਸਵਾਲ ਹੈ ਕਿ ਜਦੋਂ ਵਿਧਾਨ ਸਭਾ ਦਾ ਸੈਸ਼ਨ ਚੱਲਦਾ ਤੇ ਜਿਹੜੇ ਸਾਡਾ ਟੈਕਸ ਦਾ ਪੈਸਾ ਫੂਕ ਕੇ ਗੱਡੀਆਂ 'ਚ ਤੇਲ ਫੂਕਦੇ ਪੈਸੇ ਲੈਂਦੇ ਆ, ਜਦੋਂ ਉਹ ਵਾਕਆਊਟ ਕਰਦੇ ਆ, ਕਿ ਇਹ ਖਰਚਾ ਉਹਨਾਂ ਦੇ ਸਿਰ ਨਹੀਂ ਪੈਣਾ ਚਾਹੀਦਾ ਜੀ? ਜਿਹੜਾ ਵੀ ਵਾਕਆਊਟ ਕਰੇ ਉਹਨੂੰ ਮਿਲਣਾ ਤੇ ਕੀ ਉਲਟਾ ਪੈਸੇ ਜਿੰਨਾ ਤੇਲ ਫੂਕੇ ਉਹਦੇ ਵੀ ਪੈਸੇ ਉਹਦੇ ਸਿਰ ਪੈਣੇ ਚਾਹੀਦੇ ਆ। ਇਹਦੇ ਬਾਰੇ ਮਾੜਾ ਜਿਹਾ ਵਿਚਾਰ ਦਿਓ ਜੀ। ਬੀਬੇ ਪੁੱਤ ਬਣ ਕੇ ਬਾਹਰ ਨਿਕਲ ਜਾਂਦੇ ਆ। ਧੰਨਵਾਦ ਜੀ। ਜੀ
ਹਾਂਜੀ, ਨਹੀਂ ਦੇਖੋ ਧਰਨੇ ਮੁਜ਼ਾਹਰੇ ਇਹ ਤਾਂ ਵੈਸੇ ਚੱਲਦੇ ਵੀ ਰਹਿਣੇ ਚਾਹੀਦੇ ਆ, ਡੈਮੋਕ੍ਰੇਸੀ ਦੇ ਵਿੱਚ ਜ਼ਰੂਰੀ ਵੀ ਆ, ਪਰ ਉਹਨਾਂ ਦਾ ਹੱਲ ਹੋਣਾ ਚਾਹੀਦਾ। ਮੇਨ ਗੱਲ ਇਹ ਆ, ਵੱਡੀ ਗੱਲ ਇਹ ਆ। ਜਿਹੜੀ ਗੱਲ ਤੁਸੀਂ ਕਹੀ ਆ ਬੜੀ ਪਾਏਦਾਰ ਗੱਲ ਆ ਕਿ ਦੇਖੋ ਵਾਕਆਊਟ ਕਰ ਲਵੋ, ਕਿਸੇ ਵੀ ਮੁੱਦੇ ਤੇ ਵਿਰੋਧ ਜਤਾਣਾ ਆ, ਤੁਸੀਂ ਤੁਹਾਡੀ ਗੱਲ ਨਹੀਂ ਸੁਣੀ ਜਾ ਰਹੀ, ਤੁਸੀਂ ਰਿਕਾਰਡ ਦੇ ਵਿੱਚ ਆਪਣਾ ਵਿਰੋਧ ਜਤਾਓ, ਜਸਟ ਉਹ ਕੋਈ 15 ਮਿੰਟ ਕੋਈ 10 ਮਿੰਟ ਦਾ ਹੋਣਾ ਚਾਹੀਦਾ, ਫਿਰ ਤੁਸੀਂ ਆ ਕੇ ਬੈਠੋ, ਡਿਬੇਟ ਦੇ ਵਿੱਚ ਹਿੱਸਾ ਲਓ, ਕਾਰਵਾਈ ਦਾ ਹਿੱਸਾ ਬਣੋ। ਕੋਈ ਹੁਣੀ ਹੱਦ ਤੇ ਹੋਣੀ ਚਾਹੀਦੀ ਆ ਨਾ, ਕੋਈ 4 ਦਿਨ ਨਾ ਜਾਵੇ। ਆ ਬਾਦਲ ਸਾਹਿਬ ਦੀਆਂ ਕਿੰਨੀਆਂ ਹਾਜ਼ਰੀਆਂ ਨੇ ਤੁਸੀਂ ਮੈਨੂੰ ਦੱਸੋ, ਵਿਧਾਇਕ ਚੁਣੇ ਗਏ ਆ, ਮੈਂ ਮੰਨਦਾ ਉਮਰ ਦਰਾਜ਼ ਨੇ, ਸਾਡੇ ਲੰਬੀ ਦੀ ਤੁਹਾਨੂੰ ਮੈਂ ਕਹਾਣੀ ਦੱਸਾਂ ਤਾਂ ਕਾਂਗਰਸ ਰਾਜ ਦੇ ਵਿੱਚ ਕਈ ਪਿੰਡਾਂ 'ਚ ਖਾਸ ਤੌਰ ਤੇ ਜਿਹੜੇ ਮੇਰੇ ਵਰਗੇ ਬੰਦੇ ਆ ਜਿਨ੍ਹਾਂ ਦੀ ਕੋਈ ਸਿਫਾਰਿਸ਼ ਨਹੀਂ, ਇੱਕ ਪੰਜੀ ਦਾ ਕੰਮ ਨਹੀਂ ਹੋਇਆ। ਹੁਣ ਕਰਾਉਣਾ ਕਿਹਨੇ ਆ? MLA ਨੇ। ਸਾਡਾ MLA ਤਾਂ ਗਿਆ ਹੀ ਨਹੀਂ ਅਸੈਂਬਲੀ 'ਚ। ਬਾਦਲ ਸਾਹਿਬ ਇਸ ਵੇਲੇ ਸਾਡੇ MLA ਨੇ, ਪਰ ਅਸੀਂ ਕੁਝ ਨਹੀਂ ਕਰ ਸਕਦੇ। ਕੋਈ ਬਾਉਂਡੇਸ਼ਨ ਤੇ ਹੋਵੇ ਆਪੇ, ਕੋਈ ਠੀਕ ਹੈ ਉਮਰ ਦਰਾਜ਼ ਹੈ ਨਾ ਬਣੋ। ਮੈਂ ਨਹੀਂ ਕਹਿੰਦਾ ਬਾਦਲ ਸਾਹਿਬ ਜੇ ਅਨਫਿਟ ਨੇ ਤਾਂ ਜਾਣ, ਜ਼ਬਰਦਸਤੀ ਨਹੀਂ ਹੈ, ਪਰ ਜੇ ਤੁਸੀਂ ਸਿਹਤ ਤੌਰ ਤੇ ਸਿਹਤਯਾਬ ਹੀ ਨਹੀਂ ਹੈ ਤਾਂ ਨਾ ਇਲੈਕਸ਼ਨ ਲੜੋ। ਦੂਜੀ ਗੱਲ ਕਿ ਜਿਹੜਾ ਇਹਨਾਂ ਨੇ ਕੀਤਾ ਉੱਥੇ, ਮੈਂ ਟੋਟਲੀ ਉਸ ਨੂੰ ਸਰ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਡਰਾਮਾ ਕਰਾਰ ਦਿੰਦਾ ਵਾਂ, ਬੜੀ ਜ਼ਿੰਮੇਵਾਰੀ ਨਾਲ। ਕਿਉਂ? ਕਿਉਂਕਿ ਨਾ ਤਾਂ ਇਹ ਜਿਹੜੀ BSF ਜੁਰਿਸਡਿਕਸ਼ਨ ਦੇ ਮਾਮਲੇ 'ਚ ਕਾਨੂੰਨੀ ਘੁੰਡੀ ਫੜ ਸਕੇ ਸਿਰਫ ਮਿੰਟਰ ਲਈ, ਔਰ ਜਿਹੜਾ ਕਿਸਾਨੀ ਮਾਮਲੇ ਦੇ ਵਿੱਚ ਆਪ ਕਰ ਸਕਦੇ ਸੀ, ਆਪ ਜਿਹੜੀਆਂ ਇਹਨਾਂ ਦੀਆਂ ਫੇਲੀਅਰਸ ਆ ਉਹਨਾਂ ਤੇ ਕੋਈ ਡਿਸਕਸ਼ਨ ਨਹੀਂ, ਪੰਜਾਬ ਦੀ ਇਕਨੋਮੀ ਦੇ ਫਿਊਚਰ ਬਾਰੇ ਕੱਖ ਨਹੀਂ, ਕੋਈ ਡਿਸਕਸ਼ਨ ਨਹੀਂ। ਔਰ ਇਸੇ ਕਰਕੇ ਸਿੱਧੂ ਨੇ ਬਾਹਰ ਆ ਕੇ ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੂੰ ਅੱਖਾਂ ਦਿਖਾਈਆਂ, ਇਹਨਾਂ ਨੂੰ ਸ਼ੀਸ਼ਾ ਦਿਖਾਇਆ ਕਿ ਭਾਈ ਮੁਸਤਕਬਲ ਦੀ ਗੱਲ ਕਰ ਲੋ, ਮੁਕੱਦਰ ਦੀ ਗੱਲ ਕਰ ਲੋ, ਭਵਿੱਖ ਦੀ ਗੱਲ ਕਰ ਲੋ, ਨਹੀਂ ਤਾਂ ਪੰਜਾਬ 'ਚ ਸਿਵਲ ਵਾਰ ਵੀ ਹੋ ਸਕਦੀ ਹੈ। ਜੀ ਇਹ ਇਸ਼ਾਰਾ ਜਿਹੜਾ ਆ ਮਿੰਟੂ ਜੀ ਬੜਾ ਖਤਰਨਾਕ ਆ, ਬੜਾ ਵੱਡਾ ਬਹੁਤ ਇਹ ਗੱਲ ਆ। ਇਹ ਚਿਰ ਤੋਂ ਜਿਹੜੀਆਂ ਗੱਲਾਂ ਚੱਲਦੀਆਂ ਆ ਰਹੀਆਂ, ਲੋਕ ਅੱਕੇ ਹੋਏ ਫਿਰ ਇਹੀ ਚੀਜ਼ਾਂ ਜਿਹੜੀਆਂ ਕਰਦੇ ਆ ਮਿੰਟੂ ਜੀ, ਕਰਨ ਤਾਂ ਕਰਨ ਕੀ, ਜਦੋਂ ਸੁਣਵਾਈ ਨਹੀਂ, ਕਿਤੇ ਹੁੰਦਾ ਕੁਛ ਨਹੀਂ, ਕਰਨਾ ਕੁਛ ਨਹੀਂ ਆ, ਤੇ ਫਿਰ ਬੰਦਾ ਅੱਕ ਕੇ ਇਹੀ ਕੰਮ ਜਿਹੜਾ ਉਹ ਕਰਦਾ ਆ। ਅਗਲੇ ਕਾਲਰ ਸੁਰਿੰਦਰ ਗਿੱਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਵੀਰ ਜੀ, ਮੇਰੀ ਸਾਰਿਆਂ ਨੂੰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ। ਮੈਂ ਭਾਜੀ ਹੁਣ ਤੋਂ ਪੁੱਛਣਾ ਸੀ ਵੀ ਜਿਹੜੀ ਇਹ ਲਖੀਮਪੁਰ ਖੀਰੀ ਵਾਲੀ ਵਾਰਦਾਤ ਹੋਈ ਆ, ਉਹ ਜਿਹੜੇ ਉਹ ਵਿਚਾਰੇ ਗੱਡੀ ਥੱਲੇ ਏਦਾਂ ਹੀ ਨਹੀਂ ਦੇ ਕੇ ਮਾਰ ਦਿੱਤੇ ਆ, ਉਹ ਕਿਸ ਤਰ੍ਹਾਂ ਠੀਕ ਠਾਕ ਚੱਲ ਰਹੀ ਆ ਸਾਰੀ ਇਨਵੈਸਟੀਗੇਸ਼ਨ? ਤੇ ਦੂਸਰਾ ਇਹ ਆ ਕਿ ਜਿਹੜਾ ਉਹ ਟੋਨੀ ਦਾ ਬਾਪ ਆ, ਜਿਸ ਤਰ੍ਹਾਂ ਬਾਰ-ਬਾਰ ਇਹਦੇ ਲਈ ਦਬਾਅ ਬਣ ਰਿਹਾ ਸੁਪਰੀਮ ਕੋਰਟ ਵੱਲੋਂ, ਉਹ ਵੀ ਅਸਤੀਫਾ ਦੇਵੇਗਾ ਜਾਂ ਨਹੀਂ ਇਸੇ ਤਰ੍ਹਾਂ ਅੜਿਆ ਔਰ ਉਹ ਉਡਾ ਰੱਖਣਗੇ ਨਾਲ ਹੀ? ਭਾਜੀ ਇਕੱਠੇ ਹੋਣਾ ਜਰਾ ਜੀ। ਟੋਨੀ, ਅੱਛਾ ਮੋਨੂ ਭਈਆ, ਸ਼ਾਇਦ ਮੋਨੂ ਸੀ ਉਹਦਾ ਨਾਮ ਮਿੰਟੂ ਜੀ? ਹਾਂ ਜੀ, ਮੋਨੂ ਭਈਆ ਜੀ, ਮੋਨੂ ਭਈਆ ਸੀ, ਤੇ ਉਹਦਾ ਨਾਂ ਗਾ ਟੈਨੀ ਹੈ, ਜਿਹੜਾ ਮੰਤਰੀ ਉਹਦਾ ਪਿਓ ਹੈ। ਹਾਂ ਜੀ, ਨਾਂ ਵੀ ਇਹਨਾਂ ਨੇ ਅੰਗਰੇਜ਼ੀ ਸਕੂਲ ਦੇ ਜਵਾਕਾਂ ਵਰਗੇ ਰੱਖੇ ਆ, ਜਿਵੇਂ ਸਾਡੇ ਆ ਨਾ ਮਿੰਟੂ, ਟਿੰਕੂ, ਸ਼ਿੰਟੂ, ਏਦਾਂ ਹੀ ਹੈ, ਟੈਨੀ, ਮੁੰਨਾ। ਅੱਛਾ ਚਲੋ ਜੋ ਵੀ ਹੈ, ਉਹਨਾਂ ਦੀ ਜ਼ਾਤੀ ਜ਼ਿੰਦਗੀ ਹੈ। ਸਭ ਵੇਖੋ ਗੱਲ ਇਹ ਆ ਕਿ ਉੱਥੇ ਕਾਰਵਾਈ ਤੇ ਹੋਈ ਆ, ਜਿਹੜੀ ਆਪਾਂ ਫੋਰੈਂਸਿਕ ਰਿਪੋਰਟ ਦੀ ਗੱਲ ਕਰੀਏ ਤਾਂ ਉਹਦੇ ਵਿੱਚੋਂ ਇਹ ਵੀ ਨਿਕਲ ਕੇ ਆਇਆ ਕਿ ਗੋਲੀਆਂ ਵੀ ਚੱਲੀਆਂ ਨੇ, ਜਿਹੜੇ ਲਾਇਸੈਂਸੀ ਅਸਲੇ ਜ਼ਬਤ ਕੀਤੇ ਸਨ। ਤਾਂ ਮੇਰੇ ਖਿਆਲ ਦੇ ਨਾਲ ਜੇ ਤਾਂ ਹੁਣ ਦੇਖੋ ਆਪੋਜੀਸ਼ਨ ਕੌਮੀ ਪੱਧਰ ਤੇ ਇੱਕ ਸਟਰੋਂਗ ਹੁੰਦੀ, ਕਿਸੇ ਮੁਲਕ ਦੇ ਵਿੱਚ ਡੈਮੋਕ੍ਰੇਸੀ ਜਿਹੜੀ ਆ ਉਹ ਚੌੜੀ ਛਾਤੀ ਵਾਲੀ ਹੁੰਦੀ, ਤਾਂ ਉਸ ਬੰਦੇ ਦਾ ਅਸਤੀਫਾ ਜ਼ਰੂਰ ਬਣਦਾ ਸੀ। ਵੈਸੇ ਤੇ ਇੱਥੇ ਜੇ ਤੁਸੀਂ ਦੇਖੋਗੇ ਸਾਡਾ ਹੋਮ ਮਿਨਿਸਟਰ ਹੈ ਜਿਹੜਾ, ਉਹ ਵੀ ਤੁਹਾਨੂੰ ਪਤਾ ਹੀ ਹੈ ਕਿ ਕੌਣ ਆ, ਸਾਬਕਾ ਕੌਣ ਆ, ਉਹਦੇ ਨਾਂ ਦੇ ਪਿੱਛੇ ਕੀ ਲੱਗਦਾ? ਤੜੀਪਾਰ। ਇਹ ਆ ਜਿਹੜਾ ਟੈਨੀ, ਇਹਦੇ ਖਿਲਾਫ ਵੀ ਕਤਲ ਦਾ ਮੁਕੱਦਮਾ ਦਰਜ ਸੀਗਾ। ਇੱਕ ਹੋਰ ਹੈ ਜਿਹੜਾ ਇਹਨਾਂ ਦਾ ਵੀ ਡਿਪਟੀ ਹੈਗਾ, ਉਹਦੇ ਤੇ ਵੀ ਇੱਕ ਬੜਾ ਤਗੜਾ ਕੇਸ ਬਣਿਆ ਰਿਹਾ ਹੈ। ਸਾਰੀ ਤਾਂ ਹੋਮ ਮਿਨਿਸਟਰੀ ਸਾਡੀ ਜਿਹੜੀ ਆ ਉਹ ਬੜੀ ਸਿਰੇ ਦੀ ਲੱਗੀ ਪਈ ਹੈ। ਗੱਲ ਤਾਂ ਹੁਣ ਕੀ ਕਰੀਏ, ਅਸਲ ਦੇ ਵਿੱਚ ਆਪੋਜੀਸ਼ਨ ਵੀ ਉਹੋ ਜਿਹੀ ਹੈ, ਉਹਨਾਂ ਦੇ ਤਿਲਾਂ 'ਚ ਵੀ ਤੇਲ ਹੈ ਨਹੀਂ। ਹੁਣ ਜਦ ਗੋਲੀ ਚੱਲੀ ਨਿਕਲ ਆਈ, ਕਿਉਂਕਿ ਉਹ ਤਾਂ ਮੰਨਦੇ ਨਹੀਂ ਸੀਗੇ, ਉਹ ਕਹਿੰਦਾ ਸੀ ਜੇ ਮੇਰੇ ਮੁੰਡੇ ਦਾ ਕਸੂਰ ਨਿਕਲ ਆਇਆ, ਜੇ ਗੋਲੀ ਚੱਲੀ ਹੋਈ ਮੈਂ ਕਰ ਦੂੰ, ਉਹ ਕਰ ਦੂੰ। ਹੁਣ ਉਹ ਅਸਤੀਫਾ ਮੰਗ ਸਕਦੇ ਸਨ ਉਸ ਆਧਾਰ ਤੇ, ਪਰ ਜਿਹੜੇ ਕਿਸਾਨ ਜਥੇਬੰਦੀਆਂ ਦੇ ਆਗੂ ਆ ਉਹ ਕਸੂਤਾ ਫਸ ਗਏ ਸੀਗੇ। ਜਦੋਂ ਸਿੰਘੂ ਵਾਲੀ ਘਟਨਾ ਵਾਪਰੀ ਹੈ, ਇਹਨਾਂ ਨੇ ਨਿਹੰਗ ਸਿੰਘਾਂ ਨੂੰ ਵੱਖ ਕਰਕੇ ਉਸ ਘਟਨਾ ਦੇ ਵਿੱਚ ਆਪਣਾ
ਖਹਿੜਾ ਛਡਾ ਕੇ ਇਹਨਾਂ ਨੇ ਉਸ ਲਖੀਮਪੁਰ ਵਾਲੀ ਘਟਨਾ ਤੋਂ ਵੀ ਕਿਤੇ ਨਾ ਕਿਤੇ ਕਹਿ ਲਓ ਕਿ ਆਪਣੀ ਪੋਜੀਸ਼ਨ ਕਸੂਤੀ ਪਾ ਲਈ ਸੀ। ਕਿਉਂ? ਕਿਉਂਕਿ ਹੁਣ ਮੰਨ ਲਓ ਭੀੜ ਨੇ ਕਤਲ ਕੀਤਾ ਹੈ ਕਿਸੇ ਨੂੰ, ਚਾਹੇ ਉਹ ਭੀੜ ਕਿਸਾਨ ਦੀ ਹੈ, ਚਾਹੇ ਉਹ ਨਿਹੰਗ ਸਿੰਘਾਂ ਦੀ ਹੈ, ਲਿੰਚਿੰਗ ਹੋਈ ਹੈ, ਤਾਂ ਫਿਰ ਲਿੰਚਿੰਗ ਨੂੰ ਦੂਸਰੀ ਥਾਂ ਤੇ ਹੁਣ ਇਹ ਜਸਟੀਫਾਈਡ ਵੀ ਨਹੀਂ ਕਰ ਸਕਦੇ। ਇਸੇ ਕਰਕੇ ਹੀ ਉਹਨਾਂ ਨੇ ਦੂਜੀ FIR ਦੇ ਵਿੱਚ, ਜਿਹਦੇ ਵਿੱਚ ਭਾਜਪਾ ਕਾਰਕੁਨ ਮਰੇ ਸਨ, ਉਹਦੇ ਵਿੱਚ ਵੀ ਐਕਸ਼ਨ ਸ਼ੁਰੂ ਕਰ ਦਿੱਤਾ। ਜੀ ਅਗਲੇ ਕਾਲਰ ਜੋਗਾ ਸਿੰਘ। ਮੋਟਰ ਸਾਹਿਬ ਜੀ, ਚੰਮਨ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਸਵਾਲ ਇਹ ਹੈ ਜੀ ਵੀ ਜਿਹੜੇ ਬੜਾ ਚੱਲੇ ਰੌਲੇ ਪੈ ਜੇ ਪੰਜਾਬ ਦਾ ਸੈਸ਼ਨ ਪੰਜਾਬ ਦਾ ਸ਼ੁਰੂ ਹੋਊਗਾ, ਇਹ 15 ਕੁ ਮਿੰਟ ਪਹਿਲੇ ਚੱਲਿਆ ਜੀ, ਦਿਹਾੜ ਚ ਇੱਕ ਦਿਨ ਮਹੀਨੇ ਘਰ ਨੂੰ ਚਲੇ ਗਏ। ਕੋਈ ਖੇਤੀ ਪਾਲਿਸੀ ਬਾਰੇ ਕੋਈ ਗੱਲ ਨਹੀਂ ਹੋਈ, ਕੋਈ ਐਜੂਕੇਸ਼ਨ ਵਾਸਤੇ ਕੋਈ ਬਿੱਲ ਨਹੀਂ ਲਿਆਂਦਾ ਜੀ, ਕੋਈ ਟਰਾਂਸਪੋਰਟ ਵਾਲੇ ਕਿ ਸਾਡੀ ਕੀ ਪਾਲਿਸੀ ਹੋਊਗੀ, ਕੋਈ ਬਿਜਲੀ ਬਾਰੇ ਕੋਈ ਪਾਲਿਸੀ ਨਹੀਂ ਹੋਈ ਜੀ। ਕਹਿੰਦਾ ਬਿੱਲ ਮਹੀਨੇ ਘਰ ਨੂੰ ਚਲੇ ਗਏ, ਸੈਸ਼ਨ ਤੋਂ ਨਿਕਲ ਕੁਛ ਨਹੀਂ ਮਿਲਿਆ, ਨਿਕਲਿਆ ਕਿਆ ਨਿਕਲਿਆ ਜੀ, ਸਿਰਫ ਤੇ ਸਿਰਫ ਪੈਸੇ ਫੂਕ ਕੇ ਆਏ ਆ, ਕੱਖ ਨਹੀਂ ਕੀਤਾ ਉੱਥੇ ਉਹਨਾਂ ਨੇ। ਬਿਲਕੁਲ ਬਿਲਕੁਲ, ਮੈਂ ਤੁਹਾਡੀ ਗੱਲ ਦੇ ਨਾਲ 100 ਪੈਸੇ ਸਹਿਮਤ ਆ ਸਰ, 100 ਪੈਸੇ ਸਹਿਮਤ ਆ, ਐਗਰੀ ਕਰਦਾ ਜੀ। ਬਿਲਕੁਲ, ਉੱਥੇ ਜੇ ਵਿਸ਼ੇਸ਼ ਇਜਲਾਸ ਹੈ, ਪਹਿਲੀ ਗੱਲ ਹੈ ਤੁਸੀਂ ਇੰਨਾ ਖਲਾਰਾ ਕਾਹਤੋਂ ਪਾਇਆ? ਵਿਸ਼ੇਸ਼ ਇਜਲਾਸ ਦਾ ਮਤਲਬ ਹੈ ਕਿਸੇ ਇੱਕ ਦੋ ਮੁੱਦੇ ਤੇ ਤੁਸੀਂ ਗੱਲ ਕਰੋ ਖੁੱਲ ਕੇ, ਹੈਲਦੀ ਡਿਸਕਸ਼ਨ ਹੋਵੇ, ਉਹਨੂੰ ਲਾਈਵ ਕਰੋ। ਅੱਛਾ, CM ਬੋਲਦਾ ਤੇ ਲਾਈਵ ਕਰ ਦਿੰਦੇ, ਉਹ ਜੇ ਸਾਡੇ ਚੈਨਲ ਵਾਲੇ ਜਿਹੜੇ ਆ ਉਹਨਾਂ ਦੀ ਜ਼ਮੀਰ ਮਰੀ ਆ, ਜਦੋਂ ਤੇ ਉਹ ਬੋਲਦੇ ਆ ਉਦੋਂ ਤਾਂ ਚੱਕ ਕੇ ਲਾਈਵ ਕਰ ਦਿੰਦੇ ਸੀਗੇ, ਤੇ ਜਦ ਕੋਈ ਆਪੋਜੀਸ਼ਨ ਦਾ ਬੋਲਦਾ ਸੀ ਜਾਂ ਜਦੋਂ ਇਹ ਗਾਲ ਮੰਦਾ ਕੱਢਦੇ ਸੀਗੇ, ਹਰਪਾਲ ਸਿੰਘ ਚੀਮਾ ਨੇ ਕਿਹਾ, ਉਹਨਾਂ ਕਿਹਾ ਜੇ ਲਾਈਵ ਹੁੰਦਾ ਨਾ ਤੇ ਲੋਕ ਇਹਨਾਂ ਤੇ ਥੁੱਕਦੇ, ਜਿਸ ਤਰੀਕੇ ਨਾਲ ਇਹਨਾਂ ਨੇ ਅੰਦਰ ਇੱਕ ਦੂਜੇ ਨੂੰ ਗਾਲਾਂ ਕੱਢੀਆਂ ਨੇ। ਜੇ ਤੁਸੀਂ ਗਾਲਾਂ ਕੱਢਣ ਵਾਸਤੇ ਵਿਸ਼ੇਸ਼ ਇਜਲਾਸ ਸੱਦਣਾ ਤੇ ਰਹਿਣ ਦਿਓ, ਬਖਸ਼ ਦਿਓ, ਘੱਟੋ ਘੱਟ ਕੋਈ ਪੰਜਾਬ ਦਾ ਪੈਸਾ ਤੇ ਬਚੇ। ਜਿਹੜਾ ਆ ਕੁਛ ਕਰਨਾ ਹੈ ਤਾਂ ਵਰਚੁਅਲ ਚ ਵੀ ਕਰ ਲਓ, ਤੁਸੀਂ ਇੱਕ ਦੂਜੇ ਨੂੰ ਗਾਲਾਂ ਕੱਢਣੀਆਂ ਲਾ ਲਓ, ਜ਼ੂਮ ਤੇ ਜ਼ੂਮ ਹੀ ਕਹਿੰਦੇ ਨਾ, ਮੀਟਿੰਗ ਹੋ ਜਾਂਦੀ ਹੈ, ਲਾ ਲਓ, ਲਾ ਕੇ ਤੇ ਬੈਠ ਜਾਓ, ਇੱਕ ਦੂਜੇ ਨੂੰ ਗਾਲਾਂ ਕੱਢੀ ਜਾਓ, ਸਾਨੂੰ ਕੀ ਆ, ਕੱਢੀ ਜਾਓ। ਜੇ ਹਾਂ ਕੁਛ ਕਰਨਾ ਕਿਉਂ ਡਰਾਮੇ? ਬਿਲਕੁਲ ਮੈਂ ਮੰਨਦਾ, ਐਗਰੀਕਲਚਰ ਪਾਲਿਸੀ ਤੇ ਚਰਚਾ ਹੋਣੀ ਚਾਹੀਦੀ। ਸਾਰਾ ਕੁਛ ਮੋਦੀ ਨੇ ਥੋੜੀ ਨਾ ਕਰਨਾ। ਉਦਾਂ ਤੁਸੀਂ ਕਹਿੰਦੇ ਹੋ ਕਿ ਖੇਤੀ ਸਾਡਾ ਸਟੇਟ ਸਬਜੈਕਟ ਹੈ, ਕਹਿੰਦੇ ਆ ਨਾ, ਮੈਂ ਗਲਤ ਨਹੀਂ ਕਹਿ ਰਿਹਾ। ਜਦੋਂ ਤੁਸੀਂ ਕਹਿੰਦੇ ਹੋ ਕਿ ਖੇਤੀ ਸਾਡਾ ਸਟੇਟ ਸਬਜੈਕਟ ਆ, ਇਹਦਾ ਮਤਲਬ ਕਿ ਖੇਤੀ ਦਾ ਬਹੁਤ ਕੁਝ ਤੁਹਾਡੇ ਅਧਿਕਾਰ ਖੇਤਰ 'ਚ ਹੈ। ਮੇਨ ਜਿਹੜੀ ਇਕਨੋਮੀ ਆ ਉਹਦੇ ਲਈ ਤੁਹਾਡਾ ਜਿਹੜਾ ਰੋਲ ਬਣਦਾ, ਉਹਦੇ ਵਾਸਤੇ ਤੁਹਾਡੇ ਪਾਲਿਸੀ ਮੇਕਰ ਕਿਹੜੀ ਪਾਲਿਸੀ ਲੈ ਕੇ ਆਏ ਆ ਜਾਂ ਕਿਹੜੀ ਤੁਸੀਂ ਲੈ ਕੇ ਆ ਰਹੇ ਹੋ, ਉਹਦੇ ਤੇ ਡਿਸਕਸ਼ਨ ਹੈ ਕਿੱਥੇ ਆ? ਜੋ ਤੁਸੀਂ ਵਾਅਦੇ ਕੀਤੇ ਸਨ ਉਹ ਪੂਰੇ ਕਿੰਨੇ ਹੋਏ ਆ, ਕਿੰਨੇ ਨਹੀਂ ਹੋਏ, ਉਹਦੀ ਡਿਸਕਸ਼ਨ ਕਿੱਥੇ ਆ? ਰੋਜ਼ਗਾਰ ਦੇ ਮੁੱਦੇ ਤੇ ਤੁਸੀਂ ਚੁੱਪ ਕਿਉਂ ਹੋ? ਪੌਣ ਪਾਣੀ ਦੇ ਮੁੱਦੇ ਤੇ ਤੁਸੀਂ ਚੁੱਪ ਕਿਉਂ ਹੋ? ਡਾਈਵਰਸੀਫਿਕੇਸ਼ਨ ਦੇ ਮੁੱਦੇ ਤੇ ਚੁੱਪ ਕਿਉਂ ਹੋ? ਨਹਿਰੀ ਪਾਣੀ ਖੇਤਾਂ ਤੱਕ ਲਿਜਾਣ ਦੇ ਮਾਮਲੇ 'ਚ ਤੁਸੀਂ ਫੇਲ ਕਿਉਂ ਹੋ, ਚੁੱਪ ਕਿਉਂ ਆ? ਧਰਤੀ ਹੇਠਲਾ ਪਾਣੀ ਰੀਚਾਰਜ ਕਰਨ ਵਾਸਤੇ, ਉਹਨੂੰ ਬਚਾਉਣ ਵਾਸਤੇ ਤੁਸੀਂ ਕਿੰਨੇ ਪ੍ਰੋਜੈਕਟ ਲਿਆਂਦੇ ਆ? ਤੁਸੀਂ ਆਪਣੇ ਇਸ ਟੈਨਿਓਰ ਦੇ ਵਿੱਚ ਦੱਸੋ ਕਿ ਕਿੰਨੀ ਮੈਗਾਵਾਟ ਬਿਜਲੀ ਜਿਹੜੀ ਆ ਉਹ ਵਧਾਈ ਆ? ਇੱਕ ਚੀਜ਼ ਦਾ ਤਾਂ ਜਵਾਬ ਦਿਓ ਨਾ। ਜੀ ਜੀ ਬਿਲਕੁਲ, ਇਹ ਮਿੰਟੂ ਜੀ ਇਦਾਂ ਨਹੀਂ ਹੁੰਦਾ, ਜਿਹੜੇ ਨਾਟਕ ਚੱਲਦੇ ਇੱਕ ਸੀਜ਼ਨ ਆਉਂਦਾ ਹੁੰਦਾ ਆ, ਵੀ ਇੰਨੇ ਮਹੀਨਿਆਂ ਬਾਅਦ ਸੀਜ਼ਨ ਆਉਣਾ, ਬਸ ਇਹ ਸੀਜ਼ਨ ਜਿਹਾ ਕਰਕੇ ਚੱਲ ਜਾਂਦੇ ਆ ਕੇ ਗਾਲਾਂ ਕੱਢ ਲੀਆਂ, ਇੱਕ ਦੂਜੇ ਨੂੰ ਤੁਰ ਗਏ, ਕਰਨਾ ਕਰਾਉਣਾ ਕੱਖ ਨਹੀਂ, ਵਿੱਚੋਂ ਨਿਕਲਣਾ ਕੱਖ ਨਹੀਂ। ਲੋਕ ਉਹੀ ਚੁਸਕੀਆਂ ਜਿਹੜੀਆਂ ਲੈ ਕੇ ਉਨੇ ਕੁ ਦੇ ਵਿੱਚ ਹੀ ਉਹ ਜਿਹੜਾ ਸਵਾਦ ਲੈ ਕੇ ਘਰੋਂ ਘਰੀ ਚਾਹ ਪੀ ਕੇ ਬਹਿ ਜਾਂਦੇ ਆ, ਹੁੰਦਾ ਜਿਹੜਾ ਆ ਉਹ ਕੱਖ ਨਹੀਂ ਹੈਗਾ। ਸੋ ਸਰੋਤਿਓ, ਤੁਸੀਂ ਵੀ ਜੇ ਸਵਾਲ ਕਰਨਾ ਚਾਹੁੰਦੇ ਹੋ ਕਾਲ ਕਰ ਸਕਦੇ ਹੋ, ਨੰਬਰ 408 272 5200 4082725200। ਅਗਲੇ ਕਾਲਰ ਨੇ ਦੀਪਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਹਾਂਜੀ ਮਿੰਟੂ ਜੀ, ਇੱਕ ਤਾਂ ਤੁਹਾਨੂੰ ਉਹ ਪੁੱਛਣਾ ਸੀਗਾ, ਜਿਹੜਾ ਰਾਜੇ ਵੜਿੰਗ ਦੇ ਕੇਸ ਪਿਆ ਸੀਗਾ, ਰਾਜੇ ਵੜਿੰਗ ਤੇ ਤਾਂ ਨਹੀਂ ਪਿਆ ਸੀ, ਉਹਦੇ ਰਿਸ਼ਤੇਦਾਰਾਂ ਤੇ ਪਿਆ ਸੀ, ਉਹ ਮੈਂ ਪੜ੍ਹਿਆ ਸੀਗਾ, ਤੁਸੀਂ ਕਨਫਰਮ ਕਰਕੇ ਦੱਸਿਓ ਵੀ ਉਹ ਅਗਲਿਆਂ ਨੇ ਕੇਸ ਵਾਪਸ ਲੈ ਲਿਆ ਕਿ ਨਹੀਂ ਲਿਆ, ਵੀ ਅਜੇ ਕੀ ਆ। ਤੇ ਦੂਜਾ, ਇੱਕ ਹੁਣ ਜਿੱਦਾਂ ਇਹ ਜਦੋਂ ਦਾ ਬੈਂਸਾਂ ਤੇ ਕੇਸ ਜਾਂ ਪਿਆ, ਇਹ ਜਮਾਂ ਸ਼ਾਂਤੀ ਹੋ ਗਿਆ ਵੀ ਅੱਗੇ ਤਾਂ ਤੀਜੇ ਦਿਨ ਕੋਈ ਨਾ ਕੋਈ ਸਟਿੰਗ ਆਪਰੇਸ਼ਨ ਕਰਤਾ, ਕੋਈ ਇਹਨਾਂ ਦਾ ਬਿਆਨ ਲੱਗਿਆ ਰਹਿੰਦਾ ਸੀ, ਜਾਂ ਇਹ ਜਦੋਂ ਸਦਨ ਵੀ ਹੁੰਦਾ ਸੀ ਵਾਹਵਾ ਰੌਲਾ ਜਿਹਾ ਪਾਉਂਦੇ ਸੀਗੇ, ਇਹ ਜਮਾਂ ਬਸ ਹੁਣ ਉਹੀ ਹੋ ਗਏ, ਚੁੱਪ ਕਰਕੇ ਬਹਿ ਗਏ? ਸੁਣ ਲੈਣ ਦਿਓ ਜੀ। ਅੱਛਾ ਸਰ, ਗੱਲ ਇਹ ਆ ਕਿ ਮੌਸਮ ਠੰਡਾ ਹੋ ਗਿਆ ਨਾ, ਤਾਂ ਵੈਸ ਠੰਡੇ ਹੋ ਗਏ ਨੇ ਇਹਨਾਂ ਦਿਨਾਂ ਦੇ ਵਿੱਚ। ਵੈਸੇ ਵੀ ਜੇ ਤੁਸੀਂ ਦੇਖੋਗੇ ਕਿ ਉਹਨਾਂ ਤੇ ਜਿਸ ਤਰ੍ਹਾਂ ਦੇ ਕੇਸ ਆ, ਉਹ ਗ੍ਰਿਫਤਾਰੀ ਹੋ ਜਾਣੀ ਸੀਗੀ,
गिरफ्तारी हो जानी सी, बचे ने। बचे किस करके? इसे करके कि तू मेरा पिंडा खुरकदे, मैं तेरा पिंडा खुरकदा। और घपले कड्ढण वाले, घोटाले कड्ढण वाले, जदों यूनीवर्सिटी दे विच भी घोटाला हो गया, गिरफ्तारियां तक हो गईਆਂ, ਉਦੋਂ ਸ਼ਾਂਤ ਰਹਿੰਦੇ ਆ। ਲੁਧਿਆਣੇ ਦੇ ਵਿੱਚ ਗ੍ਰੈਂਡ ਮੈਨਰ ਹੋਮਸ ਦੇ ਮਾਮਲੇ ਦੇ ਵਿੱਚ ਭਾਰਤ ਭੂਸ਼ਣ ਆਸ਼ੂ ਦਾ ਨਾਂ ਆ ਗਿਆ ਕਥਿਤ ਤੌਰ ਤੇ ਫਿਰ ਉਸ ਤੋਂ ਬਾਅਦ ਇੱਕ ਡੀਐਸਪੀ ਦੀ ਜਿਹੜੀ ਜਾਂਚ ਪੜਤਾਲ ਸੀ, ਉਹਦੀ ਆਡੀਓ ਆਈ, ਬਲਵਿੰਦਰ ਸਿੰਘ ਸੇਖੋਂ ਡੀਐਸਪੀ, ਉਹਦੇ ਨਾਲ ਕੀ ਹੋਇਆ? ਇਹ ਚੁੱਪ ਰਹੇ ਨੇ। ਤੁਸੀਂ ਆਪ ਹੀ ਸਾਈਨ ਕਰ ਲਓ, ਇਹ ਕੀ ਮਸਲਾ ਹੈ, ਕਿੱਧਰ ਨੂੰ ਜਾਂਦਾ ਹੈ, ਤੁਸੀਂ ਆਪ ਹੀ ਦੇਖ ਲਓ। ਦੂਜੀ ਚੀਜ਼ ਜਿਹੜੀ ਹੈ, ਉਹ ਮਾਮਲਾ ਬਿਲਕੁਲ ਸੀਗਾ, ਔਰ ਮਾਮਲਾ ਕਹਿ ਲਓ ਕਿ ਬੜਾ ਕਸੂਤਾ ਸੀ ਇਹਨਾਂ ਵਾਸਤੇ। ਇਹਦੇ ਸਾਲੇ ਦਾ ਵੀ ਨਾਂ ਆਇਆ ਸੀਗਾ, ਡਿੰਪੀ ਦਾ, ਇਹਦਾ ਵੀ ਨਾਂ ਆਇਆ ਸੀਗਾ। ਉਹ ਠੇਕੇਦਾਰ ਬੰਦਾ ਸੀਗਾ, ਉਹ ਕਹਿੰਦਾ ਸੀਗਾ ਕਿ ਮੈਨੂੰ ਬਹੁਤ ਜ਼ਿਆਦਾ ਸਤਾਉਂਦੇ ਪਏ ਆ, ਪੈਸੇ ਲੈ ਵੀ ਨੇ ਇਹਨਾਂ ਨੇ ਮੇਤੋਂ ਤੇ ਪੈਸੇ ਹੋਰ ਮੰਗਦੇ ਆ। ਉਹਨੇ ਚਲੋ ਖੁਦਕੁਸ਼ੀ ਕਰ ਲਈ, ਮੇਰੇ ਖਿਆਲ ਦੇ ਨਾਲ ਟੱਬਰ ਦਾ ਹੀ ਸਾਰੇ ਦਾ ਨੁਕਸਾਨ ਹੋ ਗਿਆ ਸੀ। ਉਹਦੇ ਭਰਾ ਨੇ ਵਿੱਚ ਦਿਨੀ ਮੈਂ ਪੜ੍ਹੀ ਸੀ, ਮੈਂ ਵੀ ਤੁਹਾਡੇ ਵਾਂਗੂ ਪੜ੍ਹੀ ਆ, ਕਿ ਉਹਨੇ ਕੰਪਲੇਂਟ ਵਾਪਸ ਲੈ ਲਈ ਸੀ। ਪਰ ਇਹਦੇ ਵਿੱਚ ਵੀ ਦੇਖੋ ਹੁਣ ਜਿਹੜੀਆਂ ਕੋਰਟ ਹੁੰਦੀਆਂ ਨੇ, ਪਤਾ ਨਹੀਂ ਇਹ ਕੋਰਟ ਤੱਕ ਗਿਆ ਹਾਲੇ ਮਾਮਲਾ ਕਿ ਨਹੀਂ ਗਿਆ, ਕਿਉਂਕਿ ਕਾਫੀ ਮਹੀਨੇ ਹੋ ਗਏ ਆ, ਤਕਰੀਬਨ ਮੇਰੇ ਖਿਆਲ ਦੇ ਨਾਲ 6 ਮਹੀਨੇ ਦੇ ਨੇੜੇ ਦਾ ਟਾਈਮ ਹੋ ਗਿਆ ਹੋਏਗਾ, ਤਾਂ ਪਤਾ ਨਹੀਂ ਕੋਰਟ 'ਚ ਮਾਮਲਾ ਗਿਆ ਕਿ ਨਹੀਂ। ਜੇ ਕੋਰਟ ਦੇ ਵਿੱਚ ਗਿਆ ਤਾਂ ਕੋਰਟ ਨੂੰ ਵੀ ਇਹ ਵੇਖਣਾ ਚਾਹੀਦਾ ਇਹੋ ਜਿਹੇ ਸੈਂਸਿਟਿਵ ਮਾਮਲਿਆਂ 'ਚ, ਜਿਹੜੇ ਖਾਸ ਤੌਰ ਤੇ ਪੋਲੀਟੀਕਲੀ ਬੈਕਗ੍ਰਾਉਂਡ ਰੱਖਦੇ ਆ ਮਾਮਲੇ, ਕਿ ਬਾਈ ਜਿਹੜਾ ਬੰਦਾ ਹੈ ਉਹ ਆਪਦਾ ਟੱਬਰ ਖਤਮ ਕਰ ਗਿਆ ਕਿਸੇ ਖਾਸ ਵਿਅਕਤੀ ਵਿਸ਼ੇਸ਼ ਤੇ ਦੋਸ਼ ਲਾ ਕੇ ਕਿਹਦੀ ਵਜ੍ਹਾ ਦੇ ਨਾਲ, ਕੀ ਉਹ ਵਿਅਕਤੀ ਵਿਸ਼ੇਸ਼ ਦੂਜੇ ਬੰਦੇ ਨੂੰ ਦਬਾ ਤਾਂ ਨਹੀਂ ਰਿਹਾ ਜਾਂ ਉਹਨੂੰ ਖਰੀਦ ਤਾਂ ਨਹੀਂ ਰਿਹਾ? ਮੈਂ ਇਸ ਮਾਮਲੇ ਦੀ ਨਹੀਂ ਗੱਲ ਕਰ ਰਿਹਾ, ਮੈਂ ਓਵਰਆਲ ਗੱਲ ਕਰ ਰਿਹਾ ਵਾਂ। ਤੇ ਵੱਖਰੇ ਤੌਰ ਤੇ ਇੱਕ ਵੇਖਣਾ ਚਾਹੀਦਾ ਕਿ ਕੀ ਉਹ ਮਾਮਲਾ ਖਤਮ ਕਰਨਾ। ਮੈਂ ਕਈ ਮਾਮਲੇ ਇਸ ਤਰ੍ਹਾਂ ਦੇ ਵੇਖੇ ਆਪਣੀ ਜ਼ਿੰਦਗੀ 'ਚ, ਜਿੱਥੇ ਜੱਜ ਸਾਹਿਬ ਰਾਜੀਨਾਮਾ ਮੰਨਣ ਤੋਂ ਇਨਕਾਰ ਕਰ ਦਿੰਦੇ ਆ ਕਿ ਨਹੀਂ, ਰਾਜੀਨਾਮਾ ਨਹੀਂ ਮੰਨਿਆ ਜਾਏਗਾ। ਏਦਾਂ ਨਹੀਂ ਹੈ ਕਿ ਤੁਸੀਂ ਪਹਿਲਾਂ ਇੱਕ ਦੂਜੇ ਦੇ ਸਿਰ ਪਾੜ ਕੇ ਆ ਗਏ ਹੋ ਤੇ ਹੁਣ ਕੋਰਟ ਦਾ ਸਮਾਂ ਜਾਇਆ ਕਰਕੇ, ਤੁਸੀਂ ਇਨਵੈਸਟੀਗੇਸ਼ਨ ਦਾ ਸਮਾਂ ਜਾਇਆ ਕਰਕੇ ਤੁਸੀਂ ਕਹਿ ਦਿਓ ਕਿ ਨਹੀਂ ਜੀ ਸਾਨੂੰ ਦੋਨਾਂ ਨੂੰ ਜਾਣ ਦਿਓ। ਏਦਾਂ ਨਹੀਂ ਹੈ। ਸੋ ਕਹਿਣ ਦਾ ਮਤਲਬ ਕਿ ਇਹੋ ਜਿਹੇ ਮਾਮਲਿਆਂ ਦੇ ਵਿੱਚ ਅਦਾਲਤਾਂ ਨੂੰ ਵੀ ਥੋੜਾ ਸਟ੍ਰਿਕਟ ਹੋ ਕੇ ਚੱਲਣਾ ਚਾਹੀਦਾ, ਸੁਚੇਤਤਾ ਦੇ ਨਾਲ ਦੇਖਣਾ ਚਾਹੀਦਾ, ਗੰਭੀਰਤਾ ਦੇ ਨਾਲ ਇਹੋ ਜਿਹੇ ਮਾਮਲਿਆਂ ਨੂੰ ਦੇਖਣਾ ਚਾਹੀਦਾ। ਜੀ ਅਗਲੇ ਕਾਲਰ ਆਪਣੇ ਨਾਲ ਜੁੜੇ ਨੇ ਜੀ, ਮੋਹਨ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਦੋਨਾਂ ਭਰਾਵਾਂ ਨੂੰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਦੋ ਕੁਐਸਚਨ ਲਈ ਛੋਟੇ। ਇੱਕ ਮੈਂ ਪਹਿਲਾਂ ਹੀ ਤੁਹਾਡੇ ਨਾਲ ਗੱਲ ਕੀਤੀ ਸੀ ਵੀ ਉਹ ਸਿੱਖ ਕਾਕਸ ਬਾਰੇ ਜਿਹੜੀ ਸੀ, ਤੁਸੀਂ ਮੈਨੂੰ ਆਡੀਓ ਭੇਜੋ। ਉਹ ਆਡੀਓ ਕਿਤੇ ਡਿਲੀਟ ਹੋਈ ਔਰ ਮੈਂ ਇੰਨਾ ਕੰਪਿਊਟਰ ਐਕਸਪਰਟ ਨਹੀਂ ਕਿ ਕੱਢ ਕੇ ਦਿਖਾ ਸਕਾਂ। ਮੈਂ ਕੋਈ ਪੋਲੀਟੀਕਲ ਐਨਾਲਿਸਿਸ ਦੀ ਨਾ ਮੈਂ ਖਾਲਿਸਤਾਨ ਦੇ ਹੱਕ 'ਚ ਨਾ ਵਿਰੁੱਧ, ਪਰ ਮੈਂ ਚਾਹੁੰਦਾ ਸੀਗਾ ਵੀ ਜੇ ਕੋਈ ਗੱਲ ਸੱਚੀ ਹੈਗੀ ਆ ਤੇ ਉਹ ਲੋਕਾਂ ਸਾਹਮਣੇ ਆਉਣੀ ਚਾਹੀਦੀ ਆ। ਦੂਸਰੀ ਗੱਲ ਆ ਵੀ ਉਹ ਜਿਹੜੀ ਆਡੀਓ ਆ ਉਹਦੇ ਵਿੱਚ ਉਹ ਬੰਦਾ ਕਹਿੰਦਾ ਵੀ ਇਹ ਕੋਈ ਸਿੱਖ ਗੋਰਾ ਹੈਗਾ ਇੱਥੇ ਦਾ ਅਮਰੀਕਾ ਦਾ, ਇਹ ਉਹਨ ਕਿਤਾਬ ਲਿਖੀ ਉਹਦੇ ਵਿੱਚ ਲਿਖਿਆ। ਇਹ ਮੇਰਾ ਪਹਿਲਾ ਕੁਐਸਚਨ ਆ। ਫਰੈਡਰਿਕ ਦੀ ਮੈਂ ਪੜ੍ਹ ਲਈ ਹੈ ਜੀ, ਉਹ ਕਿਤਾਬ ਪੜ੍ਹ ਲਈ ਹੈ ਜੀ ਮੈਂ, ਫਰੈਡਰਿਕ ਦੀ ਉਹ ਪੜ੍ਹ ਲਈ ਹੈ ਜੀ। ਹਾਂਜੀ ਹਾਂਜੀ, ਤੁਸੀਂ ਸਵਾਲ ਕਰ ਲਓ। ਦੂਜਾ ਮੇਰਾ ਕੁਐਸਚਨ ਆ ਜੀ, ਤੇ ਮੈਂ ਪਹਿਲਾਂ ਕਿਹਾ ਵੀ ਕੋਈ ਪੋਲੀਟੀਕਲ ਐਨਾਲਿਸਿਸ ਨਹੀਂ, ਐਨਾਲਿਸਟ ਨਹੀਂ ਹੈਗਾ। ਤੇ ਮਿੰਟੂ ਗੁਰਸਰੀਆ ਜੀ ਆ ਆਮ ਆਦਮੀ ਪਾਰਟੀ ਨੇ ਗੱਲ ਕੀਤੀ ਸੀ, ਮੈਂ ਨਾ ਆਮ ਪਾਰਟੀ ਦੇ ਨਾ ਕਿਸੇ ਪਾਰਟੀ ਦੇ ਵਿਰੁੱਧ, ਕਿਉਂਕਿ ਮੈਂ ਇੱਕ ਲੇਮੈਨ ਹਾਂ। ਅਸੀਂ ਕਾਂਗਰਸ ਨੂੰ ਤੇ ਅਕਾਲੀਆਂ ਨੂੰ ਪੰਜਾਬ ਦੇ ਲੁੱਟਦੇ ਰਿਹਾ, ਲੁੱਟਿਆ ਵੀ ਇੰਨਾ ਵੀ ਤੁਸੀਂ ਛੱਡੋ ਨਾ ਗੱਲ ਨੂੰ ਵੀ ਜਿਹੜਾ ਆਮ ਬੰਦਾ ਉਹਨੇ ਜੀਣਾ ਔਖਾ ਹੋਇਆ। ਮੇਰਾ ਖਿਆਲ ਇਹ ਆ ਵੀ ਇਹਨਾਂ ਦੋਨਾਂ ਪਾਰਟੀਆਂ ਅਸੀਂ ਦੇਖ ਲਿਆ, ਇਹ ਸਾਨੂੰ ਇਹ ਨਹੀਂ ਚਾਹੀਦਾ ਵੀ ਆਮ ਆਦਮੀ ਨੂੰ ਆਪਾਂ ਜਿਹੜਾ ਇੱਕ ਵਾਰੀ ਚਾਂਸ ਦੇ ਕੇ ਲਈਏ, ਜੇ ਉਹ ਨਾ ਠੀਕ ਹੋਣਗੇ 5 ਸਾਲਾਂ ਬਾਅਦ ਉਹ ਵੀ ਚੱਕ ਦਿਓ। ਬਸ ਇਹ ਦੋ ਨਹੀਂ, ਫਿਰ ਸਿਮਰਨਜੀਤ ਸਿੰਘ ਮਾਨ ਨੂੰ ਵੀ ਚਾਂਸ ਦੇ ਦੇਣਾ ਚਾਹੀਦਾ, ਕਿਉਂਕਿ ਚਾਂਸ ਦੀ ਜੇ ਗੱਲ ਆ ਤਾਂ ਫਿਰ ਦੂਸਰੇ ਵੀ ਕਤਾਰ 'ਚ ਲੱਗੇ ਨੇ, ਬਹੁਤ ਸਾਰੇ ਨੇ। ਆਮ ਆਦਮੀ ਪਾਰਟੀ ਕਿਉਂ ਸਰ? ਜੇ ਚੇਂਜ ਆਪਾਂ ਕਹਿੰਦੇ ਤਾਂ ਪਾਰਟੀਕੂਲਰ ਪਾਰਟੀ ਕਿਉਂ? ਚੇਂਜ ਦੀ ਵਕਾਲਤ ਅਸੀਂ ਕਰਦੇ ਹਾਂ। ਉਹਨਾਂ ਕੋਲ ਮੌਕਾ ਸੀ, ਗੋਲਡਨ ਓਪਰਚੁਨਿਟੀ ਸੀ। ਕਿ ਤੁਸੀਂ ਦਿਲ ਦੇ ਉੱਤੇ ਹੱਥ ਰੱਖ ਕੇ ਕਹੋਗੇ ਕਿ ਉਹਨਾਂ ਨੇ ਉਸ ਗੋਲਡਨ ਓਪਰਚੁਨਿਟੀ ਨੂੰ ਮਧੋਲ ਕੇ ਰੱਖ ਦਿੱਤਾ? ਅਸੀਂ ਕਿਹੜਾ ਪੰਜਾਬ, ਅਸੀਂ ਤੇ ਪੰਜਾਬ 'ਚ ਵਸਦੇ ਹਾਂ ਸਰ, ਸਾਡੇ ਤੇ ਬੱਚੇ ਇੱਥੇ ਪਲਦੇ ਨੇ, ਅਸੀਂ ਕਿਸ ਮਾਹੌਲ 'ਚ ਜੀਂਦੇ ਆ, ਸਾਨੂੰ ਪਤਾ ਸਵੇਰ ਤੋਂ ਲੈ ਕੇ ਸ਼ਾਮ ਤੱਕ ਜਦੋਂ ਦਫ਼ਤਰਾਂ 'ਚ ਧੱਕੇ ਖਾਂਦੇ ਆ ਕੀ ਕੁਝ ਫੇਸ ਕਰਦੇ ਆ। ਅਸੀਂ ਨਹੀਂ ਚਾਹੁੰਦੇ, ਤੁਹਾਡਾ ਖਿਆਲ ਹੈ, ਪਰ
ਅਸੀਂ ਇਹ ਦੇਖਦੇ ਹਾਂ ਕਿ ਉਹ ਬੰਦੇ ਜਿਹੜੇ ਬੰਦੇ ਸਾਡੇ ਬੰਦਿਆਂ ਨੂੰ ਮਗਰ ਲਾ ਲੈਂਦੇ ਨੇ ਮੁੜ ਕੇ ਉਹ ਉਹੋ ਜਿਹੇ ਹੋ ਜਾਂਦੇ ਆ, ਤਾਂ ਫਿਰ ਕਿਹਦੇ ਤੇ ਇਤਬਾਰ ਕੀਤਾ ਜਾਵੇ। ਤੇ ਜੇ ਚਾਂਸ ਦੀ ਗੱਲ ਹੈ, ਮੈਂ ਬਦਲਾਅ ਦੇ ਪੱਖ 'ਚ ਬਿਲਕੁਲ ਮੈਂ ਤੁਹਾਡੇ ਨਾਲ ਐਗਰੀ ਹਾਂ, 100% 101% ਐਗਰੀ ਹਾਂ। ਪਰ ਦੂਸਰੇ ਕਿਉਂ ਨਹੀਂ? ਫਿਰ ਆਪਾਂ ਜੇ ਚੇਂਜ ਦੀ ਉਹ ਗੱਲ ਕਰਦੇ ਹਾਂ ਤਾਂ ਇਹਨਾਂ ਦੇ ਕੋਲ ਕੋਈ ਜ਼ਿਆਦਾ ਬ੍ਰੇਨ ਤਾਂ ਨਹੀਂ ਹੈ, ਦੂਸਰਿਆਂ ਕੋਲ ਵੀ ਵਿਜ਼ਨ ਨੇ, ਤਾਂ ਕੋਈ ਵੀ ਹੋ ਸਕਦਾ। ਚੇਂਜ ਹੋਣਾ ਚਾਹੀਦਾ, ਪਰ ਮੈਂ ਕਿਸੇ ਇੱਕ ਤੇ ਉਂਗਲ ਨਹੀਂ ਰੱਖੂੰਗਾ। ਮਾਫ ਕਰਨਾ, ਇਹ ਮੇਰਾ ਧਰਮ ਹੈ, ਇਹ ਮੇਰਾ ਪੇਸ਼ਾ ਹੈ ਕਿ ਮੈਂ ਕਿਸੇ ਦੀ ਵਕਾਲਤ ਨਹੀਂ ਕਰ ਸਕਦਾ। ਉਹ ਤੁਹਾਡਾ ਓਪੀਨੀਅਨ ਆ, ਕੋਈ ਚੱਕਰ ਨਹੀਂ ਹੈ ਸਰ। ਜੀ ਜੀ। ਤੇ ਪੀਟਰ ਵਾਲੀ ਜਿਹੜੀ ਇਹਨਾਂ ਦੀ ਗੱਲ ਸੀਗੀ, ਹਾਂਜੀ ਹਾਂਜੀ, ਉਹ ਤਾਂ ਇਹਨਾਂ ਨੇ ਹਾਂ ਕੋਈ ਸਵਾਲ ਨਹੀਂ ਕੀਤਾ। ਮਤਲਬ ਕਿ ਸਿੱਖ ਕੌਕਸ ਦੇ ਵਿੱਚ ਦੇਖੋ ਸਾਰੇ ਸਵਾਲ ਓਪਨ ਨੇ। ਬਲਦੇਵ ਸਿੰਘ ਸਿਰਸਾ ਦੀ ਚਿੱਠੀ ਤੋਂ ਲੈ ਕੇ, ਕੋਈ ਵੱਡੀ ਕਿਤਾਬ ਨਹੀਂ ਹੈ ਕਿ ਨਾ ਹੀ ਕੋਈ ਰੌਕਟ ਸਾਇੰਸ ਹੈ ਜੀ। ਉਹ ਇਹਨਾਂ ਨੇ ਜਿਹੜਾ ਲਿਆਂਦਾ ਸੀਗਾ ਇੱਕ ਤਾਂ ਮਤਲਬ ਕਿ ਉਹ ਰੈਜ਼ੋਲੂਸ਼ਨ ਲਿਆਂਦਾ ਸੀਗਾ ਮੋਦੀ ਦੀ ਆਮਦ ਤੋਂ ਬਾਅਦ, 400 ਕਿੰਨਾ ਨੰਬਰ ਸੀਗਾ ਰਾਜ ਕਰਮਵੀਰ ਸਿੰਘ ਜੀ ਜਿਹੜਾ ਡਿੱਗਿਆ ਸੀ। ਇੱਕ ਉਹਦਾ ਸੰਦਰਭ ਆ, ਇੱਕ ਉਹਦਾ ਹਵਾਲਾ ਆ, ਕੁਛ ਹੋਰ ਹਵਾਲੇ ਨੇ, ਕੁਛ ਜਿਹੜੇ ਮੌਜੂਦਾ ਮਤਲਬ ਕਿ ਹੈਗੇ ਅਹੁਦੇਦਾਰ ਉਹਨਾਂ ਦੇ ਸੈਣੀ ਦੇ ਨਾਲ ਰਿਲੇਸ਼ਨ ਦੀ ਗੱਲ ਹੈ। ਕੁਛ ਇਸ ਤਰ੍ਹਾਂ ਕੁੱਲ ਮਿਲਾ ਕੇ ਕਹਿ ਸਕਦੇ ਕਿ ਸਿੱਖ ਕੌਕਸ ਤੇ ਉਹਨਾਂ ਨੇ ਸਵਾਲ ਕੀਤੇ ਨੇ ਓਪਨਲੀ ਕਿ ਹਾਂ ਭਾਈ ਇਹਨਾਂ ਦਾ ਓਵਰਆਲ ਜਿਹੜਾ ਭੁਗਤਾਨ ਬਣਦਾ ਹੈ ਉਹ ਇੰਡੀਅਨ ਸਟੇਟ ਦੇ ਹੱਕ 'ਚ ਬਣਦਾ, 84 ਦੀ ਗੱਲ ਨਹੀਂ ਕਰਦੇ ਵਗੈਰਾ ਵਗੈਰਾ। ਤੇ ਇਹਨਾਂ ਨੇ ਆਪਣਾ ਮਤਲਬ ਕਿ ਸੰਵਿਧਾਨ ਇਸ ਤਰ੍ਹਾਂ ਦਾ ਕਰ ਲਿਆ ਕਿ ਅਸੀਂ ਇੱਥੋਂ ਦੇ ਸਿੱਖਾਂ ਦੇ ਮਸਲੇ ਜਿਹੜੇ ਉਹ ਚੁੱਕਾਂਗੇ। ਆਹ ਨਿਚੋੜ ਹੈ ਓਵਰਆਲ ਜੇ ਤੁਸੀਂ ਦੇਖੋਗੇ ਤਾਂ, ਕਿ ਸਿੱਖ ਕੌਕਸ ਵੈਸੇ ਵੀ ਕੌਮ ਦੀ ਗੱਲ ਕਰਨ ਦੀ ਥਾਂ ਤੇ 84 ਕਤਲੇਆਮ ਕਰਨ ਦੀ ਗੱਲ ਕਰਨ ਦੀ ਥਾਂ ਤੇ ਉਹਨਾਂ ਦੇ ਵਿੱਚ ਕੁਝ ਐਸੇ ਬੰਦੇ ਆ ਜਿਹੜੇ ਸਟੇਟ ਦੇ ਹੱਕ 'ਚ ਹੀ ਭੁਗਤ ਰਹੇ ਨੇ। ਓਵਰਆਲ ਕਹਿਣ ਦਾ ਮਤਲਬ ਆਹ ਹੈ ਜੀ। ਉਹਦਾ ਜਵਾਬ ਉਹਨਾਂ ਨੇ ਆਈ ਥਿੰਕ ਕੋਈ ਵੀਡੀਓ ਜਾਰੀ ਕਰਕੇ ਕੀਤਾ ਸੀਗਾ। ਹੁਣ ਇਹ ਨਹੀਂ ਪਤਾ ਵੀ ਇਹਨਾਂ ਦੇ ਕੋਲ ਬਿਲਕੁਲ ਉਹ ਤਾਂ ਦੇਖੋ ਇੱਕ ਡਿਬੇਟ ਦਾ ਵਿਸ਼ਾ ਹੈ ਨਾ ਕਿ ਦੂਸਰੇ ਦਾ ਪੱਖ ਵੀ ਸੁਣਨਾ ਚਾਹੀਦਾ। ਦੋਸ਼ ਤਾਂ ਆਪਾਂ ਕੋਈ ਵੀ ਲਾ ਸਕਦਾ ਹੈ ਕਿਸੇ ਦੇ ਰੂਪ ਦੇ ਵਿੱਚ, ਤਾਂ ਦੂਸਰਾ ਪੱਖ ਵੀ ਸਾਹਮਣੇ ਆਉਣਾ ਚਾਹੀਦਾ। ਜੇ ਉਹ ਤੁਹਾਡੇ ਕੋਲ ਮੌਜੂਦ ਹੋਵੇ ਤੇ ਉਹ ਜ਼ਰੂਰ ਤੁਸੀਂ ਇਹਨਾਂ ਨੂੰ ਸੁਣਾ ਦੇਣਾ। ਜੀ ਬਿਲਕੁਲ ਜੀ, ਥੈਂਕ ਯੂ ਜੀ ਇਹਨਾਂ ਦੀ ਕਾਲ ਲਈ। ਅਗਲੇ ਕਾਲਰ ਜਸਪਾਲ ਸਿੰਘ ਜੀ, ਜਸਪਾਲ ਪੱਟੀ ਜੀ। हाँ जी मिंटू जी सत श्री अकाल। राजी सत श्री अकाल। सत श्री अकाल जी। सत श्री अकाल जी। मिंटू जी मैं थोड़े चन्नी जी बारे दो क्वेश्चन ने, एक ਗਿੱਲ ਸਾਹਿਬ ਬਾਰੇ। ਚੰਨੀ ਸਾਹਿਬ ਦਾ ਪਿੱਛੇ ਬਿਆਨ ਆਇਆ ਜੀ, ਮੈਂ ਕਿ ਗਰੀਬ ਚੀਫ ਮਿਨਿਸਟਰ ਹਾਂ, ਮੈਂ ਵੈਸੇ ਬੜਾ ਬਹਾਦਰ ਹਾਂ। ਮੈਨੂੰ ਸਮਝ ਨਹੀਂ ਆਈ, ਮੈਂ ਗਜ਼ਟਡ ਆਫਿਸਰ ਰਿਟਾਇਰ ਹੋ ਗਿਆ, ਮੈਂ ਰਿਟਾਇਰਮੈਂਟ ਤੋਂ ਬਾਅਦ ਮੈਨੂੰ 25-30 ਲੱਖ ਰੁਪਇਆ ਮਿਲਿਆ ਸੀਗਾ ਜੀ, ਤੇ ਉਹ ਮੈਂ ਵਿਆਹਾਂ 'ਚ ਖਰਚ ਲਿਆ ਨਿਆਣਿਆਂ ਦੇ। ਤੇ ਪਿਛਲੀ ਸਟੇਟਮੈਂਟ ਦੇ ਵਿੱਚ ਇਹਨਾਂ ਨੇ 14-15 ਕਰੋੜ ਰੁਪਈਆ ਇਹਨਾਂ ਨੇ ਇਲੈਕਸ਼ਨ ਸਟੇਟਮੈਂਟ ਜਿਹੜੀ ਦਿੱਤੀ ਉਹ 'ਚ ਸ਼ੋ ਕੀਤਾ ਜੀ। ਤੇ ਮੈਨੂੰ ਸਮਝ ਨਹੀਂ ਆਈ ਕਿ ਇਹ ਕਿਹੜੀ ਕੰਪਨੀ ਦੇ ਪਟਾਕੇ ਵੇਚਦੇ ਰਹੇ ਆ, ਕਿਹੜੀ ਕੰਪਨੀ ਦਾ ਇਹ ਰਿਕਸ਼ਾ ਚਲਾਉਂਦੇ ਰਹੇ ਆ ਕਿ ਜਿਹੜੇ 14-15 ਕਰੋੜ ਰੁਪਈਆ ਇਹਨਾਂ ਨੇ ਇਕੱਠਾ ਕਰ ਲਿਆ ਜੀ। ਤੇ ਦੂਜਾ ਕੁਐਸਚਨ ਮੇਰਾ ਸਰ ਇਹ ਆ ਕਿ ਪਿੱਛੇ ਗਿੱਲ ਸਾਹਿਬ ਦੀਆਂ ਆਡੀਓ ਵਾਇਰਲ ਹੋਈਆਂ ਸੀ ਜਿਹਦੇ ਵਿੱਚ ਇੱਕ ਐਸਟੀਓ ਨੂੰ ਜਾਂ ਇੱਕ ਪਿੱਛੇ ਥਾਣੇਦਾਰ ਨੂੰ ਕੁੱਤਿਆਂ ਬਿੱਲਿਆ ਕਹਿ ਰਹੇ ਨੇ, ਜਾਂ ਕੋਈ ਇੱਕ ਐਮਐਲਏ ਬੱਚਿਆਂ ਨੂੰ ਚਪੇੜਾ ਮਰੀ ਜਾਂਦਾ, ਕੋਈ ਐਮਐਲਏ ਡੀਓ ਨੂੰ ਗਾਲਾਂ ਕੱਢੀ ਜਾਂਦਾ। ਇਹ ਲੋਕਾਂ ਨੂੰ ਕੋਈ ਕਿੰਨੇ ਅਧਿਕਾਰ ਦਿੱਤਾ ਜੀ ਇਹ ਸਭ ਕੁਝ ਕਰਨ ਦਾ ਜੀ? ਜੀ ਧੰਨਵਾਦ ਜੀ ਜੀ। ਨਹੀਂ ਬਿਲਕੁਲ ਗਲਤ ਗੱਲ ਹੈ। ਔਰ ਇਹਨਾਂ ਦੀ ਜਿਹੜੀ ਤੁਸੀਂ ਦੇਖੋਗੇ ਜੋ ਤੁਸੀਂ ਕਿਹਾ ਚਰਨਜੀਤ ਸਿੰਘ ਚੰਨੀ ਹੋਰਾਂ ਦਾ, ਉਹ ਦੌਲਤ ਵਾਲਾ ਮਾਮਲਾ 14 ਕਰੋੜ ਹੈ ਜੀ, 14 ਕਰੋੜ ਰੁਪਏ ਜੀ ਐਸੈਟਸ ਨੇ ਇਹਨਾਂ ਦੇ ਕੋਲ ਟੋਟਲ 14 ਕਰੋੜ ਰੁਪਏ। ਨਹੀਂ ਦੇਖੋ ਗੱਲ ਇਹ ਹੁੰਦੀ ਹੈ ਕਿ ਜੇ ਤਾਂ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਵਿੱਚ ਮਿਹਨਤ ਕੀਤੀ ਆ, ਤੇ ਬੜੇ ਬੰਦੇ ਆਪਾਂ ਦੇਖੇ ਆ ਜਿਨ੍ਹਾਂ ਨੇ ਜ਼ੀਰੋ ਤੋਂ ਸਟਾਰਟ ਕੀਤੀ ਆ। ਮੇਰੇ ਮਲੋਟ ਦੇ ਵਿੱਚ ਜਿਹੜੇ ਬੰਦੇ ਅੱਜ ਕਹ ਲਓ ਕਿ ਇੰਟਰਨੈਸ਼ਨਲ ਲੈਵਲ ਤੇ ਪਹੁੰਚੇ ਆ, ਸਾਡੇ ਇੱਥੇ ਸਾਹਮਣੇ ਜਿਹੜੇ ਬਿਲਕੁਲ ਸਧਾਰਨ ਘਰਾਂ ਚੋਂ ਗਏ ਸਨ, ਉਹ ਬਹੁਤ ਦੂਰ ਤੱਕ ਪਹੁੰਚੇ ਆ। ਤਾਂ ਉਹ ਤਾਂ ਚਲੋ ਚੰਗੀ ਗੱਲ ਹੈ ਜੇ ਕੋਈ ਬਣਦਾ ਕਰੋੜਪਤੀ, ਤਾਂ ਬਾਕੀ ਮਿਹਨਤ ਕੋਈ ਮਾੜੀ ਥੋੜੀ ਹੈ। ਚਾਹੇ ਪਟਾਕੇ ਵੇਚੋ ਤੇ ਚਾਹੇ ਪਟਾਕੇ ਪਾਓ, ਜਿੱਦਾਂ ਮਰਜ਼ੀ ਆ, ਪਰ 2 ਨੰਬਰੀ ਇਨਕਮ ਨਹੀਂ ਹੋਣੀ ਚਾਹੀਦੀ। ਚਲੋ ਉਹ ਆਪਾਂ ਉਸ ਪਾਸੇ ਨਹੀਂ ਜਾਂਦੇ, ਪਰ ਸਵਾਲ ਤੇ ਬਹੁਤ ਵੱਡਾ ਹੈ ਕਿ ਇਹੋ ਜਿਹੀ ਮਿਹਨਤ ਜਿਹੜੀ ਹੈ ਉਹ ਦੂਸਰੇ ਬੰਦੇ ਨੂੰ ਰਾਸ ਕਿਉਂ ਨਹੀਂ ਆਉਂਦੀ? ਪੋਲਿਟਿਕਸ ਦੇ ਵਿੱਚ ਹੀ ਆ ਕੇ ਉਹ ਰਾਸ ਕਿਉਂ ਆਉਂਦੀ ਹੈ? ਸਵਾਲ ਬੜਾ ਵਾਜਬ ਹੈ ਤੁਹਾਡਾ। ਦੂਜੀ ਗੱਲ ਇਹ ਆ ਕਿ ਦੇਖੋ ਬਿਲਕੁਲ ਤੁਹਾਡੀ ਗੱਲ ਸਹੀ ਆ, ਜਿਹੜੀ ਤੇ ਅਫਸਰਸ਼ਾਹੀ ਹੈਗੀ ਆ ਵੱਡੀ, ਉਹ ਤੇ ਨਜ਼ਾਰੇ ਲੁੱਟਣ ਲਈ ਆ। ਉਹ ਤੇ ਇਹਨਾਂ ਦੇ ਨਾਲ ਤਕਰੀਬਨ ਕਹਿ ਲਓ ਕਿ ਮਿਲ ਕੇ ਚੱਲਦੇ ਆ। ਉਹ ਤਾਂ ਹੁਣ ਅਰਧ ਨੇਤਾ ਕਹਿੰਦਾ ਹੁੰਦਾ ਮੈਂ ਉਹਨਾਂ ਨੂੰ, ਜਿਹੜੇ ਆਈਐਸ ਨੇ ਜਾਂ ਜਿਹੜੇ ਤੁਹਾਨੂੰ ਪਤਾ ਹੀ ਹੈ ਟੌਪ ਅਫੀਸ਼ੀਅਲ ਰਹਿੰਦੇ ਨੇ ਜਿਹੜੇ ਅਫਸਰਸ਼ਾਹੀ ਦੇ ਵਿੱਚ, ਬਿਊਰੋਕ੍ਰੇਸੀ ਦੇ ਵਿੱਚ, ਉਹ ਤਾਂ ਅਰਧ ਨੇਤਾ ਬਣ ਗਏ ਆ। ਸਾਰਾ ਕੁਝ ਉਦਾਂ ਹੀ ਚੱਲੀ ਜਾਂਦਾ ਜਿਵੇਂ ਨੇਤਾਵਾਂ ਦਾ ਚੱਲਦਾ।
ਤੇ ਆ ਜਿਹੜੇ ਹੇਠਾਂ ਤੁਸੀਂ ਜਿਵੇਂ ਕਿਹਾ, ਮੈਂ ਬਿਲਕੁਲ ਇਸ ਗੱਲ ਦੇ ਬਰਖਲਾਫ ਆ ਕਿ ਉਸ ਬੰਦੇ ਤੇ ਕਾਰਵਾਈ ਬਣਦੀ ਸੀਗੀ। ਔਰ ਤੁਸੀਂ ਦੇਖੋ ਉਹਦਾ ਸਰੂਪ ਦੇਖੋ, ਸਿੱਖੀ ਸਰੂਪ ਦੇ ਵਿੱਚ ਔਰ ਬੈਕਗ੍ਰਾਉਂਡ ਉਹਦਾ ਖਾੜਕੂਵਾਦ ਵਾਲਾ ਹੈ ਕਿ ਇੰਨੇ ਸਫ਼ਰ ਤੋਂ ਬਾਅਦ ਇੱਥੋਂ ਤੱਕ ਪਹੁੰਚਿਆ ਬੰਦਾ ਜਦੋਂ ਇਸ ਤਰ੍ਹਾਂ ਦੀਆਂ ਗਾਲਾਂ ਕੱਢਦਾ ਹੈ ਕਿ ਉਹਦਾ ਜਿਹੜਾ ਆਪਾਂ ਦੇਖੀਏ ਜਿਹੜਾ ਲੁੱਕ ਹੈ ਜਾਂ ਦੇਖਿਆ ਜਿਹੜਾ ਕਿ ਉਹ ਭੇਖੀ ਨਹੀਂ ਲੱਗਦਾ ਕਿ ਅੰਦਰ ਤੇ ਤੁਹਾਡੇ ਅੱਤ ਮੱਚਦੀ ਪਈ ਆ, ਅੰਦਰ ਤੇ ਤੁਹਾਡੇ ਕ੍ਰੋਧ ਜਵਾਲਾਮੁਖੀ ਬਣ ਕੇ ਫਟਣ ਡਿਆ ਵਾ। ਬਾਹਰੋਂ ਤੁਸੀਂ ਜਿੰਨਾ ਮਰਜ਼ੀ ਪੇਖ ਹਾਲਾਂ ਮਾਫ ਕਰਨਾ, ਮੈਂ ਨਿੱਜੀ ਜ਼ਿੰਦਗੀ, ਨਿੱਜੀ ਪਹਿਰਾਵੇ ਤੇ ਨਿੱਜੀ ਧਰਮ ਪਾਲਣਾ ਤੇ ਮੈਂ ਨਹੀਂ ਕਦੇ ਵੀ ਜਾਂਦਾ, ਪਰ ਕਹਿਣ ਦਾ ਮਤਲਬ ਕਿ ਉਦਾਂ ਤੁਸੀਂ ਕਹਿੰਦੇ ਹੋ ਕਿ ਅਸੀਂ ਫਲਾਣੇ ਸਾਡੇ ਕੋਲ ਤਜਰਬੇ ਨੇ। ਯਾਰ ਤੁਸੀਂ ਕਹਿ ਰਹੇ ਹੋ ਕਿ ਭਾਈ ਅਸੀਂ ਤੇ ਲੋਕਾਂ ਨੂੰ ਰਾਹਤ ਦੇ ਰਹੇ ਹਾਂ ਤੇ ਤੂੰ ਜਾ ਕੇ ਤੇ ਉੱਥੇ ਚਲਾਨ ਕੱਟ ਰਿਹਾ ਲੋਕਾਂ ਦੇ। ਮੈਂ ਉਦੋਂ ਵੀ ਕਿਹਾ ਸੀ ਸਰ, ਰਾਜ ਕਰਨਵੀਰ ਸਿੰਘ ਨੂੰ ਅੱਜ ਵੀ ਯਾਦ ਹੋਏਗਾ, ਮੈਂ ਕਿਹਾ ਸੀਗਾ ਕਿ ਜਾਂ ਤਾਂ ਫਿਰ ਤੁਸੀਂ ਨੋਟੀਫਿਕੇਸ਼ਨ ਜਾਰੀ ਕਰ ਦਿਓ ਕਿ ਕੋਈ ਵੀ ਬੰਦਾ ਕੁੰਡੀ ਲਾ ਸਕਦਾ ਆ। ਤੇ ਅਫਸਰ ਨੇ ਚੋਰੀ ਤਾਂ ਰੋਕਣੀ ਹੈ ਨਾ, ਜੇ ਚੋਰੀ ਨਹੀਂ ਰੋਕੇਗਾ ਤਾਂ ਐਸਡੀਓ ਨੂੰ ਐਕਸੀਅਨ ਠੋਕ ਦੇਗਾ, ਐਕਸੀਅਨ ਨੂੰ ਗਾ ਕੋਈ ਉੱਤੋਂ ਹੋਰ ਠੋਕ ਦੇਗਾ। ਤਾਂ ਇਹ ਬੜੀ ਮਾੜੀ ਗੱਲ ਹੈ। ਪਹਿਲਾਂ ਐਸਐਚਓ ਨਾਲ ਵੀ ਉਹ ਮੁੰਡਾ ਵਿਚਾਰਾ ਇਹਨਾਂ ਨੇ ਉਹਨੂੰ ਦਬਾ ਦਬੂ ਕੇ ਉੱਥੋਂ ਬਦਲ ਦਿੱਤਾ ਸੀਗਾ। ਪਤਾ ਨਹੀਂ ਕਿਉਂ ਦੂਸਰੇ ਨੇਤਾ ਜਿਵੇਂ ਹੁਣ ਸਿੱਧੂ ਸਾਹਿਬ ਹੈ, ਇਹ ਕਿਉਂ ਨਹੀਂ ਬੋਲਦੇ ਇਹੋ ਜਿਹੇ ਮਸਲੇ ਤੇ, ਜਾਂ ਸਾਡੇ ਲੋਕ ਕਿਉਂ ਨਹੀਂ ਵਿਰੋਧਤਾ ਕਰਦੇ ਕਿ ਤੁਸੀਂ ਐਮਐਲਏ ਬਣੇ ਹੋ, ਤੁਸੀਂ ਵੀ ਪਬਲਿਕ ਸਰਵੈਂਟ ਹੋ, ਤੁਸੀਂ ਪਬਲਿਕ ਸਰਵੈਂਟ ਹੋ, ਦੂਸਰੇ ਵੀ ਪਬਲਿਕ ਸਰਵੈਂਟ ਆ। ਏਦਾਂ ਤੁਸੀਂ ਸੂਬੇਦਾਰੀ ਥੋੜੀ ਨਾ ਚਲਾ ਸਕਦੇ ਹੋ ਕਿਸੇ ਤੇ। ਜੀ, ਸੋ ਰੁਕਦੇ ਕਿਉਂ ਨਹੀਂ, ਟਲਦੇ ਕਿਉਂ ਨਹੀਂ? ਕੀ ਲੋਕ ਇਹਨਾਂ ਨੂੰ ਸਵਾਲ ਨਹੀਂ ਕਰਦੇ ਕਿ ਇਹਨਾਂ ਦੀ ਆਪਣਾ ਪ੍ਰਸ਼ਾਸਨ ਚਲੋ ਸ਼ਹਿ ਤਾਂ ਦਿੰਦਾ ਹੀ, ਇਹ ਤਾਂ ਆਪਾਂ ਨੂੰ ਪਤਾ ਹੀ ਹੈ, ਇਸ ਦੇ ਵਿੱਚ ਤਾਂ ਕੋਈ ਦੋ ਰਾਵਾਂ ਨਹੀਂ ਆ। ਤੇ ਲੋਕੀ ਸਬਕ ਕਿਉਂ ਨਹੀਂ ਸਿਖਾਉਂਦੇ ਜੀ ਇਹੋ ਜਿਹਿਆਂ ਨੂੰ? ਫਿਰ ਮਤਲਬ ਹਰੂ ਕੇ ਵੀ ਕੀ ਗੱਲ ਆ? ਨਹੀਂ, ਹਾਰ ਜਾਂਦੇ ਨੇ ਇਹੋ ਜਿਹੇ, ਬਥੇਰੇ ਹਾਰ ਜਾਂਦੇ ਨੇ ਜੀ ਇਹੋ ਜਿਹੇ ਹੰਕਾਰੀ ਬੰਦਿਆਂ ਦੇ ਤਾਂ ਭਾਂਡੇ ਮੁੱਦੇ ਵੱਜੇ ਹੁੰਦੇ। ਬੜੇ ਬੜਿਆਂ ਦੇ ਆਪਾਂ ਵੇਖੇ ਆ, ਬੜੇ ਬੜੇ ਅਕਾਲੀ ਦਲ ਦੇ ਜਿਹੜੇ ਫੰਨੇ ਖਾਂ ਸੀਗੇ, ਵੇਖਿਆ ਨਾ ਕਿਵੇਂ ਹਾਰੇ ਗਏ। ਪਹਿਲੇ ਘੰਟੇ 'ਚ ਘਰ ਨੂੰ ਤੁਰ ਗਏ ਸੀਗੇ 2017 'ਚ, ਜਿਨ੍ਹਾਂ ਨੇ ਇਹ ਮਤਲਬ ਕਿ ਸਮਾਨ ਸਿਰ ਤੇ ਚੁੱਕਿਆ ਹੋਇਆ ਸੀਗਾ ਉਸ ਸਮੇਂ 'ਚ। ਅਸੀਂ ਤੇ ਦੇਖਿਆ 10 ਸਾਲਾਂ ਦਾ ਰਾਜ ਦੇਖਿਆ। ਸੋ ਹਾਰ ਜਾਂਦੇ ਨੇ, ਵੇਲਾ ਆ ਜਾਂਦਾ ਆ ਤੇ ਉਦੋਂ ਬਾਅਦ ਫਿਰ ਮਿਹਨਤਾਂ ਵੀ ਕਰਦੇ ਲੋਕਾਂ ਦੀ। ਪਰ ਕਿਉਂ? ਮੇਰੇ ਕਹਿਣ ਦਾ ਮਤਲਬ ਹੈ ਕਿ ਜੇ ਕੋਈ ਬੰਦਾ ਪ੍ਰੋਟੋਕਾਲ ਫੋਲੋ ਨਹੀਂ ਕਰਦਾ, ਤੁਸੀਂ ਲਿਖਤੀ ਕਾਰਵਾਈ ਕਰਾਓ ਯਾਰ। ਹੁਣ ਇਹ ਕੀ ਹੋਇਆ ਕਿ ਤੂੰ ਮੈਨੂੰ ਆ ਕੇ ਸਤਿ ਸ੍ਰੀ ਅਕਾਲ ਨਹੀਂ ਬੁਲਾ ਕੇ ਗਿਆ, ਤੂੰ ਚੋਰੀ ਕਿਉਂ ਰੋਕਦਾ ਯਾਰ? ਸਗੋਂ ਤੁਸੀਂ ਤੇ ਇਹੋ ਜਿਹੇ ਅਫਸਰ ਨੂੰ ਸਨਮਾਨਿਤ ਕਰੋ ਕਿ ਹਾਂ ਭਾਈ ਤੂੰ ਕਾਰਵਾਈ ਕੀਤੀ ਹੈ ਯਾਰ, ਹਾਂ ਠੀਕ ਹੈ ਫਲਾਣਾ ਗਰੀਬ ਬੰਦਾ, ਜਾਇਜ਼ ਉਹਨੂੰ ਪੈਨਲਟੀ ਪਾ ਦੇ। ਇਹੀ ਕਰ ਸਕਦੇ ਆ ਨਾ ਆਪਾਂ ਕਿ ਯਾਰ ਫਲਾਣਾ ਗਰੀਬ ਬੰਦਾ ਹੈ, ਬਿਜਲੀ ਮਹਿੰਗੀ ਸੀ ਪਹਿਲਾਂ, ਜੇ ਉਹਦੇ ਤੋਂ ਗਲਤੀ ਹੋ ਗਈ ਆ, ਬਿਜਲੀ ਚੋਰੀ ਬਥੇਰੀ ਹੁੰਦੀ ਆ ਆਪਣੇ ਪੰਜਾਬ 'ਚ, ਆਪਾਂ ਸਾਰੇ ਕਿਤੇ ਉਹ ਨਹੀਂ ਹੈਗੇ, ਮਤਲਬ ਕਿ ਸਾਰੇ ਦੁੱਧ ਧੋਤੇ ਨਹੀਂ ਹੈਗੇ। ਕਹਿਣ ਦਾ ਭਾਵ ਇਹੋ ਆ ਕਿ ਜਿਹੜੀ ਚੀਜ਼ ਮਹਿੰਗੀ ਉਹਦੀ ਚੋਰੀ ਵੀ ਹੁੰਦੀ ਆ। ਤੇ ਉਹ ਠੀਕ ਆ, ਤੁਸੀਂ ਜੇ ਕਿਸੇ ਦੀ ਸਿਫਾਰਿਸ਼ ਕਰਨੀ ਉਹਦਾ ਕੋਈ ਢੰਗ ਹੁੰਦਾ ਕਿ ਵੀਰੇ ਗੱਲ ਇਹ ਹੈ ਕਿ ਫਲਾਣਾ ਗਰੀਬ ਪਰਿਵਾਰ ਹੈ ਯਾਰ, ਤੁਸੀਂ ਉਹਦਾ ਘੱਟ ਤੋਂ ਘੱਟ ਸਾਰ ਦਿਓ। ਅਗਲਾ ਕੀ ਕਹੂਗਾ? ਅਗਲਾ ਤੁਹਾਡਾ ਦੁੱਗਣਾ ਰਿਗਾਰਡ ਕਰੂਗਾ ਕਿ ਹਾਂ ਠੀਕ ਹੈ ਕਿਸੇ ਗਰੀਬ ਦੀ ਯਾਰ ਇਮਦਾਦ ਕਰਨ ਆਏ ਨੇ, ਮੈਨੂੰ ਬਹੁਤ ਪਿਆਰ ਦੇ ਨਾਲ ਲਿਆਕਤ ਦੇ ਨਾਲ ਕਹੀਆ, ਤੁਹਾਨੂੰ ਅਫਸਰ ਦੁੱਗਣਾ ਰਿਗਾਰਡ ਦੇਵੇਗਾ। ਇਹ ਕੀ ਹੋਇਆ? ਉਹ ਇਹ ਤਾਂ ਮੈਂ ਕਹਿੰਦਾ ਕਿ ਬਿਜਲੀ ਮਹਿਕਮੇ ਵਾਲੇ ਵੀ ਜਿੱਦਾਂ ਭਾਈ ਸਾਹਿਬ ਕਹਿ ਕੇ ਗਏ ਉਹ ਢਿੱਲੇ ਚੱਲੇ ਨੇ, ਨਹੀਂ ਤਾਂ ਇਹਨਾਂ ਦਾ ਏਕਾ ਬਹੁਤ ਹੈ, ਯੂਨਿਟੀ ਬਹੁਤ ਆ। ਇਹਨਾਂ ਨੂੰ ਘੇਰਨਾ ਚਾਹੀਦਾ ਸੀਗਾ। ਇਹਨਾਂ ਦੇ ਕਿਉਂ ਚੁੱਪ ਰਹੇ ਨੇ? ਏਡਾ ਵੱਡਾ ਮਹਿਕਮਾ ਕਿਉਂ? ਇੱਥੇ ਪਿੰਡਾਂ ਦੇ ਵਿੱਚ ਮਾੜਾ ਜਿਹਾ ਕੋਈ ਇਹਨਾਂ ਦੇ ਨਾਲ ਹੋ ਜਾਵੇ ਤੇ ਉਸੇ ਵੇਲੇ ਇਹ ਤੇ ਪਲਾਸ ਚੱਕ ਕੇ ਤੇ ਥਾਣਿਆਂ ਦੇ ਕਨੈਕਸ਼ਨ ਕੱਟ ਦਿੰਦੇ ਨੇ ਜਾ ਕੇ। ਸੋ ਇਹਨਾਂ ਨੂੰ ਵੀ ਚਾਹੀਦਾ ਸੀਗਾ ਕਿ ਆਪਣੇ ਅਫਸਰ ਦੇ ਨਾਲ ਖਲੋਦੇ। ਇਹੀ ਗੱਲ ਹੈ ਨਾ ਕਿ ਜਦੋਂ ਇੱਕ ਐਮਐਲਏ ਉੱਠ ਕੇ ਜਿਹਦੇ ਤੇ ਖੁਦ ਉਮਰ ਦੀ ਹੇਰ ਫੇਰ ਦਾ ਦੋਸ਼ ਲੱਗਾ ਵਾ ਹਾਈ ਕੋਰਟ ਦੇ ਵਿੱਚ, ਉਹ ਉੱਠ ਕੇ ਇੱਕ ਬੀਬੀ ਐਸਐਚਓ ਨੂੰ, ਜਿਹੜੀ ਕਿ ਬਹੁਤ ਮੈਂ ਕਹੂੰਗਾ ਕਿ ਵਧੀਆ ਕੰਮ ਕਰਦੀ ਹੈ ਜਿੱਥੇ ਵੀ ਜਾਂਦੀ ਹੈ, ਉਹ ਕਹਿੰਦਾ ਤੇਰਾ ਜੁੱਲੀ ਬਿਸਤਰਾ ਚਕਾ ਦੂੰਗਾ। ਜੇ ਉਦੋਂ ਹੀ ਸਾਰੇ ਇਹਨਾਂ ਦੇ ਕਾਂਗਰਸੀ ਬੋਲਦੇ ਕਿ ਧੀ ਭੈਣ ਤੇ ਸਭ ਦੀ ਸਾਂਝੀ ਹੁੰਦੀ ਹੈ, ਇਹ ਕੀ ਤੇਰੀ ਬਕਵਾਸ ਹੈ, ਤੇਰੀ ਇਹ ਕੀ ਵਾਹੀਅਤ ਬੋਲੀ ਹੈ ਤੇਰੀ? ਜਾਂ ਉਦੋਂ ਹੀ ਪੁਲਿਸ ਵਾਲੇ ਸਟੈਂਡ ਕਰਦੇ ਆਪਣੇ ਆਫੀਸਰ ਦੇ ਹੱਕ ਦੇ ਵਿੱਚ। ਔਰ ਉਹ ਬੀਬੀ ਬਾਅਦ ਦੇ ਵਿੱਚ ਗਿੱਦੜਵਾ ਇਲਾਕੇ ਦੇ ਇੱਕ ਥਾਣੇ 'ਚ ਲੱਗੀ, ਉੱਥੇ ਉਹਨੇ ਸਿਫਾਰਿਸ਼ ਨਹੀਂ ਮੰਨੀ, ਕਾਂਗਰਸੀਆਂ ਤੇ ਪਰਚਾ ਦਿੱਤਾ ਜਿਹੜਾ ਬਣਦਾ ਸੀਗਾ, ਉੱਥੋਂ ਵੀ ਉਹਦਾ ਤਬਾਦਲਾ ਹੋਇਆ। ਸੋ ਜਿਹੜੇ ਚੰਗੇ ਕੰਮ ਕਰਦੇ ਇੱਥੇ ਸਨਮਾਨ ਦੀ ਜਗ੍ਹਾ ਉਹਨਾਂ ਨੂੰ ਅਪਮਾਨ ਦਿੱਤਾ ਜਾਂਦਾ। ਫਿਰ ਅਫਸਰ ਸ਼ਾਹੀ ਜਿਹੜੀ ਉਹ ਵੀ ਉਹੋ ਜਿਹੀ ਹੋ ਜਾਂਦੀ ਹੈ ਕਿ ਜੇ ਅਸੀਂ ਇਮਾਨਦਾਰੀ ਨਾਲ ਕੰਮ ਕਰਾਂਗੇ, ਜੇ ਅਸੀਂ ਆਪਣੇ ਫਰਜ਼ ਨਿਭਾਵਾਂਗੇ
ਤੇ ਮਿਲੀਆਂ ਤਾਂ ਬਦਲੇ 'ਚ ਜੁੱਤੀਆਂ ਨੇ ਤੇ ਗਾਲਾਂ ਨੇ, ਤੇ ਫਿਰ ਇਹਦੇ ਨਾਲੋਂ ਚੰਗਾ ਖਾਈ ਚੱਲੋ ਰਲ ਕੇ ਇਹਨਾਂ ਦੇ ਨਾਲ। ਜੀ ਜੀ। ਅਗਲੇ ਕਾਲਰ ਨੇ ਜਸਪਾਲ ਸਿੰਘ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਰਾਜਕਰਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਹਾਂਜੀ, ਮੇਰਾ ਸਵਾਲ ਸੀਗਾ ਜਿਹੜੇ ਅਖੌਤੀ ਆਪਣੇ ਐਸਜੀਪੀਸੀ ਵਾਲੇ ਆ ਤੇ ਆ ਬਾਦਲੀਏ ਹੈਗੇ ਆ, ਬਾਦਲ ਤੇ ਜੁੱਤੀਆਂ ਝਾੜਨ ਵਾਲੇ, ਇਹਨਾਂ ਨੇ ਜਿਹੜੇ 328 ਸਰੂਪ ਦਿੱਤੇ ਆ ਉਹਨਾਂ ਨੂੰ ਤੇ ਨਾਗਪੁਰ ਭੇਜਿਆ, ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਤਾਂ ਦੱਸੋ ਜੀ ਜ਼ਰੂਰ। ਤੇ ਰਾਜਕਰਵੀਰ ਜੀ ਇਕੱਠੇ ਹੋਣਾ ਜੀ। ਤੇ ਦੂਸਰਾ ਸਵਾਲ ਹੈ ਜਿਹੜਾ ਦਿੱਲੀ ਮੁੰਡਾ ਮਾਰਿਆ ਗ੍ਰੰਥੀ ਦਾ, ਤੇ ਉਹਦੇ ਬਾਰੇ ਕੋਈ ਜਾਣਕਾਰੀ ਹੈਗੀ ਤਾਂ ਦੱਸੋ ਜ਼ਰੂਰ ਜੀ। ਨਹੀਂ ਦੇਖੋ, ਪਹਿਲੀ ਗੱਲ ਤੇ ਇਹ ਹੈ ਕਿ ਮੈਨੂੰ ਉਸ ਕੋਈ ਗ੍ਰੰਥੀ ਸਿੰਘ ਦੇ ਬੱਚੇ ਬਾਰੇ ਨਹੀਂ ਪਤਾ। ਹਾਂ, ਇੱਕ ਪਿੱਛੇ ਜੇ ਨੌਜਵਾਨ ਦਾ ਮਰਡਰ ਹੋਇਆ ਸੀਗਾ ਜਿਹਦੇ ਬਾਰੇ ਇਹ ਸੁਣਨ ਚ ਆਇਆ ਸੀਗਾ ਕਿ ਉਹ ਰੰਜਿਸ਼ ਦੇ ਵਿੱਚ ਮਰਿਆ, ਤੇ ਪਰ ਬੇਸ਼ੱਕ ਰੰਜਿਸ਼ ਵੀ ਹੋਵੇ, ਕਤਲ ਤਾਂ ਕਤਲ ਹੀ ਹੈ, ਲਾਅ ਐਂਡ ਆਰਡਰ ਦਾ ਮਾਮਲਾ ਹੈ, ਫੇਲੀਅਰ ਹੈ ਹੀ ਹੈ। ਤਾਂ ਮੈਂ ਤਾਂ ਕਿਸੇ ਵੀ ਕਤਲ ਨੂੰ ਜਾਇਜ਼ ਨਹੀਂ ਕਹੂੰਗਾ। ਜੇ ਉੱਥੇ ਕਿਸੇ ਮੌਲਾਨਾ ਦਾ ਬੱਚਾ ਹੁੰਦਾ ਜਾਂ ਕਿਸੇ ਪੁਜਾਰੀ ਦਾ ਬੱਚਾ ਹੁੰਦਾ, ਮੈਂ ਤਾਂ ਵੀ ਨਿਖੇਧੀ ਕਰਦਾ ਸੀ। ਚਾਹੇ ਲਿੰਚ ਕਰਨ ਵਾਲੇ, ਚਾਹੇ ਮਰਡਰ ਕਰਨ ਵਾਲੇ ਕਿਸੇ ਵੀ ਕਮਿਊਨਿਟੀ ਦੇ ਹੁੰਦੇ, ਆਪਣਾ ਆਲਵੇਜ਼ ਉਹੀ ਸਟੈਂਡਰਡ ਰਹੇਗਾ। ਦੂਸਰੀ ਗੱਲ ਹੈ ਕਿ ਮੈਂ ਨਹੀਂ ਕਹਿ ਸਕਦਾ ਘੱਟੋ ਘੱਟ ਸਰ ਕਿ ਉਹ ਨਾਗਪੁਰ ਗਏ, ਕਿਉਂਕਿ ਇੱਕ ਮੁੱਦਾ ਤੁਹਾਨੂੰ ਪਤਾ ਹੀ ਹੈ, ਬਹੁਤ ਵੱਡਾ ਮੁੱਦਾ ਹੈ, ਸੈਂਸਿਟਿਵ ਮੁੱਦਾ। ਹਾਂ, ਉਹ ਜਿਹੜੇ ਸਰੂਪ ਗਾਇਬ ਹੋਏ ਨੇ ਉਹਦੀ ਇਨਵੈਸਟੀਗੇਸ਼ਨ ਵੀ ਹੋਈ, ਇਹਨਾਂ ਨੇ ਕਾਰਵਾਈ ਜਿਹੜੀ ਕੀਤੀ ਉਹ ਕਾਰਵਾਈ ਬਿਲਕੁਲ ਕਹਿ ਲਓ ਕਿ ਇੱਕ ਤਰ੍ਹਾਂ ਨਾਲ ਜਿਹੜੀ ਸੀਗੀ ਦਿਲ ਤੋੜਨ ਵਾਲੀ ਸੀਗੀ, ਨਿਆਂ ਦੇਣ ਵਾਲੀ ਨਹੀਂ ਸੀਗੀ। ਕਿ ਜਿਸ ਤਰੀਕੇ ਨਾਲ ਪਹਿਲਾਂ ਆਪ ਹੀ ਕਹਿ ਕੇ ਕਿਹਾ ਸਜ਼ਾ ਅਸੀਂ ਦੇਵਾਂਗੇ, ਉਸ ਤੋਂ ਬਾਅਦ ਫਿਰ ਆਪ ਹੀ ਪ੍ਰਧਾਨ ਸਾਹਿਬ ਮੁੱਕਰ ਗਏ ਸੀਗੇ, ਹੋਇਆ ਕੱਖ ਵੀ ਨਹੀਂ ਉਹਦੇ ਵਿੱਚ। ਈਵਨ ਦੈਟ ਕਿ ਜਿਹੜੀ ਫਰਮ ਨੇ ਆਡਿਟ ਕਰਨਾ ਸੀਗਾ, ਅਸੀਂ ਹਾਂ ਗੱਲਾਂ ਜਿਹੜੀਆਂ ਹਾਈਪੋਥੈਟੀਕਲ ਗੱਲਾਂ ਨੇ ਕਿ ਨਾਗਪੁਰ ਗਏ ਜਾਂ ਜਦੋਂ ਕਿ ਸਾਡੇ ਕੋਲ ਐਵੀਡੈਂਸ ਨਹੀਂ ਹੈ, ਅਸੀਂ ਆਪ ਹੀ ਆਪਣੀ ਕੌਮ ਦੀ ਬਦਨਾਮੀ ਕਰ ਦਿੰਦੇ ਹਾਂ। ਸਾਨੂੰ ਤੇ ਇਹ ਸਵਾਲ ਜ਼ਰੂਰ ਕਰਨੇ ਚਾਹੀਦੇ ਨੇ ਕਿ ਗੱਲ ਇਹ ਹੈ ਕਿ ਆਡਿਟ ਕਰਨ ਵਾਲੀ ਜਦੋਂ ਫਰਮ ਉੱਤੇ ਸੀਗੀ ਤੇ ਜਿਨ੍ਹਾਂ ਨੂੰ ਬਹੁਤ ਵੱਡੀ ਰਕਮ ਦਿੱਤੀ ਜਾਂਦੀ ਸੀਗੀ ਗੁਰੂ ਕੀ ਗੋਲਕ ਦੇ ਵਿੱਚੋਂ, ਸਭ ਤੋਂ ਪਹਿਲਾਂ ਤੇ ਪਰਚਾ ਉਹਨਾਂ ਤੇ ਹੋਣਾ ਚਾਹੀਦਾ ਸੀ, ਕੋਹਲੀ ਸਾਹਿਬ ਹੋਰਾਂ ਦੀ ਫਰਮ ਤੇ। ਕੋਹਲੀ ਸਾਹਿਬ ਕੌਣ ਸੀ? ਬਾਦਲ ਹੋਰਾਂ ਦੀ ਜਿਹੜੀ ਸਾਰੀ ਆਡਿਟਿੰਗ ਦੇਖਦੇ ਆ। ਅੱਛਾ, ਉਹਦੇ ਤੋਂ ਵਸੂਲੀ ਕਰਨੀ ਸੀ ਇਹਨਾਂ ਨੇ, ਮਤਲਬ ਕਿ ਇਨਵੈਸਟੀਗੇਸ਼ਨ ਤੋਂ ਬਾਅਦ ਇਹ ਫੈਸਲਾ ਹੋਇਆ ਸੀਗਾ ਕਿ ਜੋ ਇਹਨਾਂ ਨੂੰ ਪੇ ਕੀਤਾ ਗਿਆ ਇਸ ਕੰਮ ਵਾਸਤੇ, ਜਿਹੜਾ ਇਹਨਾਂ ਨੇ ਕੀਤਾ ਨਹੀਂ ਹੈ, ਤਾਂ ਉਹ ਵਸੂਲੀ ਹੋਵੇ। ਤਾਂ ਅੱਜ ਤੋਂ 4-5 ਮਹੀਨੇ ਪਹਿਲਾਂ ਤੱਕ ਮੈਂ ਪੱਕਾ ਇੱਕ ਕਹਿ ਲਓ ਕਿ ਉਹ ਸੋਰਸ ਤੋਂ ਇਹ ਜਾਣਕਾਰੀ ਦਾ ਪਤਾ ਕੀਤਾ ਸੀਗਾ ਕਿ ਉਹ ਰਕਮ ਹਾਲੇ ਤੱਕ ਵੀ ਗੁਰੂ ਕੇ ਖਜ਼ਾਨੇ 'ਚ ਜਮਾ ਨਹੀਂ ਹੋਈ। ਸੋ ਸਵਾਲ ਜਿਹੜੇ ਤਥਾਤਮਕ ਨੇ, ਬਿਲਕੁਲ ਜਿਹੜੇ ਪਾਵਨ ਸਰੂਪ ਗਏ ਨੇ, ਜਿਸ ਤਰੀਕੇ ਨਾਲ ਮਤਲਬ ਕਿ ਚੂਰੀ ਲਿਜਾ ਕੇ ਗੋਇੰਦਵਾਲ ਸਾਹਿਬ ਰਿਕਾਰਡ ਤੋਂ ਬਾਅਦ ਸੰਸਕਾਰ ਕੀਤੇ ਗਏ ਨੇ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਸਹੀ ਢੰਗ ਦੇ ਨਾਲ ਵੇਖੀਆਂ ਜਾਣੀਆਂ ਚਾਹੀਦੀਆਂ ਸੀ। ਜਿਹੜੇ ਵੱਡੇ ਦੋਸ਼ੀ ਸੀਗੇ, ਛੋਟਿਆਂ ਤੇ ਤਾਂ ਕਾਰਵਾਈ ਮਾੜੀ ਮੋਟੀ ਕਰ ਦਿੱਤੀ, ਜਿਹੜੇ ਵੱਡੇ ਦੋਸ਼ੀ ਸੀ ਉਹਨਾਂ ਨੂੰ ਸਜ਼ਾ ਦੇ ਹਿੱਸੇਦਾਰ ਬਣਾਉਣਾ ਚਾਹੀਦਾ ਸੀ। ਮੈਂ ਸਾਰੀਆਂ ਗੱਲਾਂ ਦੇ ਨਾਲ ਸਹਿਮਤ ਹਾਂ, ਪਰ ਉਹ ਗੱਲਾਂ ਕਰੀਏ ਜਿਹੜੀਆਂ ਤਥਾਤਮਕ ਨੇ। ਐਵੇਂ ਆਪਾਂ ਕੋਈ ਇਹੋ ਜਿਹੀ ਗੱਲ ਕਰੀਏ ਜਿਹੜੀ ਆਪਾਂ ਨੂੰ ਸਥਾਪਿਤ ਕਰਨੀ ਔਖੀ ਹੋ ਜਾਵੇ, ਤਾਂ ਗੁਰੇਜ਼ ਕਰੀਏ ਇਸ ਗੱਲ ਤੋਂ। ਜੀ। ਅਗਲੇ ਕਾਲਰ ਜਸਬੀਰ ਸਿੱਧੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜਸਬੀਰ ਜੀ। ਸਤਿ ਸ਼੍ਰੀ ਅਕਾਲ ਮਿੰਟੂ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਮੇਰਾ ਕੁਐਸਚਨ ਹੈ ਵੀ ਸਾਰੇ ਬੰਦੇ ਕਹੀ ਜਾਂਦੇ ਇਸ ਪਾਰਟੀ ਨੂੰ ਜਿਤਾ ਦਿਓ, ਦੂਈ ਜਿਤਾ ਦਿਓ, 70 ਸਾਲ ਵੋਟਾਂ ਸਾਰਿਆਂ ਨੂੰ ਪਾਈਆਂ ਨਾ, ਪਰ ਜਿਹੜਾ ਰਾਜਾ ਵੜਿੰਗ ਨੇ ਇੱਕ ਤਾਂ ਮੈਂ ਦੇਖੀ ਉਹਦੀ ਪ੍ਰੈਸ ਕਾਨਫਰੰਸ, ਜੋ ਉਹਨਾਂ ਮਹੀਨੇ 2 ਮਹੀਨੇ ਚ ਕੀਤਾ ਟਰਾਂਸਪੋਰਟੇਸ਼ਨ ਵਾਸਤੇ, ਜੇ ਰਾਤ ਨੂੰ ਬੱਸਾਂ ਘੇਰ ਕੇ ਉਹਦੀ ਪੁੱਛ ਪੜਤਾਲ ਕੀਤੀ ਆ, ਪਰ ਜਦੋਂ ਬਾਰਡਰ ਤੋਂ ਲੰਘੀ ਆ ਉੱਥੇ ਜਿਹੜਾ ਉਹਨਾਂ DOT ਦਾ ਜਿਹੜਾ ਵੀ ਹੈਗਾ ਡਿਪਾਰਟਮੈਂਟ ਦਾ ਬੈਠਾ, ਉੱਥੋਂ ਬੱਸਾਂ ਕਿੱਦਾਂ ਲੰਘੀਆਂ। ਜੇ ਏਦਾਂ ਜੇ ਸਾਰੇ ਅਦਾਰਿਆਂ ਦੇ ਵਿੱਚ ਚੰਗੇ ਬੰਦੇ ਆ ਜਾਣ, ਬਦਲਾਅ ਦੀ ਲੋੜ ਆ। ਜੇ ਸਾਰੇ ਜਿੰਨੇ ਮਹਿਕਮੇ ਸਾਰੇ ਉਹ ਬਦਲਾਅ ਕਰਨ ਤਾਂ ਮੈਂ ਮਿਨਿਸਟਰ ਆਪੇ ਹੀ ਬੰਦੇ ਬਣ ਜਾਣੇ, ਤੇ ਬਾਕੀ ਆਪਣੀ ਜਿਹੜੀ ਆਵਾਮ ਆ ਉਹਨੂੰ ਆਪਣੇ ਸੰਵਿਧਾਨ ਬਾਰੇ ਨੌਲੇਜ ਪੂਰੀ ਹੈ ਨਹੀਂ ਮੇਰੇ ਹਿਸਾਬ ਨਾਲ ਹਲੇ, ਤੇ ਸਾਡੇ ਹੱਕ ਕੀ ਆ, ਅਧਿਕਾਰ ਕੀ ਸਾਡੇ ਨਾਲ, ਜਾਂ ਸਾਡੀ ਰਿਸਪੌਂਸਿਬਿਲਿਟੀ ਕੀ ਆ। ਥੈਂਕ ਯੂ ਜੀ। ਜੀ ਜੀ, ਨਹੀਂ ਬਿਲਕੁਲ ਧਾਰਮਿਕ ਸਿੱਖਿਆ ਦੇ ਨਾਲ, ਅਕਾਦਮਿਕ ਸਿੱਖਿਆ ਦੇ ਨਾਲ ਸੰਵਿਧਾਨਕ ਸਿੱਖਿਆ ਬੜੀ ਜ਼ਰੂਰੀ, ਬੜੀ ਪਾਏਦਾਰ ਗੱਲ ਕਹੀ ਤੁਸੀਂ।
ਬੜੀ ਪਾਏਦਾਰ ਗੱਲ ਕਹੀ ਆ ਤੁਸੀਂ। ਅਸੀਂ ਵੀ ਇਹ ਚੀਜ਼ਾਂ ਆਪਣੀ ਜ਼ਿੰਦਗੀ ਦੇ 3-4 ਦਹਾਕੇ ਲੰਘਾ ਕੇ ਕਿਤੇ ਸਮਝੀਆਂ ਕਿ ਹਾਂ ਯਾਰ ਆਹ ਚੀਜ਼ਾਂ ਕਿੰਨੀਆਂ ਜ਼ਰੂਰੀ ਹੁੰਦੀਆਂ ਬੰਦੇ ਵਾਸਤੇ। ਤਾਂ ਉਹ ਕਿੰਨੇ ਲੋਕ ਹੋਣਗੇ ਜਿਹੜੇ ਸਾਡੇ ਵਰਗੇ ਹੋਣਗੇ, ਅੱਧ ਪੜੇ ਰਹਿ ਗਏ, ਜਿਹੜੇ ਜਿਨ੍ਹਾਂ ਨੇ ਕਦੇ ਇਹਨਾਂ ਚੀਜ਼ਾਂ ਬਾਰੇ ਜਾਣਨਾ ਹੀ ਨਹੀਂ ਹੈ। ਬਿਲਕੁਲ ਤੁਹਾਡੀ ਗੱਲ ਸਹੀ ਹੈ ਕਿ ਇੱਕ ਮੰਤਰੀ ਸਹੀ ਮਿਲ ਜਾਵੇ, ਚਾਹੇ ਉਹ ਕਿਸੇ ਵੀ ਪਾਰਟੀ ਦਾ ਹੋਵੇ। ਮੈਂ ਕਿਸੇ ਵੀ ਪਾਰਟੀ ਦੀ ਮੁਖਾਲਫਤ ਨਹੀਂ ਕੀਤੀ ਕਦੇ ਵੀ ਅੰਨ੍ਹੇ ਤੌਰ ਤੇ, ਆਲੋਚਨਾ ਵੱਖਰੀ ਹੁੰਦੀ ਹੈ, ਅੰਨੀ ਜਿਹੜੀ ਵਿਰੋਧਤਾ ਉਹ ਵੱਖਰੀ ਚੀਜ਼ ਹੁੰਦੀ ਆ। ਤਾਂ ਮੈਂ ਕਹਿੰਦਾ ਕਿ A ਆ ਜਾਵੇ, B ਆ ਜਾਵੇ, C ਆ ਜਾਵੇ, ਆਪਣੇ ਗੁਨਾਹਾਂ ਦੇ ਪਛਤਾਪ ਕਰਕੇ ਭਾਵੇਂ ਦੂਸਰੇ ਵੀ ਰਿਪੀਟ ਹੋ ਜਾਣ, ਕੋਈ ਚੱਕਰ ਨਹੀਂ ਹੈਗਾ। ਗੱਲ ਇਹ ਆ ਕਿ ਸਾਨੂੰ ਕੁਝ ਕੁ MLAs ਤੇ ਕੁਝ ਕੁ ਮੰਤਰੀ ਤਾਂ ਚਾਹੀਦੇ ਆ ਨਾ। ਹੁਣ ਇੱਕ ਰਾਜਾ ਵੜਿੰਗ ਆ, ਰਾਤ ਨੂੰ ਵੀ ਤਰਪਕਦੇ ਇਹਨਾਂ ਦੇ ਅਧਿਕਾਰੀ ਕਿ ਰਾਜਾ ਵੜਿੰਗ ਦਾ ਪਤਾ ਹੀ ਕੋਈ ਨਹੀਂ, ਤੁਰਿਆ ਫਿਰਦਾ, ਉਹ ਯੰਗ ਆ ਬੰਦਾ, ਤੁਰਿਆ ਫਿਰਦਾ, ਇਹ ਤੋੜੇ ਫੇਰੇ ਨੂੰ ਤਗੜਾ, ਮੈਂ ਉਹਨੂੰ ਨਿੱਜੀ ਤੌਰ ਤੇ ਜਾਣਦਾ ਵਾਂ, ਸਾਡੇ ਤੇ ਪਿੰਡਾਂ ਦਾ ਮਤਲਬ ਕਿ ਬਹੁਤ ਤਗੜਾ ਇਹਨਾਂ ਚੀਜ਼ਾਂ ਨੂੰ। ਸੋ ਜੇ ਇਸ ਤਰ੍ਹਾਂ ਦੇ ਮੰਤਰੀ ਹੋਣ ਜਿਨ੍ਹਾਂ ਦਾ ਡਰ ਹੋਵੇ, ਜਿਨ੍ਹਾਂ ਦਾ ਭੈ ਹੋਵੇ, ਐਕਸ਼ਨ ਹੋਵੇ, ਜਿਹੜੇ ਰਿਪੋਰਟ ਕਾਰਡ ਰੱਖਦੇ ਹੋਣ, ਕਿਉਂਕਿ ਉਹ ਵੇਖ ਲਓ 3 ਹਫ਼ਤਿਆਂ ਬਾਅਦ ਆਪਣਾ ਰਿਪੋਰਟ ਕਾਰਡ ਲੈ ਆਇਆ, ਫਿਰ ਮਹੀਨੇ ਸਵਾ ਮਹੀਨੇ ਬਾਅਦ ਫਿਰ ਲੈ ਆਇਆ। ਤੇ ਜੇ ਇਸ ਤਰ੍ਹਾਂ ਦੀਆਂ ਪਿਰਤਾਂ ਇੱਕ ਮੰਤਰੀ ਹੋਵੇ ਤੇ ਮਹਿਕਮਾ ਆਪਣੇ ਆਪ ਹੀ ਟਣਾ ਟਣ ਚੱਲੇ। ਸੋ ਸਹੀ ਗੱਲ ਹੈ, ਮੈਂ ਰਾਜਾ ਵੜਿੰਗ ਦੀਆਂ ਕਈ ਗੱਲਾਂ ਦੀ ਵਿਰੋਧਤਾ ਵੀ ਕੀਤੀ ਆ। ਉਹ ਕਈ ਵਾਰ ਬਹੁਤ ਵਾਹਿਯਾਤ ਬੋਲ ਜਾਂਦਾ ਹੈ, ਕਈ ਵਾਰ ਐਵੇਂ ਬਿਨਾਂ ਗੱਲ ਤੋਂ ਕੰਟਰੋਵਰਸੀ ਜਿਹੜੀ ਹੈ ਉਹ ਕ੍ਰੀਏਟ ਕਰ ਲੈਂਦਾ, ਪਰੰਤੂ ਇਸ ਮੁੱਦੇ ਤੇ, ਇਸ ਮਾਮਲੇ 'ਚ ਉਹਦੀ ਪਰਫਾਰਮੈਂਸ ਜਿਹੜੀ ਆ, ਹਾਲਾਂਕਿ ਆਪਾਂ 100 ਚੋਂ 100 ਤਾਂ ਨਹੀਂ ਕਹਿ ਸਕਦੇ, ਪਰ ਫਿਰ ਵੀ ਉਹਨੇ 100 ਚੋਂ 50-60 ਪੈਸੇ ਕੰਮ ਜਿਹੜਾ ਕੁਝ ਹਫ਼ਤਿਆਂ ਦੇ ਅੰਦਰ ਅੰਦਰ ਲੀਹ ਤੇ ਚਾੜ ਲਿਆ। ਤਾਂ ਜੇ ਇੱਕ ਮੰਤਰੀ ਇਸ ਤਰ੍ਹਾਂ ਕੰਮ ਕਰੇ ਤਾਂ ਮੇਰੇ ਖਿਆਲ ਦੇ ਨਾਲ ਸਾਰੇ ਮਹਿਕਮੇ ਜਿਹੜੇ ਦਰੁਸਤ ਕੀਤੇ ਜਾ ਸਕਦੇ। ਕੋਈ ਵੱਡੀ ਗੱਲ ਨਹੀਂ, ਕੋਈ ਅਸੰਭਵ ਗੱਲ ਨਹੀਂ ਹੈ। ਬਿਲਕੁਲ ਜੀ, ਅਧਿਕਾਰ ਖੇਤਰ 'ਚ ਉਹੀ ਗੱਲ ਆ ਨਾ ਵੀ ਕਰਨ ਦੀ ਗੱਲ, ਇੱਛਾ ਜਿਹੜੀ ਉਹ ਹੋਵੇ ਤਾਂ ਫਿਰ ਸਭ ਕੁਝ ਜਿਹੜਾ ਉਹ ਹੋ ਸਕਦਾ ਹੈ। ਜਾਂਦੇ ਜਾਂਦੇ ਇੱਕ ਸਵਾਲ ਸਾਡਾ ਫੇਸਬੁੱਕ ਤੋਂ ਆਇਆ ਹਰਭੁਪਿੰਦਰ ਹੋਣਾ ਦਾ। ਉਹਨਾਂ ਨੇ ਕਿਹਾ ਵੀ ਮੁੱਖ ਮੰਤਰੀ ਦਾ ਚਿਹਰਾ ਨਾ ਐਲਾਨਣ ਦੇ ਕਾਰਨ ਤੁਹਾਨੂੰ ਲੱਗਦਾ ਹੈ ਵੀ ਆਮ ਆਦਮੀ ਪਾਰਟੀ ਦੇ ਹੋਰ ਵੀ ਮਸ਼ਹੂਰ ਹਸਤੀਆਂ ਰਵਾਇਤੀ ਪਾਰਟੀਆਂ ਵੱਲ ਜਾ ਰਹੇ ਨੇ? ਨਹੀਂ ਦੇਖੋ, ਇਹਨਾਂ ਦਾ ਸੰਕਟ 2 ਤਰ੍ਹਾਂ ਦਾ ਹੈ। ਇੱਕ ਤੇ ਇਹ ਆ ਕਿ ਸ਼ਾਇਦ ਇਹ ਕਿਸੇ ਵੱਡੇ ਚਿਹਰੇ ਨੂੰ ਉਡੀਕ ਰਹੇ ਆ ਕਿ ਜਿਹੜਾ ਹਵਾ ਦਾ ਰੁਖ ਬਦਲ ਦੇਵੇ। ਤਾਂ ਦੂਸਰਾ ਇਹ ਆ ਕਿ ਕਨਫਿਊਜ਼ਨ ਹੈ ਭਗਵੰਤ ਮਾਨ ਨੂੰ ਲੈ ਕੇ ਕਿ ਭਗਵੰਤ ਮਾਨ ਨੂੰ ਐਲਾਨੀਏ ਜਾਂ ਨਾ ਐਲਾਨੀਏ, ਕਿ ਮਤਲਬ ਜੇ ਕੋਈ ਦੂਰੋਂ ਨੇੜਿਓਂ ਨਹੀਂ ਮਿਲਦਾ ਤਾਂ ਫਿਰ ਆਪਾਂ ਭਗਵੰਤ ਮਾਨ ਨੂੰ ਐਲਾਨੀਏ, ਤਾਂ ਭਗਵੰਤ ਮਾਨ ਤੇ ਵੀ ਕੌਨਫੀਡੈਂਟ ਨਹੀਂ ਜਾਂਦੇ। ਇਸ ਕਰਕੇ ਕਿ 2 ਝਾਕ ਹੈਗੀਆਂ ਹੀ ਆ ਉਹਨਾਂ ਨੂੰ ਕਿ ਚਲੋ ਇੱਕ ਤਾਂ ਬਾਹਰੋਂ ਕੋਈ ਆ ਜਾਵੇ ਤਾਂ ਉਹਦੇ ਨਾਲ ਹਵਾ ਦਾ ਰੁਖ ਬਦਲ ਜਾਊਗਾ, ਕੋਈ ਵੱਡਾ ਚਿਹਰਾ ਆ ਜਾਵੇ। ਉਹਨਾਂ ਨੂੰ ਤਾਂ ਸ਼ਾਇਦ ਸਿੱਧੂ ਦੀ ਵੀ ਆਸ ਹੋਏਗੀ ਕਿ ਹੋ ਸਕਦਾ ਸਿੱਧੂ ਐਨ ਮੌਕੇ ਤੇ ਆ ਜਾਵੇ, ਪਰ ਦੂਸਰੇ ਪਾਸੇ ਦੂਜੀ ਝਾਕ ਇਹੀ ਆ ਕਿ ਨਹੀਂ ਤਾਂ ਭਗਵੰਤ ਮਾਨ ਤੇ ਹੈ ਹੀ ਹੈ। ਪਰ ਕੀ ਭਗਵੰਤ ਮਾਨ ਜਿੰਨਾ ਪਛੜ ਕੇ ਹੁਣ ਨਾ ਐਲਾਨਣਗੇ, ਕੀ ਉਸ ਮੌਕੇ ਤੇ ਭਗਵੰਤ ਮਾਨ ਉਹਨੇ ਜੋਸ਼ ਨਾਲ ਉਤਰੇਗਾ? ਕਿਉਂਕਿ ਉਹਦੀਆਂ ਸਰਗਰਮੀਆਂ ਜਿਹੜੀਆਂ ਉਹ ਬਿਲਕੁਲ ਰਸਮ ਪੂਰਤੀ ਵਾਲੀਆਂ ਹੀ ਨੇ, ਜੋਸ਼ੀਲੀਆਂ ਸਰਗਰਮੀਆਂ ਨਹੀਂ ਜੇ ਤੁਸੀਂ ਦੇਖੋਗੇ ਤਾਂ ਕੀ ਉਹ ਲੇਟ ਨਹੀਂ ਹੋ ਜਾਣਗੇ? ਸੋ ਇਹ 2 ਝਾਕ ਨੇ ਜਿਹੜੀਆਂ, ਇਹਨਾਂ ਦੀਆਂ 2 ਝਾਕਾਂ ਨੇ ਜਿਹੜੀਆਂ, ਉਹਦੇ ਚੋਂ ਕੀ ਨਿਕਲਦਾ ਪਤਾ ਨਹੀਂ ਹੈ। ਪਰ ਮੇਰੇ ਖਿਆਲ ਦੇ ਨਾਲ ਇਹਨਾਂ ਨੇ ਇਹਨਾਂ ਚੀਜ਼ਾਂ ਨੂੰ ਸ਼ਾਇਦ ਪਲਾਨ ਆਊਟ ਵਧੀਆ ਤਰੀਕੇ ਨਾਲ ਕੀਤਾ ਨਹੀਂ ਹੈ। ਕਰ ਸਕਦੇ ਸੀ, ਐਤਕੀ ਵੀ ਮੌਕਾ ਸੀ। ਮੇਰਾ ਮੰਨਣਾ ਸੀਗਾ ਕਿ ਜਿਵੇਂ ਹੀ ਇੱਕ ਇਹਨਾਂ ਦਾ ਆਪਣਾ ਕੌਨਫਲਿਕਟ ਚੱਲਿਆ ਸਿੱਧੂ ਔਰ ਅਮਰਿੰਦਰ ਸਿੰਘ ਦਾ, ਇਹਨਾਂ ਦੇ ਕੋਲ ਇੱਕ ਮੌਕਾ, ਬਹੁਤ ਗੋਲਡਨ ਮੌਕਾ ਫੇਰ ਸੀਗਾ, ਪਰ ਬਾਵਜੂਦ ਇਸ ਦੇ ਇਹ ਇੰਤਜ਼ਾਰ ਕਰਦੇ ਰਹੇ ਕਿ ਇਹ ਆਪਣੇ ਆਪ ਹੀ ਚਿੱਤ ਹੋ ਜਾਣਗੇ। ਜਦ ਕਿ ਕਈ ਵਾਰ ਇਹ ਹੁੰਦਾ ਕਿ ਭਲਵਾਨ ਤੁਹਾਡੇ ਸਾਹਮਣੇ ਡਿੱਗ ਪੈਂਦਾ ਥੱਲੇ, ਉਹਨੂੰ ਥੋੜਾ ਜਿਹਾ ਫਿਰ ਉਹਦਾ ਮੋਢਾ ਲਾਉਣਾ ਪੈਂਦਾ, ਗੋਡਾ ਗਾਡਾ ਮਾਰ ਕੇ। ਪਰ ਇਹ ਖੜੇ ਰਹਿ ਕਿ ਸ਼ਾਇਦ ਹੁਣ ਡਿੱਗ ਪਿਆ, ਆਪਣੇ ਆਪ ਹੀ ਮੋਢੇ ਲੱਗ ਜਾਣਗੇ। ਜੀ ਜੀ ਬਿਲਕੁਲ। ਉੱਦਾਂ ਇੱਕ ਚੀਜ਼ ਭਗਵੰਤ ਮਾਨ ਦੀ ਨੋਟ ਕੀਤੀ ਆ, ਹੁਣ ਜਿਹੜੇ ਸੂਟ ਬੂਟ ਥੋੜੇ ਸੋਹਣੇ ਪਾ ਕੇ ਜਿਹੜੀਆਂ ਉਹ ਗੱਲਾਂ ਕਰਦਾ, ਜਾਂ ਤਾਂ ਉਹਨੂੰ ਅੰਦਰ ਖਾਤੇ ਕਹਿਤਾ ਵੀ ਭਾਈ ਤੂੰ ਹੀ ਆ ਚਿਹਰਾ, ਬਸ ਐਲਾਨਣਾ ਬਾਕੀ ਹੈ। ਨਹੀਂ ਉਹ ਤਾਂ ਪਿਛਲੀ ਵਾਰੀ ਨਾ ਤੇ ਕਵਰ ਵਾਲੇ ਆਏ ਸੀ ਤੇ ਮੈਂ ਵੀ ਗਿਆ ਸਾਂ ਉਦੋਂ ਆਪਣੇ ਅਖਬਾਰ ਬੰਨੀ ਕਵਰ ਕਰਨ, ਤੇ ਉਹ ਕਹਿੰਦਾ ਮੈਂ ਤੁਹਾਨੂੰ ਨਾ ਪਰਦੇ ਵਾਲੀ ਗੱਲ ਦੱਸਾਂ, ਸਾਨੂੰ ਤਾਂ ਸਿਕਿਉਰਿਟੀ ਵਾਲੇ ਦੱਸ ਵੀ ਗਏ ਆ ਕਿ ਭਾਈ ਪੱਕਿਆ ਰਹੋ, ਮਤਲਬ ਕਿ ਸੀਐਮ ਬਣ ਗਏ ਆ। ਵੀ ਸਿਕਿਉਰਿਟੀ ਦੱਸ ਵੀ ਗਿਆ। ਸੋ ਐਨ ਮੌਕੇ ਤੇ ਕਈ ਵਾਰ ਰਹਿ ਜਾਂਦਾ ਹੈ, ਪਰ ਚਾਹ ਉਹਨਾਂ ਨੂੰ ਪੂਰਾ ਕਿ ਹਾਂ ਭਾਈ ਮੈਂ ਬਣਾ ਇੱਕ ਦਿਨ। ਕਿਹਨੂੰ ਨਹੀਂ ਹੈ, ਕਿਹਨੂੰ? ਜੇ ਆਪਾਂ ਹੱਥ ਖੜੇ ਕਰਾਈਏ ਕਿ ਆਓ ਭਾਈ ਆਜੋ ਤੁਹਾਨੂੰ ਮੁੱਖ ਮੰਤਰੀ ਬਣਾਈਏ, ਮੇਰੇ ਖਿਆਲ ਦੇ ਨਾਲ ਕਰੋੜ ਤੋਂ ਵੱਧ ਹੱਥ ਖੜੇ ਹੋ ਜਾਣੇ ਪੰਜਾਬ ਦੇ ਵਿੱਚ। ਸਹੀ ਗੱਲ, ਸਹੀ ਗੱਲ।
ਬਹੁਤ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਕੱਲ ਨੂੰ ਫਿਰ ਸਵੇਰ ਨੂੰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਜੀ ਤੇ ਸਰੋਤਿਓ, ਇੱਥੇ ਹੀ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ। ਅਗਲੀ ਵਾਰ ਤੱਕ ਲਈ ਇਜਾਜ਼ਤ। ਮੇਰੇ ਵੱਲੋਂ ਵੀ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।